ਸਾਜੀ ਦਾ ਇੱਕ ਭਰਾ ਗੁੰਗਾ ਸੀ, ਉਹਦੇ ਖੀਸੇ 'ਚ ਨਾ ਕੀਬੋਰਡ ਵਾਲੀ ਕੇਬਲ ਪਾ ਕੇ ਟਾਈਪਿੰਗ ਕਰਨ ਦੇ ਬੋਲ ਘਾਨੇ ਵਾਲੀ ਗੈਸ ਨਹੀਂ ਹੁੰਦੀ, ਉਹਦੇ ਨਾਲ ਰੋਟੀਆਂ ਪਕਾਉਂਦੇ ਕਿਚਨ 'ਚ ਬੜਾ ਰੋਟੀਆਂ ਸਾਰੀਆਂ ਉੱਡਣ ਡੀਆਂ। ਮਿੱਠੇ ਨੇ ਕੰਨੇ ਨੂੰ ਸੜਕ ਪਾਰ ਕਰਾਈ, ਉਹਨੂੰ ਰਕਸ਼ੇ ਥੱਲੇ ਦੇ ਦਿੱਤਾ। ਦਾਦੇ ਦੇ ਸੀਨੇ ਤੇ ਬੇਲਚਾ ਰੱਖ ਕੇ ਤੇ ਮੁੱਕੇ ਵਾਲੀ ਪਲਾਸਟਰ ਕਰਨ ਦਿਆ। ਅਸਲਾਮ ਨਾਜ਼ਰੀਨ, ਟੀ ਟਾਈਮ ਮੈਂ ਖੁਸ਼ ਆਮਦੀਦ। ਕੱਲ ਦਾ ਸ਼ੋਅ ਜਿੱਥੇ ਮੁੱਕਾ ਸੀ ਅੱਜ ਅਸੀਂ ਉੱਥੋਂ ਹੀ ਸ਼ੁਰੂ ਕਰ ਲਿਆ ਵਾ। ਤੁਸੀਂ ਇੱਕ ਦਿਨ ਬਾਅਦ ਆਏ ਆ, ਅਸੀਂ ਉੱਥੇ ਹੀ ਆ ਫੌਰਨ ਹੀ। ਉਹ ਬਾਸਪਤੀ ਚਾਵਲਾਂ ਤੋਂ ਬਾਅਦ ਫੌਰਨ ਅਸੀਂ ਆ ਗਏ ਸਾਂ। ਤਾਜੀ ਉਹ ਚੋਣਾਂ ਦੀ ਖਾਸ ਓਏ ਯਾਰ ਗੱਡੀ ਦਾ ਕੀ ਮਜ਼ਾ ਮੈਨੂੰ ਆ ਰਿਹਾ ਕਸਮ ਸਾਰਸ਼। 2 ਬੁੱਢੇ ਹੋਣ ਤੇ ਇੱਕ ਮੈਂ ਤੈਨੂੰ ਮੰਗਾ ਦਾਂਗਾ ਇੱਕ ਗੱਲ ਹੋਰ, ਮੈਂ ਸਾਰਿਆਂ ਨੂੰ ਮੰਗਾ ਦਾਂਗਾ, ਕੋਈ ਰੋਲ ਨਹੀਂ। ਨਹੀਂ ਉਸਤਾਦ ਜੀ, ਸੱਚੀ ਮੁੱਚੀ ਦੀ ਗੱਲ ਹੈ ਉਸਤਾਦ ਜੀ। ਉਹ ਥੋੜਾ ਜਿਹਾ ਨਾ ਕੁਰਸੀਆਂ ਤੇ ਬਹਿਣ ਵਾਲਾ ਕਰੋ, ਅਸੀਂ ਵੀ ਕੰਫਰਟੇਬਲ ਹੋ ਕੇ ਕਰੀਏ। ਨਹੀਂ ਉਹ ਮੈਂ ਕਹਿਤਾ ਸਾਰਾ ਮੈਂ ਕਰਨ ਲੱਗਾ ਨਿਜ਼ਾਮ। ਇੱਕਦਮ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਵਾ। ਠੀਕ ਹੈ ਨਾ ਜੀ। ਇੱਕਦਮ ਸਾਰੇ ਕਹਿੰਦੇ ਨੇ ਜੀ ਫਲਾਣੇ ਫਿੱਕੇ ਹੋ ਗਏ, ਸਾਨੂੰ ਉੱਤੇ ਬਿਠਾ ਕੇ ਜਿੱਥੇ ਅਸੀਂ ਕੰਫਰਟੇਬਲ ਹੋਈਏ ਉੱਥੇ ਕਰੋ, ਤੁਹਾਨੂੰ ਮੈਂ ਦੱਸਾਂਗੇ ਅਸੀਂ ਕੀ ਆ ਯਾਰ। ਹੁਣ ਇੱਥੇ ਅੱਲਾ ਦੀ ਕਸਮ, ਕਦੇ ਲੱਤ ਸਿੱਧੀ ਕਰੇ ਨਾਲ ਤੇ ਨਾਲ ਚੜ ਗਈ, ਕਦੇ ਸੂਈਆਂ ਚੁੱਕ ਤਾਜੀ ਮਾਮੇ ਤੇ ਯਾਰ ਰਿਲੈਕਸ ਆ ਸਭ ਤੋਂ ਜ਼ਿਆਦਾ ਯਾਰ। ਤੁਸੀਂ ਉਹ ਭਾਈ, ਮੈਂ ਤੇ ਨਹੀਂ ਰਿਲੈਕਸ। ਮੈਨੂੰ ਕੁਰਸੀ ਤੇ ਬਿਠਾ ਕੇ ਸ਼ੋਅ ਕਰੋ, ਮੈਂ ਉੱਚਾ ਯਾਨੀ ਕਿ ਕੁਰਸੀ। ਫੈਸਲ ਤੈਨੂੰ ਪਤਾ ਹੈ ਸੈੱਟ ਤੇ ਇੱਥੇ ਹਾਂਜੀ ਕੀ ਕੁਛ ਹੋਇਆ, ਉਹ ਸਾਰਾ ਬਹਿਣ ਦੀ ਵਜ੍ਹਾ ਤੋਂ ਹੋਇਆ। ਬੜਾ ਖੁਸ਼ ਹੋਇਆ ਸਰ। ਇੱਥੋਂ ਇੰਝ ਹੀ ਗਏ ਨੇ ਸਾਰੇ। ਮੈਂ ਫਿਲਮ ਡੱਬ ਕੀਤੀ ਸੀ 3 ਇਡੀਅਟ ਪੰਜਾਬੀ ਚ। ਉਹਦੇ ਚ ਆਮਰ ਖਾਨ ਸਾਹਿਬ ਤੇ ਉਹਦੇ ਨਾਲ ਇੱਕ ਹੁੰਦਾ ਜਿਹੜਾ ਉਹ ਰਾਜੂ ਇੱਕ ਹੋਰ ਹੁੰਦਾ, ਉਹਨੂੰ ਮੈਂ ਬਣਾਇਆ ਸੀ ਮਾੜੀ ਟੈਂ, ਕਿ ਉਹਨੂੰ ਗਾਉਣ ਦਾ ਸ਼ੌਕ ਆ। ਠੀਕ ਹੈ ਨਾ। ਐਨਕ ਵਾਲੇ ਫਰਹਾਨ ਨਹੀਂ ਉਹਦਾ ਵੱਡੇ ਮੂੰਹ ਵਾਲਾ ਫਰਹਾਨ, ਉਹ ਜਿਹਦਾ ਨਾਨਾ ਪਾਟੀਕਰ ਸਾਹਿਬ ਦਾ ਨਹੀਂ ਦੂਜੇ ਦਾ ਬੇਟਾ ਜਿਹਦੇ ਘਰ ਜਾਂਦਾ ਉਹਦੀ ਤਸਵੀਰਾਂ ਲੱਗੀਆਂ ਹੋਈਆਂ। ਹਾਂ ਉਹ ਫਰਹਾਨ ਹਾਂ ਹੁਣ ਉਹ ਤੁਹਾਨੂੰ ਮੈਂ ਕਲਿੱਪ ਤੁਸੀਂ ਦੇਖਣਾ 3 ਇਡੀਅਟ ਦਾ ਕਲਿੱਪ। ਪੌੜੀਆਂ ਤੇ ਬੈਠੇ 3 ਜਣੇ ਰਾਤ ਨੂੰ ਨਾ ਸਿੱਟ ਕੇ ਤੇ ਉੱਥੇ ਗੱਲਾਂ ਕਰ ਰਹੇ ਨੇ ਰਾਤ ਦੇ ਟਾਈਮ। ਤੇ ਉਹ ਕਹਿੰਦਾ ਬਾਬਾ ਜੀ ਆ ਮੈਂ ਕਹਿੰਦਾ ਜੇ ਤੇਰਾ ਅੱਬਾ ਕਹਿੰਦਾ ਬੇਵਕੂਫ ਆ, ਤੈਨੂੰ ਪੜ੍ਹਾਉਂਦੇ ਆ, ਤੈਨੂੰ ਗਾਣੇ ਦਾ ਸ਼ੌਕ ਆ, ਤੂੰ ਸਿੰਗਰ ਬਣ। ਕਹਿੰਦਾ ਯਾਰ ਇਹੀ ਤਾਂ ਟੈਨਸ਼ਨ ਆ। ਉਹ ਕਹਿੰਦਾ ਦੇਖ, ਜੇ ਸਿੰਗਰ ਨਾ ਹੁੰਦੇ, ਜੇ ਨਸੀਬੋ ਲਾਲ ਦੇ ਪਿਓ ਨੇ ਉਹਨੂੰ ਕਿਹਾ ਹੁੰਦਾ ਬਈ ਤੂੰ ਸਿੰਗਰ ਨਹੀਂ ਨਰਸ ਬਣਨਾ, ਤੇ ਆ ਕੁੜਤੀ ਗਿੱਲੀ ਗਿੱਲੀ ਮੰਜੀ 'ਚ ਡਾਂਗ ਅੰਬੀਆਂ ਨਾਰ ਕਿੱਥੋਂ ਸੁਣਨੇ ਸੀ? ਇੱਕ ਤੋੜੇ ਸੀ। ਦੱਸ ਕਿੱਥੋਂ ਸੁਣਨੇ ਸੀ? ਕਹਿੰਦਾ ਯਾਰ ਬਾਬਾ ਗੱਲ ਤਾਂ ਸਹੀ ਕਰ ਰਿਹਾ। ਉਹਦੇ ਢੰਡੋਲਕਰ ਦੀ ਮਿਸਾਲ ਦਿੱਤਾ। ਉਹ ਤੇਰੇ ਨੇ ਦੇਖਿਆ ਤੂੰ ਕਲਿੱਪ? ਢੰਡੋਲਕਰ ਦੀ ਤੈਨੂੰ ਪਤਾ ਨਹੀਂ ਦਿੰਦਾ। ਉਹ ਕਿਹੜਾ ਇੱਧਰ ਬੈਠਾ ਹੁੰਦਾ ਨਾ ਸੁੱਕਾ ਜਿਹਾ, ਉਹ ਵੀ ਕੋਈ ਗੱਲ ਪੌੜੀਆਂ ਤੇ ਬੈਠੇ ਹੁੰਦੇ ਆ। ਪੌੜੀਆਂ ਤੇ ਬੈਠੇ। ਬੜਾ ਮਜ਼ੇ ਵਾਲਾ ਕਲਿੱਪ। ਪੰਜ ਫੈਸਲ ਜਿਹੜਾ ਤੁਹਾਨੂੰ ਕਹਿੰਦਾ ਨਾ ਫਿੱਕੇ ਹੋ ਗਏ ਜੋ ਹੋ ਗਏ, ਤੁਸੀਂ ਇੰਜੋਏ ਕਰਿਆ ਕਰੋ, ਪੁਰ ਕਰਾ ਦਿਆ ਕਰੋ। ਨਹੀਂ ਮਿੱਠੇ ਪਤਾ ਕੀ, ਜੇ ਤੇਰੇ ਵਰਗਾ ਕਾਮੇਡੀਅਨ ਆ ਜਾਵੇ ਅਸੀਂ ਦੇਣਦਾਰ। ਸੁਪਰਸਟਾਰ ਤੂਫਾਨ ਮੇਲ ਕਾਮੇਡੀ ਦਾ ਬਾਦਸ਼ਾਹ। ਲਓ ਜੀ ਲਿਖਾ ਲਓ ਮੇਰੇ ਕੋਲ, ਕਸਮ ਨਾਲ ਅੱਜ ਕੋਈ ਕੰਮ ਆ ਮੈਨੂੰ। ਤੇ ਕੀ ਗੱਲ, ਨਹੀਂ ਤੇ ਗਾਲੀ ਪੋ ਕੱਢਦੇ। ਨਹੀਂ ਉਸਾਦੀ ਨਹੀਂ ਬੈਠਾ ਜਾਂਦਾ ਮੇਰੇ ਕੋਲ, ਸਿੱਧੀ ਸਾਫ ਗੱਲ। ਮੈਂ ਤੁਰ ਫਿਰ ਕੇ ਸ਼ੋਅ ਕਰਨਾ ਤੁਹਾਨੂੰ। ਫੈਸਲ ਤਾਂ ਤੁਸੀਂ ਮਹੀਨੇ 'ਚ ਨਾ 15 ਸ਼ੋਆਂ 'ਚ ਹੁੰਨੇ ਟੀ ਟਾਈਮ ਦੇ 'ਚ। ਕਿੰਨੇ ਤੁਸੀਂ ਕਿਉਂ? ਤੁਸੀਂ ਇੱਕ ਸ਼ੋਅ ਹੀ ਕਰਕੇ ਚਾਹਨੇ ਨਾ, ਅਸੀਂ 3 ਕਰੀਏ 4 ਕਰੀਏ 2 ਕਰੀਏ, ਤੁਸੀਂ ਦੂਜੇ 'ਚ ਨਹੀਂ। ਕੱਲ ਪਰਸੋਂ ਤੋਂ ਬੜੀ ਦੇਰ ਬਾਅਦ ਦੂਜੇ 'ਚ ਆ, ਨਹੀਂ ਤਾਂ ਤੁਸੀਂ ਇੱਕ ਕਰਕੇ ਤੁਸੀਂ ਕਹਿੰਦੇ ਜੀ ਲਓ ਜੀ ਉਸਤਾਦ ਸਲਾਮ ਅਲੈਕਮ। ਆਹੋ ਪਤਾ ਕੀ ਤੂੰ ਭੁੱਲ ਜਾਣਾ ਮੈਂ ਕਿ ਅੱਗੇ ਉਸਤਾਦ ਆ ਮੇਰਾ, ਨਾ ਕਰਿਆ ਕਰ। ਹਾਂ ਤੂੰ ਮਨਰਵਾ ਸਮਝਿਆ ਇੱਥੇ ਵੀ, ਸਮਝ ਆਈ? ਮੈਂ ਤੇਰਾ ਕੋਈ ਕਹਿ ਕੇ ਮੈਨੂੰ ਕੋਈ ਭਾਰ ਨਹੀਂ ਦਾ। ਲੋ ਵੀ ਮੈਂ ਮਨੂ ਅਚੂ ਗੁਜਰ ਨੂੰ ਵੇਖ ਰਹੀ। ਓਏ ਉਹਦੀ ਵੀਵਰਸ਼ਿਪ ਚੈੱਕ ਕਰ। ਤੇ ਤੇਰੇ ਅੱਗੇ 19 ਬੰਦੇ ਬੈਠੇ ਹੁੰਦੇ ਸਿਰਫ। ਚਲੋ ਨਹੀਂ ਤੇ ਇਹ ਕਿਵੇਂ ਦੱਸਿਆ ਵਾ? ਹਾਂਜੀ ਯਾਰ ਮੈਂ ਕਦੋਂ ਦੱਸਿਆ ਕਰੋ, ਮੈਂ ਮੰਨਦਾ ਵਾਂ ਭਾਜੀ ਇੰਜ ਨਾ ਕਰਿਆ ਕਰੋ। ਮੇਰੇ ਯਾਰ ਮੈਂ ਕਦੋਂ ਮੰਨਦਾ ਵਾਂ, ਤੁਸੀਂ ਮੰਨਦੇ ਨਹੀਂ ਹੈਗੇ। ਕਹਿੰਦੇ ਯਾਰ ਮੈਂ ਕਦੋਂ ਮੰਨਦਾ ਵਾਂ ਕਿ ਇਹਨੇ ਦੱਸਿਆ ਯਾਰ। ਮੈਂ ਤਾਂ ਕਹਿੰਦੇ ਆ ਕਿ ਯਾਰ ਮੇਰੇ ਉਸਤਾਦ ਜੀ ਸਾਰਾ ਕੁਝ ਇਹਨਾਂ ਨੇ ਦੱਸਿਆ। ਤੇ ਫਿਰ ਨਾ ਲੁੱਤੀ ਜੀ ਨਾ ਵਿੱਚ ਛੱਡਿਆ ਕਰ। ਮੈਂ ਨਹੀਂ ਛੱਡਦਾ ਆ ਭੈੜੀਆਂ ਸੱਸਾਂਗੂ ਤੇ ਰੰਨਾਂਗੂ ਲੁੱਤੀ ਜੀ ਨਾ ਛੱਡ ਦਿਆ ਕਰ। ਆਪ ਮੈਨੂੰ ਕਹਿਣ ਦੇ 15 ਸ਼ੋਅ ਦੇ ਵਿੱਚ ਨਹੀਂ ਆਇਆ। ਮੈਂ ਕਿਹਾ ਤੂੰ ਅੱਧੇ ਸ਼ੋਅਾਂ 'ਚ ਮਹੀਨੇ 'ਚ ਨਹੀਂ ਆਉਂਦਾ ਤੂੰ। ਤੁਸੀਂ ਇਹ ਤੁਹਾਡਾ ਬਣਦਾ ਕਿ ਮੈਂ ਨਾ ਵੀ ਆਵਾਂ, ਤੁਸੀਂ ਮੇਰੀ ਛਤਰੀ ਨਹੀਂ ਕਿ ਭੇਜੀ ਹੋਵੇ, ਇਹ ਹੁੰਦਾ ਜੇ ਗੱਲ। ਤੇ ਤੇਰਾ ਵੀ ਇਹ ਬਣਦਾ ਵਾ ਕਿ ਬਾਕੀ ਕੋ ਬੈਠੇ ਨਾ ਬੈਠੇ, ਤੂੰ ਹਰ ਸ਼ੋਅ 'ਚ ਤੇ ਬੈਠਾ ਹੋਵੇਂ। ਬੈਠਾ ਵਾਂ ਨਹੀਂ ਆ ਹੁਣੇ ਸ਼ੋਅ ਮੁੱਕਣਾ, ਇੱਕ ਕਰ ਲਿਆ ਸੀ ਤੇ ਤੂੰ ਆਇਆ।
ਉਸਤਾਦ मोहतरम ਨਾ ਯਾਰ ਨਾ ਕਰ ਮੈਂ ਫੈਸਲਾ ਰਾਤੀ ਯਾਰ ਨਾ ਯਾਰ ਮੇਰਾ ਦਿਮਾਗ ਨਾ ਖਰਾਬ ਕਰ ਗਿਆ ਤੇਰੀ ਮਿਹਰਬਾਨੀ ਨਾ ਕਰ ਯਾਰ डॉक्टर को गया ਓ ਯਾਰ ਤੂੰ ਰਾਤੀ ਡਾਕਟਰ ਕੋ ਜਾ ਭਾਵੇਂ ਤੂੰ ਡਾਕਟਰ ਨੂੰ ਘਰ ਬੁਲਾ ਲਾ ਮੈਨੂੰ ਕੋਈ ਟੈਨਸ਼ਨ ਅੱਛਾ ਪਾਰਕ ਦੇ ਵਿੱਚ ਕੋਈ tension ਨਹੀਂ। ਪਾਰਕ ਦੇ ਵਿੱਚ ਨਾ ਸਵੇਰੇ ਸਵੇਰੇ ਭਾਈ ਫੈਸਲ ਦਾ ਮੋਟਾ ਜੰਗਲਾ ਫੜ ਕੇ ਚੱਕਰ ਲਾਉਂਦੇ ਹੁੰਦਾ ਇਤਨੇ ਵਜਨ ਫੇ ਕੀ शगला फड़ गई ਆਹੋ ਸਾਰਾ ਜੰਗਲੇ ਨਹੀਂ ਹੁੰਦੇ ਭਾਜੀ ਪਾਰਕ ਗਏ ਨਹੀਂ ਕਦੀ ਜਾਓ ਕਿਤੇ ਲੜਕੇ ਕਹਿ ਹਾਂ ਨਹੀਂ ਪਤਾ ਲੱਗਦਾ ਉਹ ਹੁਣ ਉਮਰ ਹੀ ਇਦਾਂ ਦੀ ਆ ਸਵੇਰੇ ਸਵੇਰੇ ਇਦਾਂ ਦਾ ਅਮੀਰ ਬੰਦਾ ਕੁੱਤਾ ਲੈ ਕੇ ਨਿਕਲਦਾ ਤੇ ਆਪਣੀ ਪਿੰਨੀ ਨੂੰ ਪੈ ਜਾਂਦਾ ਓਏ ਆ ਕੀ ਸੀ ਹਾਸਾ ਬਲਾਸਟ ਹੋਇਆ ਯਾਰ ਨਾਈ ਨੇ ਕਿਹਾ ਚੌਲਾ ਵਾਸਤੇ ਮੰਜਾ ਕੱਢ ਤੇ ਬਿਸਤਰੇ ਸਮੇਤ ਕੱਢਤਾ ਉਹਨੇ ਵੀ ਉਦੋਂ ਹੀ ਪੜਦਾ नहीं ने क्या 14 से मंजा कट इन्हें बेड कट ਇਹਦਾ ਚੱਕਰ ਬਣਦਾ ਉਹਨੇ ਤੋਂ ਉਹਦੀ ਤਾਰੀਫ ਕਰਕੇ ਹਟਿਆ ਤੇ ਹੁਣ ਤੂੰ ਉਹਦੇ ਨਾਲ ਮੁਕਾਬਲਾ ਹੋਣਾ ਤੇਰੇ ਕੋ ਮੁਕਾਬਲਾ ਨਾ ਕਰ ਤੂੰ ਇੱਕ ਸਿਚੁਏਸ਼ਨਲ ਆਰਟਿਸਟ ਆ ਤੇਰਾ ਜੁਗਤ ਨਾਲ ਤਲਕ ਹੀ ਕੋਈ ਨਹੀਂ ਕਿਉਂ ਪੰਗੇ ਲੈਣਾ ਸਾਡੀ ਮਿਹਰਬਾਨੀ ਤੈਨੂੰ ਭਾ ਲੈਣੇ ਅਸੀਂ हाथ तो पा ली था ਹੈ ਤੂੰ ਹੈ ਹੀ ਨਹੀਂ ਤੂੰ चलो ਠੀਕ यार करो अल्लाह खैर करे चार ही बचणगे ਕੱਲ ਨੂੰ ਆਪਾਂ ਤਿੰਨ ਉਹ ਤਿੰਨ ਚਲੋ ਠੀਕ ਆ ਇਦਾਂ ਕਰ ਲੈਂਦੇ चल यार ਯਾਰ ਆਪਣੇ ਬੱਕਰੇ ਦੇ ਕਿਹਾ ਦੋ ਕੈਸੇ उस्ताद जी साडे अल्लाह ਤਾਜ ਜੀ ਜੱਜਵਾ ਨਹੀਂ ਉਸਤਾਦ ਜੀ ਨੇ ਜਿਹੜੀ ਗੱਲ ਕਹਿਤੀ ਤੁਸੀਂ ਵਾਕਈ ਸਿਚੁਏਸ਼ਨ ਦੇ ਬੜੇ ਵੱਡੇ ਪਿੱਠੇ ਨੂੰ ਕੁੱਟ ਪੈ ਗਈ ਇਹਨੂੰ ਨਾਈ ਨੇ ਆ ਕੇ ਕਿਹਾ ਮੰਜਾ ਕੱਢ ਦੇ ਬਾਹਰ ਚੌਲਾਂ ਵਾਸਤੇ ਆਹੋ ਤੇ ਕਾੜੋ ਵਾਲਾ ਕੱਢਤਾ ਉਹ ਸਾਰੇ ਡੁੱਲ ਗਏ ਜਦੋਂ ਦਾ ਤੂੰ ਮੇਰੇ ਕੋ ਆਉਣ ਲੱਗਾ ਨਾ ਅੱਜ ਪਹਿਲੇ ਦਿਨ ਤੂੰ ਉਹ ਡਰੈਸ ਪਾਇਆ ਜਿਹੜਾ ਜਨ ਸੱਚਮੁੱਚ ਤੈਨੂੰ ਸੋਹਣਾ ਲੱਗ ਰਿਹਾ ਨਹੀਂ ਤੇ ਤੂੰ ਇੰਜ ਹੀ ਹੁੰਦਾ ਵਾ ਵੀ ਜਿਵੇਂ ਕਈ ਬੰਦੇ ਹੁੰਦੇ ਨਾ ਉਹਨਾਂ ਨੂੰ ਖਿਆਲ ਨਹੀਂ ਹੁੰਦਾ ਆਪਣਾ ਲੇਕਿਨ ਆ ਤੂੰ ਕਿਸ ਸੋਚ ਦੇ ਨਾਲ ਅੱਜ ਤੂੰ ਆ ਚੀਜ਼ ਪਾਈ ਕੀ ਗੱਲ ਆ ਇਹ ਆਪਣੀ ਕੇਅਰ ਕਰਨ ਲੱਗ ਇਹ ਗਿਆ ਕੱਲਾ ਇਹ ਇਤਫਾਕ ਨਾ ਜਾਂ ਅੰਦਰ ਕੋਈ ਚੀਜ਼ ਜਾਗੀ ਆ ਜਾਗੀ ਨਹੀਂ ਸਾਜੀ ਬਸ ਐਵੇਂ ਹੀ ਆ ਸਾਕਾ ਲੱਗ ਗਿਆ ਅਚਾਨਕ ਉਹ ਕੋਠੀ 'ਚ ਰੰਗ ਵਾਲੇ ਲੱਗੇ ਨਾ ਉਹ ਜੋ ਲੱਭਿਆ ਮੈਂ ਪਾ ਕੇ ਆ ਗਿਆ ਫਿਰ ਲੋ ਜੀ ਝੂਠ ਬੋਲਣ ਦਿਆ ਵਾ ਬਾਹਰ ਮੈਨੂੰ ਇਹਨੇ ਗਿਆ ਵਾ ਭਾਈ ਜਵਾਨੀ ਬੈਠਾ ਤੂੰ ਕਹਿੰਦਾ ਚਮਕੋ ਚੈੱਕ ਕਰ ਆਪਣੇ ਭਰਾ ਨਹੀਂ ਨਹੀਂ ਮੈਂ ਮੂੰਹ ਦੀ ਨਹੀਂ ਗੱਲ ਕਰ ਰਿਹਾ ਉਹ ਜੀ ਨਹੀਂ ਨਹੀਂ, ਮੈਂ ਕੱਪੜਿਆਂ dress ਦੀ ਗੱਲ ਕਰ ਰਿਹਾ ਡਰੈਸ ਅੱਜ ਬਹੁਤ ਅੱਛਾ ਲੱਗ ਰਿਹਾ ਔਰ ਇਹ ਲੋਕੀ ਵੀ ਕਹਿਣਗੇ ਕਿ ਵਾਕਈ ਦਾਨਿਸ਼ ਅੱਜ ਲੱਗ ਰਿਹਾ ਕਿ ਯਾਰ ਬੈਠਾ ਤੇ ਕੀ ਤਕਲੀਫ ਆ ਤੈਨੂੰ ਜਦੋਂ ਇਦਾਂ ਦਾ ਕੋਈ ਹਿਸਾਬ ਕਰ ਲਿਆ ਕਰੇ ਨਹੀਂ ਮਾਸ਼ਾ ਓਕੇ ਕੀਤੀ ਮਾਸ਼ਾਅੱਲਾ ਕਲਮਾ ਵੀ ਸੈੱਟ ਕਰ ਹੀਰਾ ਮੱਖਣ ਟਾਫੀ ਲੱਗਣ ਰਹੀ ਹੈ ਸਾਈਡ ਤੋਂ ਅਰੇ ਇਹਨੇ ਗੱਲ ਕਰਨੀ ਇਹਨੇ ਵੇਖਣਾ ਨਹੀਂ ਇਹਨੇ ਗੱਲ ਕਰੀ ਆ ਨਾ ਇਹਨੇ 14 ਤੇ ਮੰਜਾ ਗਿਆ ਮੰਜਾ ਕੱਢ ਨਾਲ ਇਹਨੇ ਦਾਦੇ ਸਮੇਤ ਹੀ ਕੱਢਦਾ ਉਹਨੇ ਕੱਢਿਆ ਦੇ ਅੱਗੇ ਦਾਦੇ ਸਮੇਂ ਕਿਹਨੇ ਕੱਢਿਆ ਵਾ ਕਿਸੇ ਨਹੀਂ ਕੱਢਿਆ ਜੀ ਮੈਂ ਕੱਢਿਆ ਯਾਰ ਚਲੋ ਦਾਦੀ ਸਮੇਤ ਕੱਢਦਾ ਚਲੋ ਤਾਜ ਜੀ ਮੈਂ ਭੱਜਣ ਵਾਲੀ ਮਸ਼ੀਨ ਲਿਆ ਆ ਹਾਂ ਉਹਦੇ ਉੱਤੇ ਦੋ ਸਪੀਡ ਬ੍ਰੇਕਰ ਬਣਾਏ ਇਹਨੇ ਆਵੇ ਕਿਉਂ ਜੀ ਉਹ ਸੜਕ ਅੱਛਾ ਟੈਕਨੀਕਲ ਸਾਰੀ ਕਰ ਲਓ ਉਹਦੇ ਉੱਤੇ ਵੀ ਸਪੀਡ ਬ੍ਰੇਕਰ ਆ ਰਿਹਾ ਥੋੜੀ ਥੋੜੀ ਦੇਰ ਬਾਅਦ ਉਹਨੂੰ ਟੱਪ ਰਿਹਾ ਮਾਰ ਰਿਹਾ ਭੱਜਣ ਵਾਲੀ ਮਸ਼ੀਨ ਦੇ ਨਾਲ ਹੀ ਦੁਕਾਨ ਪਾ ਲਈ ਕਿ ਰੋਡ ਤੇ ਦੁਕਾਨ ਦਾਦਾ ਮਰ ਭੱਜਣ ਵਾਲੀ ਮਸ਼ੀਨ ਦੇ ਉੱਤੇ ਸਾਈਕਲ ਦੇ ਰੰਗ ਹੁੰਦੇ ਆ ਉਹ ਦੂਰ ਉਹ ਦੇਖਿਆ ਤੇ ਇੱਕ ਬੰਦਾ ਇੱਕ ਕਰੈਕਟਰ ਭੱਜਣ ਵਾਲੀ ਮਸ਼ੀਨ ਦੇ ਉੱਤੇ ਨਾ ਪਈਆਂ ਨੇ ਬੂਟ ਪਾ ਕੇ ਖਲੋਤਾ ਤੇ ਉਹਨੂੰ ਤੇਜ਼ ਕਰੀ ਜਾ ਰਿਹਾ ਤੇਜ਼ ਹੋਈ ਆਪ ਰਾਮ ਨੇ ਖੜਾ ਉੱਤੇ ਆਪ ਸਾਦਾ ਖੜਾ ਤੇ ਸਾਜੀ ਭੱਜਣ ਵਾਲੀ ਮਸ਼ੀਨ ਤੇ ਭੱਜਣ ਦੇ ਉਧਰੋਂ ਬੁੜੇ ਨੇ ਆਵਾਜ਼ ਮਾਰੀ ਤੇ ਉਹੀ ਉਹਦੇ ਵੱਲ ਨੂੰ ਮੋੜਤੀ ਭੱਜਣ ਵਾਲੀ ਮਸ਼ੀਨ ਲਿਆ ਮੈਂ ਹਫਤੇ ਬਾਅਦ ਪੁੱਛੀ ਮੈਂ ਕਿਹਾ ਮਸ਼ੀਨ ਕਿੱਧਰ ਗਈ ਕਹਿੰਦਾ ਭੱਜ ਗਈ ਭਾਜੀ ਭੱਜਣ ਵਾਲੀ ਮਸ਼ੀਨ ਲਿਆ ਇੱਕ ਦਿਨ ਘਰ ਆਇਆ ਕਹਿੰਦਾ ਮਸ਼ੀਨ ਕਿੱਥੇ ਗਿਆ ਭਾਜੀ ਕਹਿੰਦਾ ਭਾਜੀ ਭੱਜਣ ਵਾਲੀ ਸੀ ਉਹ ਭੱਜ ਗਈ ਯਾਰ ਏਡੀ ਭੱਜਣ ਵਾਲੀ ਮਸ਼ੀਨ ਹੈ ਇੰਨੀ ਪੁਰਾਣੀ ਹੋ ਗਈ ਉਹ ਭੱਜਦੀ ਸੀ ਕਹਿੰਦਾ ਫਟਫਟ ਜਾਣ ਦੇ ਨਹੀਂ ਮਸ਼ੀਨ ਉੱਥੇ ਹੁੰਦੀ ਭੱਜਣ ਵਾਲੀ ਮਸ਼ੀਨ ਲੈ ਆ ਇਹਦੇ ਭਰਾ ਦੇ ਮਗਰ ਪੁਲਿਸ ਲੱਗੀ ਤੇ ਉਹਨੂੰ ਕਹਿੰਦਾ ਭਾਗ ਗੁਰਜਨ ਭਾਗ ਉਹ ਫੜਿਆ ਗਿਆ ਉਹ ਮਸ਼ੀਨ ਦੇ ਨਾਲ ਸੁੰਡਿਆ ਭੱਜਣ ਵਾਲੀ ਮਸ਼ੀਨ ਤੇ ਸਕੂਲੋਂ ਬੱਚੇ ਲੈਣ ਜਾਂਦੇ ਆ ਯਾਰ ਉਹ ਉੱਥੇ ਖਲੋਤੀ ਰਹਿੰਦੀ ਆ ਯਾਰ ਉਹ ਤੇ ਖਲੋਤੀ ਰਹਿੰਦੀ ਨਹੀਂ ਮੈਂ ਅਸੂ ਨਹੀਂ ਕਰਦਾ ਯਾਰ ਕੋਈ ਟੈਕਨੀਕਲ ਹੋਣੀ ਚਾਹੀਦੀ ਐ ਨੇ ਜੋ ਠੀਕ ਹੈ ਐਂ ਜੀ ਮੈਂ ਵੀ ਕਰਦਾ ਕਿ ਭੱਜਣ ਵਾਲੀ ਮਸ਼ੀਨ ਭੱਜੀ ਏ ਤੇ ਰਿਸ਼ਤੇਦਾਰਾਂ ਨੂੰ ਕਹਿੰਦਾ ਤੁਹਾਡੇ ਹਲ ਤੇ ਨਹੀਂ ਆਈ ਤੁਹਾਡੇ ਹਲ ਤੇ ਨਹੀਂ ਆਈ ਕਿਸੇ ਨੂੰ ਦੱਸਣਾ ਕਿੰਨੀ ਗੱਲਾਂ ਕਰਦੇ ਯਾਰ ਐਵੇਂ ਐਡਮਾਂ ਕਰੀ ਜਾਂਦੇ ਭੱਜਣ ਵਾਲੀ ਮਸ਼ੀਨ ਨੇ ਐਸਾ ਨੇ ਜਿੱਥੇ ਜੋ ਸੀ ਕਹਾਂ ਸੇ ਤੁਮ ਕਹਾਂ ਗਏ ਇਹ ਤਾਂ ਗੱਲ ਫੇ ਤੇਰੇ ਵਾਸਤੇ ਵੀ ਆ ਮੇਰੇ ਵਾਸਤੇ ਨਹੀਂ ਸੱਚ ਤੁਹਾਡੇ ਵਾਸਤੇ ਵੀ ਕਿਉਂ ਮੇਰੇ ਵਾਸਤੇ ਤੁਸੀਂ ਚੁੱਪ ਮੇਰਾ ਤੇ ਮੇਰੇ 9500 ਰੁਪਏ ਦਾ 9500 ਰੁਪਏ ਹਫਤਾ ਹੁੰਦਾ ਸਹੀ ਗੱਲ ਔਰ ਇਹਦਾ ਇਕੱਲੇ ਦਾ ਹਫਤਾ 10 ਦਿਨਾਂ ਦਾ ਸੀ ਚਲੋ ਠੀਕ ਆ ਦੋ ਦਿਨ ਕਾਫਰ ਮਿੱਠੇ ਨੂੰ ਆਪਣੀ ਨਾ ਮਸ਼ੂਕ ਕੋਲੋਂ ਕੁੱਟ ਪੈ ਗਈ ਉਹਨੂੰ ਪਜ਼ੇਬ ਗਿਫਟ ਦਿੱਤੀ ਇਹਨੂੰ ਫੇਰ ਵੀ ਕੁੱਟ ਪੈ ਗਈ ਕਿਉਂ ਆਪਣੇ ਗਿੱਟੇ ਨਾਲ ਘੋਲ ਕੇ ਦੇ ਮਿੱਠੇ ਦਾ ਦੋਸਤ ਇਹਦੇ ਨਾਲ ਗਿਆ ਪਾਰਕ 'ਚ ਚੱਕਰ ਲਾਉਣ ਉਹ ਇਤੋਂ 10 ਫੁੱਟ ਫਾਸਲੇ 'ਤੇ ਚੱਕਰ ਲਾਉਣ ਡਿਆ ਫੇਰ ਬਰਾਬਰ ਹੋ ਜਾ ਕਹਿੰਦਾ ਮੈਂ ਤੇਰੇ ਡਰ ਤੋਂ ਤਾਂ ਦੂਰ ਦੂਰ ਜਾਣ ਡਿਆ ਮੈਂ ਭਾਜੀ ਰਨਿੰਗ ਨਹੀਂ ਕਰਨੀ ਆ ਮੈਂ ਤੇਰੇ ਤੋਂ ਅੱਗੇ ਜਾਣ ਲਈ ਮਿਹਨਤ ਕਰਨੀ ਆ ਕਿ ਤੂੰ ਮੇਰੇ ਲਾਗੇ ਨਾ ਹੋਵੇਂ ਮਿੱਠੇ ਦਾ ਮਿੱਠੇ ਮਸ਼ੂਕ ਨੇ ਇਹਨੂੰ ਕਿਹਾ ਮੈਨੂੰ ਪਜ਼ੇਬ ਗਿਫਟ ਕਰ ਅਗਲੇ ਦਿਨ ਥੱਲੇ ਬਹਿ ਕੇ ਸੋਹਣਾ ਊਂਠ ਦੀ ਹੱਡੀ ਬੰਨਣ ਨੇ ਛੋਟਾ ਹੁੰਦਾ ਸੀ ਪੋਲੀਓ ਵਾਲੀ ਟੀਮ ਹੈ ਇਹਨੂੰ ਵੇਖ ਕੇ ਡੀਜ਼ਲ ਪਾਉਣ ਲੱਗ ਗਏ ਇਹ ਵੀ ਠੀਕ ਆ ਯਾਰ ਤੂੰ ਵਾਹ ਕਿੱਦਾਂ ਦੇ ਮੈਂ ਕੀਤੇ ਕਿਹਾ ਕਿੱਥੇ
ਕੀ ਕੀਤੇ ਆ ਸੋਹਣਿਆ ਕਾਪੀਆਂ ਤੇ ਕਰ ਸਕਦੇ ਹੋ, ਬਰਾਬਰੀ ਨਹੀਂ ਹੋਣੀ। ਠੀਕ ਹੈ ਨਾ? ਰਾਜੂ ਪੰਪ ਵਾਲੀ ਨੋਦਲ ਲਈ ਆਹੋ। ਉਹ ਜੇਬ 'ਚ ਲਾ ਕੇ ਤੇ ਗੇਟੀ ਕਰਨ ਦਿਆ ਕਿਤੋਂ ਉਸਤਾਦ ਜੀ ਦੁਕਾਨ ਤੋਂ ਮਾਚਸ ਲਈ ਉਹਨੇ ਕਿਹਾ 5 ਰੁਪਏ ਦੀ, ਕਹਿੰਦਾ ਘੱਟ ਕਰ। ਮੈਂ ਕਿਹੜੇ ਅੱਗ ਬਾਲਣੀ, ਸਿਰਫ ਕੰਨਾਂ 'ਚ ਹੀ ਫੇਰਨੀ। ਆਹੋ ਪਕਾਨੇ ਵਾਲੀ ਗੈਸ ਨਹੀਂ ਹੁੰਦੀ, ਉਹਦੇ ਨਾਲ ਰੋਟੀਆਂ ਪਕਾਉਂਦੇ ਕਿਚਨ 'ਚ ਬੜਾ ਰੋਟੀਆਂ ਸਾਰੀਆਂ ਉੱਡਣ ਡੀਆਂ ਕਿਸੇ ਨੂੰ ਨਹੀਂ ਕਰਦੀ। ਦਾਦਾ ਗੋਮੇ 'ਚ ਗਿਆ ਸਾਜ ਇਹਦਾ ਰੋਟੀਆਂ ਪੱਕ ਤਾਂ ਗਈ ਥੱਲੇ ਪਕਾਣੇ ਵਾਲੀ ਗੈਸ ਤੇ ਉਹ ਫੁਲਕੇ ਨਹੀਂ ਹੁੰਦੇ, ਫੁਲਕੇ ਸਾਰੇ ਚਾਦਰਾਂ ਲੱਗੇ ਸਾਲਨ ਲੈ ਕੇ ਆਪਾਂ ਥੱਲੇ ਕੜਾ ਸਾਜ ਲਾ ਇਹਨੂੰ ਥੱਲੇ। ਆ ਇਫਤਤਾਮਾਂ ਤੇ ਉੱਡਣਾ ਸਟੇਚੂ ਨਹੀਂ ਲਾਇਆ ਹੁੰਦਾ ਉਹਨਾਂ ਨੇ, ਉਹਨੂੰ ਕਹਿੰਦਾ ਤੇਰੇ ਚੁੱਕ ਪਈ ਆ, ਉਹ ਕਹਿੰਦੇ ਤੇ ਕਿਹੜਾ ਸਾਜੀ ਦਾ ਦਾਦਾ ਮਰ ਗਿਆ। ਕੀ ਆ ਥੋੜ੍ਹਾ ਗੱਲ ਕਰ ਝੁਕਾ ਕਰ ਲੈ ਤੇਰਾ ਭਰਾ। ਨਹੀਂ ਤੂੰ ਹੁਣ ਆਇਆ ਵਾ ਉਹਦੇ ਉਹ ਮਿਹਨਤ ਜ਼ਿਆਦਾ ਕਰਦੇ ਆ ਕਿ ਯਾਰ ਇਹ ਨਾ ਮੈਂ ਪੌਜ਼ ਹੀ ਨਾ ਦਵਾਂ। ਇਹ ਪਹਿਲੇ ਆ ਗਿਆ, ਇਹਨੇ ਜੋ ਕਾਲੂ ਹੈ ਇਹਨੇ ਬੂਹਾ ਖੋਲਿਆ ਤੇ ਕਾਲੂ ਬਣਾ ਰੇਸ ਦੇ ਨਾਲ ਬੂਹਾ ਖੋਲੇ ਕਾਲੂ ਤੂੰ ਕਿੱਥੇ ਚੱਲਿਆ? ਮੈਂ ਕਿਹਾ ਕਾਲੂ ਜੀ ਆਉਣ ਤੇ ਬੱਚਾ ਵਾ ਕੋਈ ਨਾਲ ਮਾਂ ਡਾਇਰੈਕਟ ਤੁਹਾਡੇ ਕੋਲ ਆਇਆ ਸਿੱਧਾ। ਇਹਨੂੰ ਬਾਹਰ ਦੇ ਮੁਲਕ ਅੰਗਰੇਜ਼ਾਂ ਨੇ ਉਸਤਾਦ ਜੀ ਫਰਾਂਸ 'ਚ ਛਿੱਤਰ ਫੇਰੇ ਤੇ ਗੁੱਸੇ ਨਾਲ ਐਫਲ ਟਾਵਰ ਢਿੱਲਾ ਕਰ ਰਿਹਾ। ਵੱਡਾ ਰਹਿ ਮੈਂ ਬੂਬਾ ਕਹਿੰਦੀ ਮੈਨੂੰ ਪਜੇਬਾਂ ਦੇ ਤੇ ਧਾਗੇ ਨਾਲ ਅੰਗੂਰ ਬੰਨ ਕੇ ਦੇ ਦਿੱਤੇ, ਕਹਿੰਦਾ ਹੈ ਤੁਸੀਂ ਤਾਂ ਕਿ ਇਹ ਤਾਂ ਮੈਂ ਉਹੀ logical ਯਾਰ ਲੌਜੀਕ ਛੱਡ ਦਿਓ, ਜਿੱਦਾਂ ਦੀਆਂ ਤੁਸੀਂ ਕਰਦੇ ਹੋ ਮੈਂ ਇਦਾਂ ਦੀਆਂ ਮੈਂ ਕਰੀ ਜਾਵਾਂ, ਮੈਂ ਬੋਲੀ ਜਾਵਾਂ ਜਿੱਦਾਂ ਦੀਆਂ ਕਰਦੇ ਹੋ। ਤਿੰਨ ਮੂਲੀਆਂ ਆਹ ਕਾਮੇਡੀਅਨ ਕਿੰਗ ਉਹ ਸ਼ਹਜ਼ਾਦੇ ਚੱਲ। ਤਿੰਨ ਮੂਲੀਆਂ ਘਮਾਉਂਦੇ ਆ, ਮੈਂ ਕਿਹਾ ਇਹ ਕਹਿੰਦਾ ਕੁੰਗੂ ਫੂ ਆ। ਇਹ ਭਾਜੀ ਸਾਫ ਸੁਥਰੀ ਸ਼ਰਟ ਪਾਈ ਹੈ ਨਾ ਤੇ ਹਲਕੇ ਡੌਲੇ ਦਾ ਟਾਕੀ ਵੀ ਮਾਰੀਦੀ ਆ। ਡੌਲੇ ਕਿੱਡੇ ਮਾਰੇ ਕਿਤੇ ਤੇਗ ਛੱਡ ਕੇ ਆਇਆ ਘਰ ਤੇ ਡੌਲੇ ਆ ਕਿ ਸ਼ਾਖ ਆ ਉਹਦੇ ਵੀ ਟਾਕੀ ਮਾਰਨੀ। ਆਹ ਵੀ ਦੇਖੋ ਡੌਲੇ ਕਿੱਡੇ ਕਾਲੇ ਜਿਹੇ, ਸ਼ਰਟ ਕਿੱਡੀ ਹਦਾਇਤ ਲਈ ਪਾਈ ਹੈ ਤੂੰ। ਡੌਲੇ ਚੱਕ ਲੈ ਲਾ, ਡਾਲੇ ਥੱਲੋਂ ਨਿਕਲਿਆ। ਦੇਖੋ ਮਾੜਾ ਕੰਮ ਨਹੀਂ ਸਹੀ ਹੈ। ਉਹ ਡੌਲੇ ਹੋਰ ਤਰ੍ਹਾਂ ਸਿੱਟਾ ਲਾ ਟੋਟੇ ਲਾਉਣੇ ਡੌਲੇ ਤੇਰੇ ਯਾਰ। ਡੌਲੇ ਆ ਇਹ ਤੇ ਤਸ਼ੱਦਦ ਇਹ ਤੇ ਮਿੱਠੇ ਤੂੰ ਐਵੇਂ ਇੱਕਦਮ ਚੜਾਈ ਕੀਤੀ। ਚੜਾਈ ਨਹੀਂ ਕੀਤੀ, ਅੱਗੇ ਉੱਤੇ ਤਾਂ ਮੈਨੂੰ ਦੇਖਿਆ ਹੀ ਨਹੀਂ ਕੁਝ, ਤੂੰ ਐਵੇਂ ਨਜਾਇਜ਼ ਉੱਤੇ ਹੋ ਕੇ ਬੈਠਾ ਵਾ। ਡੌਲੇ ਹੀ ਮਾਰੇ ਆ ਐਂਡ ਤੇ ਹਲਕੀ ਜਿਹੀ ਫੁਹਾਰਾ ਮਾਰ। ਇੱਕ ਹਾਰਮੋਨੀਅਮ ਵਾਲੇ ਨੂੰ ਕਹਿੰਦਾ ਟਾਈਪਰਾਈਟਰ ਆ। ਓਏ ਬੇਟੇ ਉਹ ਗਾਣਾ ਹੋ ਗਿਆ ਟਾਈਪਰਾਈਟਰ ਕੀ ਹੁੰਦਾ ਵਾ। ਇਹਦਾ ਇੱਕ ਭਰਾ ਮਸਤ ਜੀ ਕਹਿੰਦਾ ਉਹਨੇ ਹਫ਼ਤੇ 'ਚ ਇੰਨੀਆਂ ਰਾਲਾਂ ਜੋੜ ਲੀਆਂ ਉਹ ਨਹੀਂ ਜੁੜਦੀਆਂ ਹੋਣੀਆਂ ਬੇਟੇ ਕੋਲ। ਡੱਬਾ ਭਰ ਲਿਆ ਕਰਦਾ ਉਹਨੂੰ ਰਾਲਾਂ ਦਾ। ਬੈਂਕ ਅਕਾਊਂਟ ਸੀ ਤੇ ਪੈਸੇ ਯਾਰ ਬੈਂਕ ਅਕਾਊਂਟ ਸੀ ਤੇ ਪੈਸੇ ਗਿਣਨ ਵਾਲੀ ਮਸ਼ੀਨ ਹੀ ਰੱਖੀ ਨਾਲ ਮਸਤ ਭਰਾ ਬਿਠਾਇਆ ਐਂ ਕਰਕੇ। ਯਾਰ ਉਸਤਾਦ ਜੀ ਮਸ਼ੀਨ ਬੈਂਕ 'ਚ ਪਾਸ ਜਮਾ ਕਰਾ ਕੇ ਬਾਹਰ ਗਾਰਡ ਨੂੰ ਆ ਕੇ 1000 ਦੇਣ ਦਾ ਧਿਆਨ ਰੱਖੀ ਵਾ। ਤੂੰ 500 ਜਮਾ ਕਰਾ ਮੰਮਾ 20,000 ਰੁਪਇਆ ਬੈਂਕ 'ਚ ਜਮਾ ਕਰਾਇਆ ਤੇ ਬਾਹਰ ਆ ਕੇ ਗਾਰਡ ਨੂੰ ਵੀ 1000 ਦੇ ਦਿੰਦੇ, ਕਹਿੰਦਾ ਤੇਰਾ ਮੇਰਾ ਲਹਿਦਾ ਹਿਸਾਬ। ਯਾਰ ਉਸਤਾਦ ਜੀ ਇਹ ਅੰਦਰ ਤਾਂ ਨਹੀਂਗਾ। ਮੈਡੀਕਲ ਸਟੋਰ ਕੋ ਮਾਸਕ ਲੈ ਕੇ ਨਾ ਮਾਸਕ ਪਾ ਕੇ ਨਾ ਕਾਂਟੇ ਜੋ ਕੁਛ ਹੈਗਾ ਉਹਨੂੰ ਹੀ ਲੈ ਕੇ ਉਹਨੂੰ ਕੋਈ ਦਜ਼ਾ ਤਾਂ ਲੈ ਕੇ ਸੀ ਯਾਰ 2000 ਰੁਪਏ ਲੈ ਕੇ ਤੇ ਪਾਵਰ ਬੈਂਕ 'ਚ ਜਮਾ ਕਰਾ। ਵਾਹ ਓਏ ਇਹਦੇ ਚੱਕਰੇ ਜਾਵਾਂ। ਬੜੇ ਦੀ ਦਵਾਈ ਮੋਟ ਜੀ ਤਾਂ ਕੋਕ ਨੂੰ ਕਹਿੰਦੇ ਹਾਂ ਦੱਸ ਕੇ ਚ ਜੇ ਨਾ ਬੁੱਝੀ ਤੇ ਮੈਂ ਨਹੀਂ ਖਾਣ ਦੇਣੀ। ਹੁਣ ਇਹਨੂੰ ਵਿਚਾਰੇ ਨੂੰ ਸਾਹ ਦਾ ਮਸਲਾ ਬਣਿਆ, ਉਹਦਾ ਇਹਨੇ ਹਿੱਲਰ ਲਕੋ ਕੇ ਕਹਿੰਦਾ ਪਹਿਲੇ ਦਾਗ ਕੀਤਾ। ਯਾਰ ਆਮਾ ਡਰਾਈ ਫਰੂਟ ਤੋਂ ਰਾਤ ਨੂੰ ਥੋੜਾ ਡਰਾਈ ਫਰੂਟ ਇਕੱਠਾ ਕਰਕੇ ਨਾ ਥੱਲੋਂ ਤੇ ਲੈਟ ਲਾ ਕੇ ਉਹਦੇ ਕੀ ਲਾਇਆ ਸਾਹਮਣੇ, ਉਹਦੇ ਸਾਹਮਣੇ ਲਾ ਕੇ ਬੈਠਾ ਬੇਟਾ ਉਹ ਬੜੀ ਬੋਰੀ ਯਾਰ ਉਹ ਵੀ ਬੰਦਾ ਅਖੀਰ ਹੀ ਹੈ ਯਾਰ, ਅੱਲਾਹ ਉਹਦੀ ਜ਼ਿੰਦਗੀ ਕਰ। ਉਸਤਾਦ ਜੀ ਉਹ ਜਦੋਂ ਵੀ ਜਾਂਦਾ ਨਾ ਕੋਈ ਵੀ, ਉਹ ਇੱਕ ਲਿਫਾਫਾ ਹੀ ਇਹਦੇ ਵਿੱਚ ਕਾਜੂ ਪਿਸਤਾ ਬਦਾਮ ਇਹ ਬੜਾ ਸਾਰਾ ਉਹ ਪਲੇਟ ਦੇ ਵਿੱਚ ਡਿਸਪੋਜ਼ ਵਿੱਚ ਦਿੰਦਾ। ਬੜਾ ਪਿਆਰ ਯਾਰ ਬੰਗਾਲੀ ਤੋਂ ਸਵੇਰੇ ਨਹੀਂ, ਕੋਈ ਵੀ ਜਾਂਦਾ ਨਹੀਂ ਕਰਦਾ ਵੀ ਕੋਈ ਵੀ ਆਪਣਾ ਨਾ ਵਿੱਚ ਉਹ ਕਮ ਸ ਕਮ ਲਿਫਾਫਾ ਨਾ 700-800 ਰੁਪਏ ਦਾ ਬਣਦਾ, ਉਹ ਜਿਹੜਾ ਤੁਹਾਨੂੰ ਦਿੰਦਾ ਉਹ ਕੋਈ ਵੀ ਨਹੀਂ ਹੁੰਦਾ। ਉਹ ਚਾਰ ਹੀ ਉਹਦਾ ਐਸਾ ਵਿਕਣ ਲੱਗ ਪਿਆ। ਉਦੋਂ ਮੈਂ ਗਿਆ ਵੀਡੀਓ ਬਣਾਈ ਇੱਕ ਉਹਨੇ ਪਾਤੀ, ਕਹਿੰਦਾ 4 ਭੇਜੀ ਜੋ। ਸਾਰੀ ਉਹਦਾ ਡੇਰਾ ਬਣ ਨਹੀਂ ਪਹਿਲੇ ਨਹੀਂ ਸੀ। ਡਿਸਪਲੇ ਨਹੀਂ ਨਾ ਸੀ। ਉਸਤਾਦ ਜੀ ਉਹ ਚਾਰ ਜਿਹੜਾ ਹੈਗਾ ਉਹ ਬਾਹਰ ਤੋਂ ਕੋਈ ਭੇਜਣ ਦਾ ਕੋਈ ਤਰੀਕਾ ਦੱਸੋ। ਕੀ ਭੇਜਣ ਦਾ, ਕਿੱਦਾਂ ਭੇਜਾਂ, ਮੈਨੂੰ ਇੰਨਾ ਲੋਕੀ ਕਹਿ ਰਹੇ। ਦਫ਼ਤਰੋਂ ਬਾਹਰ ਭੇਜਣ ਦਾ ਤਰੀਕਾ ਲੱਭਣ ਦਿਆ ਵਾ, ਬਾਕੀ ਕੋਈ ਨਹੀਂ। ਉਹ ਨਹੀਂ ਯਾਰ ਕਹਿਣ ਦੇ ਨੇ ਯਾਰ, ਦੋਸਤ ਬਾਪ ਕਹਿ ਰਹੇ ਨੇ ਕਿਉਂਕਿ ਅਚਾਰ ਉਸਤਾਦ ਜੀ ਫੇਵਰਟ ਅਚਾਰ ਹੋਇਆ। ਯਾਰ ਲੇਕਿਨ ਕਿੱਦਾਂ ਭੇਜਾਂ ਮੈਂ ਤੁਹਾਨੂੰ ਪੁੱਛਣ ਡਿਆ। ਉਹ ਫਰੈਂਕੀ ਆਇਆ, ਮੈਂ ਉਹਦੇ ਹੱਥ 4 ਡੱਬੇ ਉਹਨੂੰ ਪੈਕ ਕਰਕੇ ਭੇਜੇ ਨੇ, ਉਹਨੇ ਇੱਕ ਵੀ ਨਹੀਂ ਲੈ ਗਿਆ, ਕਹਿੰਦਾ ਮੇਰੇ ਕੋਲ ਜਗ੍ਹਾ ਨਹੀਂ ਸੀ। ਹੁਣ ਮੈਂ ਨਹੀਂ ਮੇਰੇ ਕੋਲ ਜਗ੍ਹਾ ਹੈ ਵੇ, ਜਗ੍ਹਾ ਮੇਰੇ ਕੋਲ ਹੈ ਲੇਕਿਨ ਮੈਂ ਨਾਲ ਆ, ਯਾਨੀ ਕਿ ਤੁਸੀਂ ਇੱਕ ਡੱਬਾ ਬਾਹਰ ਭੇਜਣਾ ਤੇ ਇੱਕ ਮੈਨੂੰ ਵੀ ਦੇਣਾ, ਆਸਟ੍ਰੇਲੀਆ ਦੇ ਵਿੱਚ ਲੈ ਕੇ ਜਾਣੇ। ਇੱਕ ਨੇ ਇੱਕ ਲੱਗਣ ਡਿਆ। ਉਸਤਾਦ ਜੀ ਮੈਨੂੰ ਦੱਸੋ ਆਸਟ੍ਰੇਲੀਆ 'ਚ ਕਿੱਦਾਂ ਲਿਜਾਵਾਂ ਮੈਂ ਡੱਬੇ? ਗੈਟ ਬਾਈ ਉਸਤਾਦ ਜੀ ਉਹਦੀ ਡਿਸਟ੍ਰੀਬਿਊਸ਼ਨ ਦੇਣੀ ਕਿ ਮੈਨੂੰ? ਓਕੇ ਮੈਨੂੰ ਦੇ ਦਿਓ ਉਸਤਾਦ। ਡਿਸਟ੍ਰੀਬਿਊਸ਼ਨ ਇਹਨੂੰ ਦਿਓ ਜੀ। ਉਹਦੀ ਮੈਂ ਤੈਨੂੰ ਡਿਸਟ੍ਰੀਬਿਊਸ਼ਨ ਦੇ ਦੇਣੀ ਠਹਿਰ ਜਾ। ਮੈਂ ਤਾਂ ਕਹੂੰਦਾ ਛੋਟੇ ਹੁੰਦਾ ਪਿੱਟਣ ਡਿਆ ਵੀ ਉਸਤਾਦ ਜੀ ਕਿਤੇ ਸਾਨੂੰ ਦਿਓ 100 ਡੱਬਾ। ਭਰਾ ਕਿੰਨੇ ਵੇਲੇ ਫਿਰਨ ਡਿਆ, ਅਤਵਾਰ ਯਾਰ ਪੀਰ ਯਾਰ ਲੋਇਆ ਮੰਜੇ ਤੇ ਚਾਰ ਲੱਗਾ ਹੋ ਜਾਨੀ ਦਾ ਚਾਰ ਔਰਤਾਂ ਨੇ ਇੰਜ ਚੁੱਕਣਾ ਵਾ। ਹੁਣ ਜਿਹੜੀਆਂ ਪੀਰ ਬਾਜ਼ਾਰ ਮਾਈਆਂ ਲੈ ਕੇ ਬੈਠੀਆਂ ਉੱਥੇ ਨਾਲ ਜੋ ਉਸਤਾਦ ਦੇ ਡੱਬੇ ਖੁੱਲਣੇ ਆ, ਇੱਕ ਪਾਸੇ ਮਾਈਆਂ ਦਾ ਚਾਰ ਇਹਦੇ ਨਾਲ ਕੀ ਕਾਰੋਬਾਰ ਕਰਨਾ ਕਿਸੇ ਨੇ? ਸਿਰ ਖਾਈ ਜਾਣਾ। ਸਾਜੇ ਦੀ ਮਸ਼ਹੂਰੀ ਚਲਾਉਨੇ ਆ
ਹਰ ਟੀਵੀ ਦੇ ਵਿੱਚ ਹਰ ਚੈਨਲ ਦੇ ਉੱਤੇ ਉਹਦੀ ਬ੍ਰੇਕ ਆਵੇ, ਉਹਦੇ ਵਿੱਚ ਤੁਹਾਡੀ ਮਸ਼ਹੂਰੀ ਹੋ ਜਾਣੀ। ਹੁਣ ਰਾਤੀ ਕੀ ਸੀਨ ਹੋਇਆ ਉਸਤਾਦ ਜੀ, ਮੈਂ ਬਿਜ਼ਨਸ ਕਲਾਸ 'ਚ ਲੋੜੋਂ ਆ ਰਿਹਾ ਤੇ ਆ ਮੈਂ 36 ਨੰਬਰ 37 ਨੰਬਰ ਆ ਸੀਟ ਲਾਹੌਰੋਂ ਕਿੱਧਰੋਂ ਆ ਰਿਹਾ ਸੀ ਤੂੰ? ਲੋੜੋਂ ਮੈਂ ਫੈਸਲਾਬਾਦ ਆ ਰਿਹਾ ਸੀ। ਤੂੰ ਹਟਦਾ ਨਹੀਂ? ਕੀ ਉਸਤਾਦ ਜੀ? ਅੱਛਾ ਮੈਂ ਕੰਮ ਗਿਆ ਸੀ ਕੋਈ 2 ਘੰਟੇ ਦਾ। ਨਹੀਂ, ਤੂੰ ਮਹੀਨੇ 'ਚ 2 ਵਾਰੀ ਲਾਹੌਰ ਜਾਂਦਾ ਵਾ, ਇੰਨਾ ਲਾਹੌਰ ਤੇ ਤੇਰੇ ਜਿੰਨੀ ਆਮਦਨ ਵਾਲਾ ਬੰਦਾ ਤੇ ਜਾਂਦਾ ਹੀ ਨਹੀਂ। ਨਹੀਂ ਜਾਂਦਾ। ਨਹੀਂ ਉਸਤਾਦ ਜੀ, ਅੱਬੂ ਵੀ ਨਾਲ ਗਏ ਸੀਗੇ। ਅੱਛਾ ਉਹ ਵੀ ਇਸ ਪਾਸੇ ਲਾ ਲੇ। ਉਹ ਭਾਈ ਕੀ ਗੱਲ ਹੋ ਗਈ ਆ? ਨਹੀਂ ਮੈਂ ਗਿਆ ਉਸਤਾਦ ਜੀ, ਮੈਂ ਵੈਸੇ ਤੁਹਾਨੂੰ ਦੱਸਣ ਦਿਆ, ਮੈਨੂੰ ਇੱਕ ਬੰਦੇ ਨੇ ਭੇਜੀ ਇੱਕ ਵੀਡੀਓ ਛੋਟੀ ਜਿਹੀ, ਮੈਨੂੰ ਨਾ WhatsApp ਕੀਤੀ ਉਹਨੇ ਦੱਸਿਆ, ਕਹਿੰਦਾ ਯਾਰ ਮੈਂ ਆ ਰਿਹਾ ਸੀ, ਸਫ਼ਰ ਕਰ ਰਿਹਾ, ਤੇ ਕਹਿੰਦਾ ਜਿਹੜੀ ਸੀਟ ਦੇ ਪਿੱਛੇ LCD ਲੱਗੀ ਹੁੰਦੀ, ਉਹ ਕਹਿੰਦਾ ਮੈਂ ਉਹ ਵੇਲਾ ਸੀ, ਮੈਂ ਕਿਹਾ ਚਲੋ ਮੈਂ ਦੇਖਾਂ। ਉਹਨੇ ਵੀਡੀਓ ਵਾਲਾ ਆਪਸ਼ਨ ਖੋਲਿਆ, ਫਿਰ ਉਹਨੇ ਉਹ ਡਰਾਮੇ ਵਾਲਾ ਕੱਢਿਆ ਤੇ ਵਿੱਚ ਜਾਨੀ ਕੀ ਚਾਹ ਵੀ ਹਾਂਜੀ। ਹਾਂ, ਮੈਂ ਵੀ ਗਿਆ ਤੁਹਾਡੇ ਸੀ ਰੋਡ ਉਸਤਾਦ ਸ਼ੋਅ, ਜੀ। ਤੁਹਾਡੇ ਉਹ ਡਿਜ਼ਾਬ ਚੱਲ ਰਹੇ ਉਸਤਾਦ ਜੀ, ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ, ਕਹਿੰਦਾ ਆ ਚੈੱਕ ਕਰ। ਅੱਜ ਪਤਾ ਲੱਗਿਆ ਤੈਨੂੰ? ਉਹ ਸਾਨੂੰ ਕਿਤੇ ਮੈਨੂੰ ਰਾਤੀ ਪਹਿਲੇ video ਬੰਦੇ ਉਹ ਸਾਡਾ ਕੇਬਲ ਤੇ ਸਾਈਵਾਲ ਉਹ ਕਾਲਾ ਹਾਂਜੀ, ਕੇਬਲ ਤੇ ਚੱਲ ਰਿਹਾ ਕੇਬਲ ਤੇ ਪ੍ਰੋਗਰਾਮ। ਉਹ ਕੇਬਲ ਹੋਰ ਦਾ ਇੱਕ ਲੈਦਾ ਸਿਸਟਮ ਹੈ ਨਾ ਟੀਵੀ ਤੇ, ਉਹ ਬੱਸਾਂ 'ਚ ਚੱਲ ਰਹੇ ਸਾਡੇ ਸ਼ੋਅ। ਬੜੀ ਦੇਰ ਪਹਿਲੇ ਤਾਂ ਬੜੀ ਦੇਰ ਪਹਿਲੇ ਚੱਲਦੇ ਆ। ਉਹ ਦਰਮਿਆਨ 'ਚ ਵੱਡੀ LCD ਲੱਗੀ, ਮੈਂ ਤੇ ਰੋਡ ਸ਼ੋ ਮੈਂ ਆਪ ਵੇਖਿਆ ਹੀ ਚੱਲਦਾ ਕਿਤੇ। ਹਾਂਜੀ ਵੱਡੀ ਬੱਸ ਦੇ ਵਿੱਚ ਪਾ ਕੇ ਮੈਂ ਬੈਠਾ ਰਿਹਾ। ਟ੍ਰਿਬਿਊਟ ਕੀਤਾ, ਮੈਂ ਇੱਕ ਗੱਡੀ 'ਚ ਬੈਠਾ, ਉਹਨਾਂ ਨੇ ਮੈਨੂੰ ਟ੍ਰਿਬਿਊਟ ਕੀਤਾ ਵਾ। ਕੀ ਕੀਤਾ? ਉਹ ਜਿਹੜਾ ਕਹਿੰਦੇ ਹਨ ਭਾਜੀ ਉਹ ਟ੍ਰਿਬਿਊਟ ਭਲਾ ਕਿੱਦਾਂ ਕੀਤਾ ਵਾ? ਵਿਰਾਨੇ 'ਚ ਲਾਤਾ ਉਹਨੇ। ਹੁਣ ਕਾ ਤੁਰ ਕੇ ਔਖਾ ਹੈ ਤੁਰ ਕੇ। ਟਰਬਿਊਟ ਪੀਰਾਂ ਨੂੰ ਗਾਲਾਂ ਕੱਢਣ ਦਿਆ, ਉਹ ਸਾਹਮਣੇ ਆਇਆ, ਕਹਿੰਦਾ ਮੈਂ ਤਾਂ ਸਕ੍ਰਿਪਟ ਦੀ ਰੈਸਲ ਕਰਨ ਦਿਆ। ਲੈ ਯਾਰ ਸਵੇਰੇ ਸਵੇਰੇ ਬੰਗਾਲੀ ਵਾਲੇ ਨੂੰ ਲੱਸੀ ਪਿਲਾ ਕੇ ਹਾਂ। ਇੱਥੋਂ ਲਾਈਨ ਸਾਫ਼ ਹੀ ਨਹੀਂ ਕੀਤੀ। ਜਿਹੜਾ ਬੰਦਾ ਕਹਿੰਦਾ ਇੱਥੇ ਕੀ ਲਗਾਉਂ, ਲੱਸੀ ਪੀਤੀ ਹੋਣੀ ਉਹ ਲੱਗੀ ਹੋਣੀ। ਇਹ ਤਾਂ ਸਾਫ਼ ਕਰ। ਚੱਲ ਥੱਲੇ ਐਂ ਕਰਕੇ ਉੱਤੋਂ ਹੀ ਐਂ ਕਰੀ ਜਾ ਰਿਹਾ, ਸ਼ਾਮ ਤੱਕ ਦੱਸਦਾ ਰਿਹਾ। ਨਹੀਂ ਸਾਰੀ ਡਾਕਟਰ ਨੇ ਮੈਨੂੰ ਕਿਹਾ ਠੀਕ ਖੁਰਾਕ ਦਾ, ਤੇ ਮੈਂ ਆਪਣਾ ਕੇਅਰ ਕਰ ਰਿਹਾ। ਉਹਨੇ ਤੈਨੂੰ ਜਵਾਬ ਦਿੱਤਾ ਕਹਿੰਦਾ ਮੈਂ ਬੰਗਾਲੀ ਲੱਸੀ ਪੀਣੀ ਆ। ਉਹ ਦੁਕਾਨ ਵਾਲਾ ਆਵਾਜ਼ ਮਾਰ ਕੇ ਕਹਿੰਦਾ ਆ ਤੈਨੂੰ ਬੰਗਾਲੀ ਲੱਸੀ ਪਿਲਾਈ। ਅੰਗਾਲੀ ਬੰਗਾਲੀ ਲੱਸੀ ਪੀਣੀ ਸੀ ਤੇ ਬੰਗਾਲ ਚਲਾ ਗਿਆ। ਮੋਟਾ ਵੀ ਇੱਕ ਸਾਜੀ ਰਾਤੀ ਮੈਂ ਸੱਚੀ ਮੁੱਚੀ ਮੈਂ ਡਾਕਟਰ ਕੋਲ ਗਿਆ। ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਤੁਸੀਂ ਬਹੁਤ ਲੇਟ ਆਏ। ਕਿਉਂ? ਓਏ ਲੇਟ ਹੋ ਜਾਏ। ਉਦੋਂ ਤਾਸ਼ ਵਿਛਾ ਕੇ ਬਹਿ ਗਏ ਸੀ। ਤਾਲਾ ਲਾਉਂਦੇ ਆ ਸੀਗਾ, ਕਹਿੰਦਾ ਤੂੰ ਬਹੁਤ ਲੇਟ ਆਇਆ ਯਾਰ। ਨਹੀਂ, ਉਹਨੇ ਜਵਾਬ ਦੇ ਦਿੱਤਾ। ਨਹੀਂ ਉਹ ਸਾਜੀ ਜਵਾਬ ਨਹੀਂ ਦਿੱਤਾ। ਉਹਨੇ ਸਾਜੀ ਮੈਨੂੰ ਇੱਕ ਗੋਲੀ ਦਿੱਤੀ, ਕਹਿੰਦਾ ਫੈਸਲ ਸਾਹਿਬ ਆ ਤੁਸੀਂ ਗੋਲੀ ਖਾਣੀ ਹੈ ਤੇ ਤੁਸੀਂ ਸਵੇਰੇ ਐ ਨਹੀਂ ਉੱਠਣਾ ਜਿਵੇਂ ਕੋਈ ਟੈਨਸ਼ਨ, ਤੇ ਮੈਨੂੰ ਤੁਸੀਂ ਯਾਦ ਆਏ। ਮੈਂ ਕਿਹਾ ਉਸਤਾਦ ਜੀ ਨੇ ਵੀ ਖਾਧੀ ਮੇਰੇ ਬੋਲਾਂ ਦਾ। ਮੈਂ ਉਹਦਾ ਜੀ ਇੱਕ ਗੋਲੀ ਖਾਧੀ, ਮੇਰੇ ਕੋਲ ਉੱਠ ਹੀ ਨਹੀਂ ਗਿਆ। 3 ਵਜੇ ਮੇਰੀ ਅੱਖ ਖੁੱਲੀ ਤੇ ਸਿਰ ਮੇਰੇ ਨਾਲ ਹੀ ਨਹੀਂ ਹੈ। ਤੇ ਬੇਗਮ ਕਹਿੰਦੀ ਵੇਖ ਲਓ ਐਸੀ ਵਜ੍ਹਾ ਤੋਂ ਉਹਨਾਂ ਨੇ ਬੋਲਣਾ ਕਿ ਤੁਸੀਂ ਲੇਟ ਸਾਰੇ ਪਹੁੰਚੇ ਹੁੰਦੇ 2 ਵਜੇ 1 ਵਜੇ ਤੁਸੀਂ ਲੇਟ ਜਾਂਦੇ ਹੋ, ਪਤਾ ਨਹੀਂ ਕੀ ਹੈ ਇਹ ਉਹ। एकदम उठे नहीं जा रहा मेरा सिर ਜਿਹੜੀ मेरे ਦੀ नाल। ਗੋਲੀ ਹੁੰਦੀ ਨਾ ਫੈਸਲਾ ਮੈਨੂੰ ਜਸਟ ਹੋਣ ਲੱਗਿਆ ਕੁਝ ਦਿਨ ਲੱਗਦੇ ਹੁੰਦੇ। अच्छा जी ਹਾਂਜੀ ਪਹਿਲੇ ਇਦਾਂ ਕਰ। ਪਹਿਲੇ 7 ਮੈਂ 15 ਦਿਨ ਦੀ ਮੈਂ ਕਿ 9 ਗੋਲੀਆਂ ਦੇਤੀਆਂ ਖਾਣ ਨੂੰ, 9 ਸਵੇਰ ਨੂੰ 9 ਸ਼ਾਮ ਨੂੰ। ਨੋ ਕਦੋਂ ਯਾਰ ਮੈਂ ਤੈਨੂੰ ਕਿਹਾ ਵਾ ਦੋ ਗੋਲੀਆਂ ਦਿੱਤੀਆਂ ਨੇ ਉਹਨਾਂ ਨੇ ਸਵੇਰੇ ਨਾਸ਼ਤੇ ਤੋਂ ਬਾਅਦ ਖਾਣੀਆਂ, ਫਿਰ ਉਸ ਤੋਂ ਬਾਅਦ 4 ਗੋਲੀਆਂ ਖਾਣੀਆਂ ਨੇ ਰਾਤ ਨੂੰ। ਇੰਨੀਆਂ ਗੋਲੀਆਂ ਤੇ ਪੰਜਾਬੀ ਫਿਲਮ ਦਾ ਹੀਰੋ ਨਹੀਂ ਖਾ ਰਿਹਾ ਜੀ ਤੁਸੀਂ ਜਾਈ। ਓਏ ਉਹ ਬਹੁਤ ਖਾਂਦੇ ਹੀ, ਉਹ ਤਾਂ ਕੁੜੀਆਂ ਫਿਲਮ ਵੇਖੀ ਪਹਿਲੀ ਵਾਰੀ। ਸ਼ਫਕਤ ਚੀਮਾ ਸਾਹਿਬ ਐ ਮਾਂ ਵਿੱਚੀ ਵੇ ਨਾ ਓਏ ਜਿਵੇਂ ਝੋਲੀ ਨਹੀਂ ਫੇਰਦਾ ਕੋਈ ਲੱਥਾਂ ਰੋਕਦੇ ਜਦੋਂ ਐਵੇਂ ਝੋਲੀ ਫੇਰਦੇ ਨੇ ਗੋਲੀਆਂ ਲੈਣ ਲਈ ਵੀ ਆ ਬੱਚੇ ਨੂੰ ਵੱਜ ਰਹੀ ਅੱਗੇ ਆ ਕੇ ਉਹ ਕੋ ਖਾ ਰਹੇ ਨੇ ਜਿਹਨੂੰ ਅੱਜ ਨੂੰ ਸਾਰਿਆਂ ਕੋ ਖਾ ਖੂ ਕੇ ਐਂਡ ਤੇ ਜਦੋਂ ਦੇਖਿਆ ਵੀ ਦੁਸ਼ਮਣ ਮਰ ਗਏ ਉਦੋਂ ਟੇਕ ਕੇ ਕਹਿੰਦੇ ਲਓ ਭਾਜੀ ਹੋਵੇ ਤੇ ਇੱਕ ਮਾਮਾ ਮੰਨਦਾ ਹੀ ਬਖਤੂ ਬੱਕੂ ਮਾਰ ਮੁਰ ਕੇ ਆਉਂਦਾ ਫੇਰ ਜੀਦੇ ਪਏ ਹੁੰਦੇ ਉੱਥੇ। ਆਹੋ ਆਹੋ ਨਾ ਜਿਹੜੀ ਮੈਂ ਵੇਖੀ ਫਿਲਮ ਉਸਤਾਦ ਜੀ, ਇਹ ਪਰਸੋਂ ਚੌਥ ਦੀ ਗੱਲ ਹੈ, ਸਭ ਤੋਂ ਅੱਛਾ ਗ੍ਰਾਮ ਉਸਤਾਦ ਜੀ ਪੰਜਾਬੀ ਫਿਲਮ ਦੇ ਵਿੱਚ ਹੈਗਾ ਨਾ ਅਫਸਾਰ ਸਾਹਿਬ। ਉਹਨਾਂ ਦਾ ਐਡਾ ਅੱਛਾ ਗ੍ਰਾਮ, ਤੇ ਉਹਨਾਂ ਨੂੰ ਨਾ ਮਾਰ ਰਿਹਾ ਜੀ ਵਿਲਨ, ਤੇ ਉਹ ਕਹਿੰਦੇ ਨੇ ਕਿ ਮਾਰ ਜਿੰਨਾ ਮਰਜ਼ੀ, ਇੱਕ ਗੈਰਤਮੰਦ ਬਗੈਰਤ ਤੋਂ ਕਦੇ ਨਹੀਂ ਮਰ ਸਕਦਾ, ਮਾਰ ਕਸਾ। ਤੇ ਗੋਲੀ ਵਿੱਚ ਕਹਿੰਦੇ ਕਿਉਂ ਨਹੀਂ ਮਰਿਆ, ਇੱਕ ਹੋਰ ਨਹੀਂ ਮਰੇ। ਕਹਿੰਦੇ ਕਿਹਾ ਨਾ ਕਿ ਇੱਕ ਗੈਰਤਮੰਦ ਬਗੈਰਤ ਤੋਂ ਕਦੇ ਨਹੀਂ ਮਰ ਸਕਦਾ। ਉਧਰੋਂ ਰਾਈ ਸਾਹਿਬ ਆਉਂਦੇ, ਰਾਈ ਸਾਹਿਬ ਆਉਂਦੇ ਇੱਕ ਹੀ ਕਸਾ, ਉਹ ਗੈਰਤਮੰਦ ਲੱਗਾ ਤੇ ਮਰ ਗਿਆ। ਹੁਣ ਕਿਹਦੇ ਤੇ ਰੋਣਾ ਦੇ ਇਹ ਕੀ ਸੀ ਉਹਨਾਂ ਨੇ ਕਿਹਾ, ਇਹ ਤੁਸੀਂ ਨਹੀਂ ਕਿਹਾ, ਉਹ ਪਿੱਛੇ ਲਾਇਆ ਸੀ। ਕਹਿੰਦਾ ਕੀ ਕਹਿੰਦਾ ਭਾਈ ਜਾਨ, ਭਾਈ ਸਾਹਿਬ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ। ਵੀ ਕੀ ਸੀ ਯਾਨੀ ਕਿ ਇੱਕ ਮਿਸਾਲ ਆ, ਉਹਨੇ ਗੋਲੀ ਮਾਰੀ ਆ ਤੇ ਨਹੀਂ ਵੱਜੀ, ਤੇ ਗੋਲੀ ਵੀ ਹੋਵਾ ਇਹ ਪਿਸਤੌਲ ਵੀ ਹੋਵਾ, ਤੇ ਉਹਨੇ ਹੀ ਦੇਖ ਰਹੇ ਵੀ ਬਗੈਰਤ ਤੇ ਥੋ ਗੈਰਤ ਬੰਦੇ ਨਹੀਂ ਮਾਰ ਸਕਦੇ। ਹਾਂ
ਤੇ ਉਹਨੇ ਸੇਮ ਉਹੀ ਗੋਲੀ ਮਾਰੀ ਤੇ ਵੀ ਉਹ ਗੈਰਤਮੰਦ ਸੀ ਤੇ ਹੁਣ ਲੈ ਮੈਂ ਮਰਨ ਲੱਗਾ। ਲੌਜੀਕ ਆ। ਇਹ ਇੱਕ ਬੜਾ ਵੱਡਾ ਸਬਕ ਹੈ। ਇੱਕ ਗੈਰਤਮੰਦ ਬੰਦਾ ਜਿਹੜਾ ਨਾ ਬਗੈਰਤ ਤੋਂ ਕਦੇ ਨਹੀਂ ਮਰ ਸਕਦਾ। ਉਸਤਾਦ ਜੀ ਪੁਰਾਣੀਆਂ ਫਿਲਮਾਂ ਦੀ ਕਮਾਈ ਆਉਂਦੀ ਉਹਦੇ ਚ ਮਾਈ ਨੇ ਲਾਲ ਪੂਰਾ ਦੁਪੱਟਾ ਲਿਆ ਹੁੰਦਾ ਸੀ। ਜਦੋਂ ਇਹ ਸਰਦਾਰ ਅਲੀ ਸਾਹਿਬ ਨੇ ਆਉਣਾ ਤਾਂ ਉਹਨੂੰ ਮੈਸੇਜ ਦੇਣਾ ਹੁੰਦਾ ਐ ਮੈਂ ਸਰਦਾਰ ਅਲੀ ਸਾਹਿਬ ਆਏ ਨਾ ਤਿਆਰ ਕਰਾਂ ਮੈਂ ਮੋਤੀ ਟੋਕਰ ਤੇਰੀ ਭੈਣ ਨੂੰ ਕਰਾਵਾ ਚੁੱਕ ਕੇ ਲੈ ਗਿਆ ਤੇ ਮਾਈ ਆਇਆ ਨੂੰ ਤੇ ਡੋਗਰ ਸਾਹਿਬ ਆਇਆ ਉਹ ਇੰਨਾ ਕੰਮ ਰਾਜਾ ਤਾਮਲੀ ਫਿਲਮ ਇਹ ਤਾਂ ਕੁਛ ਨਹੀਂ। ਤਾਮਲੀ ਫਿਲਮ ਜਿਹੜਾ ਇੱਕ ਕ੍ਰਿਏਟਰ ਦਿਲ ਲੈ ਕੇ ਹੁੰਦਾ ਵਾ, ਉਹਨੇ ਦਿਲ ਪਹੁੰਚਾਉਣਾ ਹੁੰਦਾ ਵਾ ਉੱਥੇ ਹੁੰਦੇ ਆ ਉਹ ਬਾਰੀ ਤੋਂ ਜਾਂਦਾ। ਉਸਤਾਦ ਜੀ ਰਾਤੀ ਨਾ ਮੈਂ ਫਿਲਮ ਵੇਖਣ ਨੇ ਹਕੀਕਤ ਮੱਥਨ ਸਾਹਿਬ ਫਿਲਮ ਮੈਂ ਵੀ ਦੇਖੀ, ਬੜੀ ਅੱਛੀ ਸਟੋਰੀ ਹੈ। ਉਹ ਸੀ ਹਾਂ ਜਿਹੜੀ ਹਕੀਕਤ ਫਿਲਮ ਵੇਖਣੇ ਜਾਂ ਹਕੀਕਤ ਦੱਸਣ ਹਕੀਕਤ ਦੇ ਵਿੱਚ ਸੀਨ ਵੇਖਣ ਨੇ ਮੱਥਨ ਸਾਹਿਬ ਨੇ ਉਸਤਾਦ ਜੀ ਦੁਸ਼ਮਣਾਂ ਨੇ ਘੇਰਾ ਪਾਇਆ ਮਿੱਥਨ ਮੱਥਨ ਉਹ ਜਿਹੜਾ ਥੱਲੇ ਹੁੰਦਾ ਤੇ ਚਾਕੂ ਮਾਰਦੇ ਤੇ ਨਹੀਂ ਮੱਥਨ ਸਾਹਿਬ ਨੇ ਉਸਤਾਦ ਜੀ ਜਿਹੜਾ ਸਾਈਕਲ ਪਿੱਛੇ ਲੱਗ ਕੇ ਗੋਲੀਆਂ ਤੋਂ ਬਚ ਰਿਹਾ ਉਹ ਨਹੀਂ ਯਾਰ ਉਹ ਜਿਹੜਾ ਐ ਕਰਕੇ ਖਲੋਤਾ। ਨਹੀਂ ਉਸਤਾਦ ਜੀ ਉਹਨਾਂ ਨੇ ਬੋਤਲ ਇੱਕਣਾ ਬੋਤਲਾਂ ਫੜੀਆਂ ਦੋ ਇੰਜ ਕਰਕੇ ਤੋੜੀ ਹੈ ਆਪਣੇ ਹੱਥ 'ਚ, ਦੂਸਰੀ ਨੂੰ ਇੰਜ ਕਰਕੇ ਤੋੜ ਦਿੱਤਾ। ਹੁਣ ਉਹਦੇ ਨਾਲ ਬੋਤਲਾਂ ਦੇ ਉਹ ਕੰਡੇ ਜੰਡੇ ਨਾ ਕਿੰਨੇ ਉੱਪਰ ਕੱਚ ਤੇ ਦੁਸ਼ਮਣ ਨੇ ਕਾਇਆ ਉਹਦੇ ਮਾਰੇ ਦੂਸਰੇ ਦੇ ਉਹ ਬੋਤਲਾਂ ਨਾ ਕਿਰਚੀਆਂ ਲੱਗੀਆਂ ਤੇ ਕਿਰਚੀਆਂ ਦੇ ਨਾਲ ਬੰਦੇ ਵੱਟਣ। ਅੱਛਾ ਯਾਰ ਜਿਹੜੇ ਹੀਰੋ ਹੁੰਦੇ ਸੀ ਇਹ ਡਾਇਰੈਕਟਰਾਂ ਨੂੰ ਕਹਿੰਦੇ ਵੀ ਨਹੀਂ ਸੀ ਕਿ ਯਾਰ ਅਸੀਂ ਸਿਆਣੇ ਬਣੇ ਬੰਦੇ ਆ ਸਾਡੇ ਤੁਹਾਡਾ ਕਿਸੇ ਨੂੰ ਕੀ ਪਤਾ ਲੱਗਣਾ ਸਾਜੀ ਅੱਗੋਂ ਤੇ ਅਸੀਂ ਆ ਲੋਕਾਂ ਦੇ ਤੇ ਅਸੀਂ ਮੱਥੇ ਲੱਗ ਅਸੀਂ ਮੱਥੇ ਲੱਗਣਾ। ਉਹ ਮੈਂ ਦੇਖਿਆ ਮੱਥਨ ਸਾਹਿਬ ਖੜੇ ਨੇ ਗੋਲ ਕਤਰੇ ਦੇ ਵਿੱਚ ਸਾਰੇ ਖੜੇ ਨੇ ਉਹ ਇਹਨੂੰ ਛੁਰੀਆਂ ਮਾਰਦੇ ਸਾਰੇ ਇੱਕੋ ਟਾਈਮ ਤੇ ਸ਼ਿਵਾ ਉੱਥੇ ਐ ਕਰਕੇ ਇੰਜ ਕਰਦੇ ਨੇ ਕੁਛ ਤੂੰ ਇੰਜ ਸਾਰੀਆਂ ਉੱਤੋਂ ਲੰਘਦੀਆਂ ਤੇ ਲੀਨ ਨੂੰ ਵੱਜਦੀ ਸਾਰੀ ਡਿੱਕ ਮਰ ਜਾਂਦੀ ਜਾਂ ਫਿਰ ਖੜੇ ਹੁੰਦੇ ਵੀ ਆ। ਤੇ ਉਹ ਜਿਹੜਾ ਸੀ ਹਾਂਜੀ ਉਸਤਾਦ ਜੀ ਇੱਟਾਂ ਵਾਲੀ ਗੇਮ ਖੇਡੀ ਤੁਸੀਂ ਇੱਟਾਂ ਵਾਲੀ ਗੇਮ ਉਹ ਜਿਹੜੀਆਂ ਉੱਪਰੋਂ ਟੈਲਾਂ ਆਉਂਦੀਆਂ ਨੇ ਤੇ ਟੈਲਾਂ ਥੱਲੇ ਉਹ ਖਲਾ ਮੱਥਨ ਸਾਹਿਬ ਦੀ ਇੱਕ ਫਿਲਮ ਹੈ ਉਹਦੇ ਵਿੱਚ ਉਹਨਾਂ ਨੇ ਨਾ ਉਹ ਕਹਿੰਦੇ ਜੀ ਉਹ ਦਬਾਉਂਦੇ ਨੇ ਤੇ ਪਿੱਛੋਂ ਗੱਡੀ ਉੜੀ ਜਾਂਦੀ ਕਹਿੰਦੇ ਰਿਮੋਟ ਕੰਟਰੋਲ ਵਾਲਾ ਬੰਬ ਹੈ ਤੇ ਮੱਥਨ ਸਾਹਿਬ ਦਬਾਉਂਦੇ ਨੇ ਤੇ ਉਹ ਗੇਮ ਹੈਗੀ ਹੈ। ਲੇਕਿਨ ਉਸ ਦੌਰ ਦੇ ਵਿੱਚ ਤੇ ਅਗਰ ਇਸ ਦੌਰ 'ਚ ਕੰਪੈਰੀਜ਼ਨ ਉਦੋਂ ਸਿੱਧਾ ਦੌਰ ਸੀ ਨਾ ਉਸਤਾਦ ਜੀ ਸਾਨੂੰ ਵੀ ਰਿਮੋਟ ਜਿਹੜਾ ਉਹ ਬੰਦੇ ਨੇ ਉਹ ਵਾਲੀ ਗੇਮ ਹੁੰਦੀ ਹੈ ਜਿਹਨੂੰ ਉਹ ਟੈਲਾਂ ਥੱਲੇ ਲਿਆਉਣ ਵਾਲੀ ਉਹ ਚੋਰਸ ਜੇ ਤੁਸੀਂ 올ਡ ਇੰਡੀਅਨ Song ਸੁਣਦੇ ਆ ਉਹਨਾਂ 'ਚ ਉਹਨਾਂ ਦੇ ਸਟੈਪ ਚੈੱਕ ਕਰਨੇ ਹੀਰੋਆਂ ਦੇ ਉਹ ਪਾਕਿਸਤਾਨ ਚ ਵੀ ਕੋਈ ਹੋਰ ਹੀ ਡਾਂਸ ਆ ਅੱਛਾ ਉਹ ਅੱਜ ਸਾਨੂੰ ਲੱਗਦੇ ਪਏ ਨਾ ਉਸ ਦੌਰ ਚ ਉਸ ਮੰਨੇ ਜਾਂਦੇ ਸੀ। ਪਾਕਿਸਤਾਨ ਦੇ ਡਾਂਸਰ ਸੀਗੇ ਇਸਮਾਇਲ ਤਾਰਾ ਸਾਹਿਬ ਹੋਰ ਨਾ ਇਸਮਾਈਲ ਸ਼ਾਹ ਸਾਹਿਬ ਹਾਂ ਇਸਮਾਇਲ ਸ਼ਾਹ ਸਾਹਿਬ ਉਹ ਨਾਦਰਾ ਦਾ ਹੁੰਦੇ ਸੀਗੇ ਉਹਨੂੰ ਜ਼ਹਿਰ ਦੇ ਦਿੱਤਾ ਗੋਵਿੰਦੇ ਨੇ ਦਵਾਇਆ ਸੀ ਉੱਧਰੋਂ। ਪਤਾ ਨਹੀਂ ਭਾਜੀ ਨਾਚੇ ਨਾਗਨ ਫਿਲਮ ਆ ਹਾਂਜੀ ਮੈਂ ਤਾਂ ਉੱਥੇ ਹੈ ਨਹੀਂ ਜ਼ਹਿਰ ਬਣੇ ਗੋਵਿੰਦੇ ਨੇ ਸਾਜੇ ਉਹ ਕਹਤਾ ਸੀ ਕਹਿੰਦੇ ਕੱਟ ਜਾਣਾ ਮੈਨੂੰ ਉਹਨਾਂ ਨੇ ਫਿਰ ਜ਼ਹਿਰ ਦਵਾ ਜੋ ਕੱਟ ਗਿਆ ਸੀ ਇੱਕ ਫਿਲਮ ਦੇ ਵਿੱਚ ਉਸਤਾਦ ਜੀ ਇੱਕ ਫਿਲਮ ਪੰਜਾਬੀ ਉਸਤਾਦ ਜੀ ਉਹਦੇ ਵਿੱਚ ਮੈਡਮ ਅੰਜਮਨ ਤੇ ਸੁਲਤਾਨ ਰਹੀ ਸਾਹਿਬ ਦੋਵੇਂ ਕਰਾਟੇ ਚੈਂਪੀਅਨ ਨੇ ਬਲੈਕ ਬੈਲਟ ਚੈਂਪੀਅਨ ਇੱਕ ਦੂਸਰਾ ਯਾ ਲਾਲ ਪੱਟੀ ਉਹਨਾਂ ਨੇ ਬਣੇ ਦੀ ਕਾਲੇ ਖੂਨ ਪਾਏ ਹੋਏ ਅੱਜ ਤੁਸੀਂ ਦੇਖਣੀ ਆ ਫਿਲਮ ਕੌਣ ਮੈਡਮ ਅੰਜਮਨ ਤੇ ਸੁਲਤਾਨ ਰਹੀ ਸਾਹਿਬ ਕਰਾਟੇ ਤੇ ਇੰਜ ਨਹੀਂ ਕਰਕੇ ਰਾਣੀ ਸਾਹਿਬ ਜਿਵੇਂ ਸਾਹਿਬ ਆਇਆ ਚੱਟ ਬਣਾ ਕੇ ਦੇਖਣ ਵਾਲੀ ਹੋਣੀ ਬਿਲਕੁਲ ਕਿਆ ਟਲਵਾਸ ਨਹੀਂ ਜਿਹੜਾ ਲੈਦਰ ਦਾ ਆਹੋ ਉਹ ਪਾਇਆ ਮੈਡਮ ਅੰਜਮਨ ਨੇ ਵੀ ਤੇ ਰਾਈ ਸਾਹਿਬ ਨੇ ਕਾਲੇ ਤੇ ਮੈਂ ਕਹਿੰਦਾ ਕਮਾਲ ਦੀ ਫਾਇਰ ਉਸਤਾਦ ਜੀ ਕਹਿੰਦੇ ਨਾ ਆਪਣਾ ਜਿਹੜਾ ਅੰਦਰ ਪਿਆ ਉਹ ਯੂਨੀਵਰਸ ਜਿਹਨੂੰ ਤੁਸੀਂ ਕਹਿੰਦੇ ਡੱਬਾ ਜਾਂ ਉੱਤੇ ਬਹਿ ਕੇ ਤੇ ਪੁਰਾਣੀਆਂ ਫਿਲਮਾਂ ਦੇਖਦੇ ਤਾਂ ਚਾਸ ਨਾ ਹੋਵੇ ਕਿਤੇ ਪਾਕਿਸਤਾਨ ਦੀ ਕੋਈ ਹਾਰਰ ਮੂਵੀ ਦੇਖਣੀ ਪੁਰਾਣੀ ਪੰਜਾਬੀ ਤੁਹਾਨੂੰ ਐਡਾ ਤੁਹਾਨੂੰ ਹਾਸਾ ਆਉਣਾ ਹਾਰਰ ਤੇ ਡਰ ਲੱਗਦਾ ਨਾ ਇਹ ਵੇਖ ਕੇ ਹਾਸਾ ਉਹ ਹੈਗਾ ਸੀ ਸਰ ਕਟਾ ਇਨਸਾਨ ਗੁਲਾਮ ਇਨਸਾਨ ਦੀ ਮੈਨੂੰ ਤੇ ਭੁੱਲਦੀ ਹੀ ਨਹੀਂ ਫਿਲਮਾਂ ਦਾ ਜੀ ਮੈਂ ਇੰਨਾ ਇੰਜੋਏ ਮੈਨੂੰ ਫਿਲਮ ਦਾ ਨਾਮ ਨਹੀਂ ਪਤਾ ਜਿਹੜਾ ਤੁਹਾਨੂੰ ਦੱਸੀ ਨਾ ਸੋਨੇ ਦੇ ਦੰਦ ਵਾਲੀ ਉਹ ਪਹਿਲੇ ਵੀ ਉਹ ਰਾਈ ਸਾਹਿਬ ਉਹ ਕੁੜੀ ਦੀ ਇੱਜ਼ਤ ਲੁੱਟੀ ਗਈ ਤੇ ਰਾਈ ਸਾਹਿਬ ਨੂੰ ਪੁੱਛ ਰਹੇ ਕੌਣ ਸੀ ਕੋ ਸੱਚ ਦੱਸ ਨਹੀਂ ਉਹ ਕਹਿੰਦੀ ਵੀਰਾ ਮੈਂ ਹੁਣ ਵੇਖਿਆ ਤੇ ਨਹੀਂ ਉਹਦਾ ਦੰਦ ਸੋਨੇ ਦਾ ਸੀ ਇਹ ਲਗਾਤਾ ਅੱਛਾ ਵੇਖਿਆ ਨਹੀਂ ਤੇ ਦੰਦ ਸੋਨੇ ਦਾ ਕਹਿੰਦੀ ਮੈਂ ਉਹ ਬੰਦੇ ਦਾ ਚਿਹਰਾ ਨਹੀਂ ਵੇਖ ਪਛਾਣ ਸਕਦੀ ਲੇਕਿਨ ਉਹਦਾ ਇੱਕ ਦੰਦ ਸੋਨੇ ਦਾ ਸੀ ਦੰਦ ਦਾ ਕਿੱਦਾਂ ਪਤਾ ਲੱਗਾ ਰਾਈ ਸਾਹਿਬ ਹੁਣ ਦੁਸ਼ਮਣਾਂ ਦੇ ਡੇਰੇ 'ਚ ਜਾਂਦੇ ਨੇ ਤੇ ਸਾਰੇ ਕਹਿੰਦੇ ਮੂੰਹ ਖੋਲੋ ਏ ਬੋਲਦੇ ਸਾਰੇ ਹੁਣ ਕੈਮਰੇ ਤੇ ਫੈਕਟ ਉਹ ਜਿਹੜੇ ਤੇ ਯਾਰ ਆ ਵਸੀਲਦਾਰ ਹੈ ਯਾਰ ਖੋਲੋ ਵੀ ਮੈਂ ਦੇਖਾ ਸੋਨੇ ਦਾ ਦੰਦ ਕਿਦਾ ਵਾਹ ਵਾਹ ਇੱਕ ਫਿਲਮ ਦੇ ਵਿੱਚ ਨਾ ਸਰਦਾਰੇ ਸਾਹਿਬ ਘੋੜੇ ਨੂੰ ਬਾਂਹ ਦੇ ਕੇ ਡੇਗ ਲੈਂਦੇ ਚੱਲਦੇ ਘੋੜੇ ਤੇ ਦੂਸਰਾ ਗਾਈ ਸਾਹਿਬ ਪਿੱਛੋਂ ਹੁੰਦੇ ਆ ਉਹਦੇ ਚੱਲਦੇ ਘੋੜੇ ਤੇ ਬੈਠੇ ਆ ਲੱਤਾਂ 'ਚ ਪੈਰ ਮਾਰ ਉਹ ਮਾਰਦੇ ਬਾਂਹ ਆਪਣੇ ਘੋੜਾ ਭਈ ਐ ਜਾਂਦਾ ਥੱਲੇ ਪੈ ਕੇ ਉਸਤਾਦ ਜੀ ਹਿਸਟਰੀ 'ਚ ਜੋੜੀ ਨਹੀਂ ਇੰਜ ਦੀ ਆਣੀ ਰਾਈ ਸਾਹਿਬ ਤੇ ਮੁਸਤਫਾ ਕਰਾਈ ਇੱਕ ਸਾਈ ਦੇਖਿਓ ਬਾਬਾ ਜੀ ਆ ਉਸ ਕੈਦ ਆਜ਼ਮ ਵਾਲੀ ਟੋਪੀ ਪਾਈ ਹੋਈ ਸੀਗੀ ਐ ਲੰਬੇ ਜਿਹੇ ਵਾਲ ਦਾੜੀ ਉਹ ਬਾਬਾ ਜੀ ਵੀ ਹਰ ਫਿਲਮ ਚ ਆਉਂਦੇ ਆ ਹਰ ਫਿਲਮ ਜਾ ਕੇ ਉਹਨੇ ਵੀ 30 ਸਕਿੰਟ ਦੀ ਐਂਟਰੀ ਕਰੀ ਉਹ ਟ੍ਰੇਨ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਅੱਗੇ ਵੀ ਟ੍ਰੇਨ ਰੋਕੀ ਮੁਸਤਫਾ ਕਰਾਈ ਸਾਹਿਬ ਨੇ
ਓਏ ਪੂਰੀ ਟ੍ਰੇਨ ਦੇ ਇੰਜਨ ਦੇ ਹੱਥ ਰੱਖ ਕੇ ਨਾ ਤੇ ਨਾਲ ਐ ਕਰ ਰਹੇ ਹੁੰਦੇ ਡਰਾਈਵਰ ਨੇ ਕਰ ਟ੍ਰੇਨ ਇੰਜਨ ਪੂਰੀ ਟ੍ਰੇਨ ਰਾਵਲ ਫਿਲਮ ਦੇਖੀ ਹੈ ਸਾਰੀ ਕੀ ਹੋ ਰਿਹਾ ਨਾ ਡਰਾਈਵਰ ਜ਼ੋਰ ਵਡੇਰਾ ਫਿਲਮ ਨਾਲ ਤੂੰ ਲਿਖਣਾ ਵਡੇਰਾ ਫਿਲਮ ਦੇ ਪੋਸਟਰ 'ਚ ਉਹ ਤਸਵੀਰ ਆ ਓਏ ਉਹਦੇ ਪੋਸਟਰ ਤੇ ਤਸਵੀਰ ਆ ਟ੍ਰੇਨ ਦੇ ਨਾਲ ਡਰਾਈਵਰ ਜ਼ੋਰ ਲਾ ਰਿਹਾ ਵਾ ਡਰਾਈਵਰ ਦਾ ਮੂੰਹ ਦਿਖਾ ਰਿਹਾ ਕਰ ਰਿਹਾ ਤੇ ਉਹ ਮਾੜੀ ਮਾੜੀ ਅੰਜਾਂ ਹੋ ਰਹੀ ਤੇ ਉਹ ਹੱਥ ਉਹਨੇ ਰੱਖਿਆ ਕਰ ਇਸ ਲਾਈਨ ਤਾਮਲ ਫਿਲਮ ਦੇਖੀ ਹੈ ਤਾਮਲ ਫਿਲਮ ਕਾਮਲੀਆ ਅੱਗੇ 5 ਬੰਦੇ ਖੜੇ ਆ ਹੀਰੋ ਨੇ ਨਾ ਬੂਟ ਲਾਇਆ ਜੋਗਰ ਪੈਰ ਨਿਕਲ ਪਹਿਲੇ ਬੂਟ ਇੱਕ ਦੇ ਵੱਜਦਾ ਫਿਰ ਦੂਜੇ ਤੇ ਤੀਜੇ ਚੌਥੇ ਪੰਜਾਂ ਦੇ ਵੱਜ ਕੇ ਬੂਟ ਆਪੇ ਪੈਰ 'ਚ ਵਾਪਸ ਹਾਂਜੀ ਮੈਂ ਪਰਸੋਂ ਕੱਲ ਕੇ ਪਰਸੋਂ ਦੇ ਅਗਲੇ ਮੈਂ ਕਿਹਾ ਗਿਆ ਕਿਉਂ ਵੇਚਦਾ ਇਹੋ ਜਿਹੀਆਂ ਚੀਜ਼ਾਂ ਬਸ ਸਭ ਤੋਂ ਜ਼ਿਆਦਾ ਸਕਰੋਲਿੰਗ ਕਰਦੇ ਆ ਤਾਂ ਜੋ ਤਾਮਲੀ ਫਿਲਮ ਹੀ ਆ ਫੌਜੀ ਇੱਕ ਹੁੰਦਾ ਉਹ ਨਾ ਦੁਸ਼ਮਣਾਂ ਦੇ ਯਾਨੀ ਕਿ ਆ ਜਾਂਦਾ ਅੰਡਰ 'ਚ 3 ਬੰਦੇ ਹੁੰਦੇ ਆ ਉਹ ਹੁਣ ਇੰਜ ਪਿਸਟਲ ਦੇਖਦਾ ਉਹਦੇ 'ਚ ਇੱਕ ਗੋਲੀ ਹੁੰਦੀ ਉਹ ਐਂ ਕਰਕੇ ਦੇਖਦਾ ਕਿ 3 ਬੈਠੇ ਆ ਤਾਂ ਜੀ ਉੱਠ ਕੇ ਜਿੱਦਾਂ ਉਹ ਇੱਕ ਫਿਲਮ ਆ ਵਾਂਟਡ ਨਹੀਂ ਇੰਗਲਿਸ਼ ਫਿਲਮ ਜਿਹੜਾ ਅੱਜ ਘੁਮਾ ਕੇ ਗੋਲੀ ਵਾਂਟਡ ਜਾਂ 2007 ਦੀ ਐਂਜਲੀਨਾ ਜੋਲੀ ਦੀ। ਓਏ ਅੰਦਰੋਂ ਜਰਾਬਾਂ ਪਈਆਂ ਦੋ ਜਰਾਬਾਂ ਦਾ ਜੋੜਾ ਲੈ ਗਿਆ 2-3 ਜਰਾਬਾਂ ਲੈ ਗਿਆ ਅੱਛਾ ਕੀ ਹੋਇਆ ਸਾਜੀ ਕੁਛ ਨਹੀਂ ਤੇਰੀ ਗੱਲ ਤਾਂ ਸੇ ਅੱਛਾ ਤਾਂ ਜੀ ਉਹ ਸਾਰੀ ਇਹਦਾ ਯਾਰ ਉੜਦਾ ਇੰਜ ਬਲੇਡ ਥੋੜਦਾ ਉੱਤੇ ਤੇ ਗੋਲੀ ਮਾਰਦਾ ਬਲੇਡ 'ਚ ਗੋਲੀ ਐਂ ਹੋ ਜਾਂਦੀ ਗੋਲੀ ਕੱਟੀ ਜਾਂਦੀ ਇਹ ਤੇ ਇੰਗਲਿਸ਼ ਅੱਛਾ ਇਹੀ ਕੰਮ ਗੋਰਿਆਂ ਨੇ ਵੀ ਦਿਖਾਏ ਆ ਹਾਂਜੀ ਲੇਕਿਨ ਉਹਨਾਂ ਨੇ ਐਸੀ ਟੈਕਨੀਕ ਨਾ ਦਿਖਾਈ ਆ ਤੁਸੀਂ ਸਪਾਈਡਰਮੈਨ ਦੇਖ ਲਓ ਟਰਮੀਨੇਟਰ 2 ਵੇਖ ਲਓ ਇੱਕ ਹਿਸਾਬ ਹਾਂਜੀ। ਲੇਕਿਨ ਉਹਨਾਂ ਨੇ ਉਹਦੇ ਪਿੱਛੇ ਇੱਕ ਲੌਜੀਕ ਜੀ ਵੀ ਦਿਖਾਈ ਨਹੀਂ ਸੱਚ ਲੱਗਦੀਆਂ ਉਹਦੀਆਂ ਸਾਡੇ ਪਾਕਿਸਤਾਨੀ ਫਿਲਮ ਦੇ ਵਿੱਚ ਉਹ ਮੈਨੂੰ ਨਾਮ ਭੁੱਲ ਗਿਆ ਉਹ ਚਾਚਾ ਜੀ ਹੁੰਦੇ ਸੀ ਬੜੇ ਅੱਛੇ ਤੇ ਉਹ ਸਾਦਾ ਗੱਲ ਵੀ ਕਰਦੇ ਸੀ ਕੋਈ ਦੁਆ ਵੀ ਦੇਣੀ ਹੁੰਦੀ ਤੇ ਇਦਾਂ ਜਾ ਤੇ ਉਹ ਪੈਣੇ ਜਾ ਕੇ ਸਦਾ ਹੱਥੀ ਬਾਤੀ ਰਵੇ ਇਹ ਦੁਆ ਦਿੱਤੀ ਤੂੰ ਭਰਾ ਆਰਾਮ ਨਾਲ ਦੇ ਜਾਤੀ ਹੈ ਤੂੰ ਹੱਥੀ ਬਾਤੀ ਤਾਂ ਇਹ ਜੋ ਡਾਇਲੌਗ ਵੀ ਹੋਰ ਹੁੰਦੇ ਸੀ ਉਹ ਕੇਲੇ ਜੋ ਉਸਤਾਦ ਜੀ, ਛੇਲਦਾ ਉਹ ਮੈਂ ਉਧਰ ਵੇਖ ਰਿਹਾ ਸੀ ਅਲੀਜਾ ਤੇ ਨੰਨਾ ਸਾਹਿਬ ਪਿਓ ਬਣੇ ਨੇ ਅਲੀਜਾ ਸਾਹਿਬ ਉਹਨਾਂ ਦੇ ਬੇਟੇ ਨੇ ਤੇ ਰਾਤ ਨੂੰ ਦੋਵੇਂ ਬੈਠੇ ਹੁੰਦੇ ਤੇ ਕਹਿੰਦਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਇਹਨਾਂ ਦੀ ਗੱਲ ਕਰਤਾ ਤਾਂ ਨੰਨਾ ਸਾਹਿਬ ਪੂਰਾ ਮਜ਼ਾ ਲੈ ਰਹੇ ਨੇ ਪਿਓ ਬਣੇ ਨੇ ਕਿ ਮੈਨੂੰ ਪਿਆਰ ਹੋ ਗਿਆ ਤੇ ਫਲਾਂ ਟੇਂਗੀ ਫਲਾਂ ਇਸ ਤਰ੍ਹਾਂ ਬਹੁਤ ਮਜ਼ਰ ਨੈਸ਼ ਆਮਦ ਵਾਲੀਆਂ ਸਾਜੇ ਖੋਰ ਤੁਸੀਂ ਡੱਬੀ ਕੀਤੀ ਉਹ ਜਿਹੜੀ ਆ ਦੇਖੀ ਇਦਾਂ ਕਰਨਾ ਬੂਆ ਬੰਦ ਉਹ ਮੋਲਾ ਜੱਟ ਮੋੜਾ ਜੱਟ ਪਰਮੇ ਜੇ ਮੂਸਾ ਗਾਜੀ ਸਾਹਿਬ ਨਾਲ ਪਰਮਾ ਜਿਹਾ ਭੈਣ ਕਹਿ ਜੇ ਮੂਸਾ ਗਾਜੀ ਸਾਹਿਬ ਅੰਜਮਨ ਨਾਲ ਕੋਈ ਬਦਤਮੀਜ਼ੀ ਕਰਕੇ ਉਹਨੂੰ ਕੋਈ ਚੜਾ ਚੁੰਡਾ ਮਾਰ ਕੇ ਤੇ ਉਹਨੂੰ ਪਤਾ ਹੁਣ ਨਾ ਜਾਣੀ ਕਿ ਸਰਦਾਰੇ ਸਾਹਿਬ ਜੇਲ੍ਹ 'ਚ ਮੈਂ ਹੁਣ ਖੁੱਲਾ ਡੁੱਲਾ ਹੀ ਤੇ ਉਹਨਾਂ ਨੂੰ ਛੇੜ ਛੂੜ ਕੇ ਤੰਗ ਤੁੰਗ ਕਰਕੇ ਤੇ ਆਉਂਦੇ ਭੱਜੇ ਘਰ ਕੇ ਉਹਨੂੰ ਪਤਾ ਨਹੀਂ ਲੱਗੇ ਰਾਤ ਦੀ ਤਨਹਾਈ ਕੁੰਡਾ ਬੰਦ ਕਰੋ ਅੰਦਰੋਂ ਬਾਰੀਆਂ ਬੰਦ ਬੈੱਡ ਤੇ ਲੰਮੇ ਪੈਂਦੇ ਥੱਲੇੋਂ ਗੰਡਾਸਾ ਨਿਕਲਦਾ ਸਰਦਾਰੇ ਦਾ ਆਪੀ ਨਹੀਂ ਬੈੱਡ ਪਾੜਦਾ ਤਾਂ ਜੀ ਐ ਕਰਕੇ ਦੋ ਸਿਰ ਦੇ ਉਹ ਕਲਿੱਪ ਕਹਿੰਦਾ ਜੀ ਕਹਿੰਦੀ ਤੂੰ ਪਿਆਰ ਕਰੇਗਾ ਤੂੰ ਪਿਆਰ ਕਰੇਗਾ ਨਾ ਨਹੀਂ ਇੱਕ ਬੀਬੀ ਦੇ ਇਹ ਮੈਨੂੰ ਲੱਗਦਾ ਹੋਣ ਲੱਗੀ ਚਲਾ ਬੜਾ ਆਪਾ ਬੁਲਾ ਦੇ ਆਪਾ ਸਾਜੀ ਇੱਕ ਫਿਲਮ ਆ ਉਹ ਚ ਸੁਲਤਾਨ ਰਾਈ ਸਾਹਿਬ ਦਾ ਡੰਡਾ ਆਪ ਉਹਨਾਂ ਕੋਲ ਚੱਲ ਕੇ ਜਾਂਦਾ ਹਾਂ ਹੈ ਡੰਡਾ ਵੀ ਉਹ ਦੁਸ਼ਮਣ ਨੂੰ ਵੱਜ ਗਿਆ ਵਾਪਸ ਉਹਨਾਂ ਕੋਲ ਆ ਰਿਹਾ ਹੱਥ 'ਚ ਉਹ ਕਹਿੰਦਾ ਨਾ ਬਾਰਾ ਰੋਸ਼ਨਾ ਓਏ ਓ ਜੱਟ ਤੇਰੇ ਤੋਂ ਬਗੈਰ ਅੱਧਾ ਰਹਿ ਗਿਆ ਈ ਟਾ 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 ਸਾਜੀ ਇੱਕ ਇਹ ਵੀ ਤੇ ਕਿ ਜਦੋਂ ਛਾਲ ਮਾਰਦੇ ਆ ਉਹ ਢੂੰ ਦੀ ਆਵਾਜ਼ ਕਾਦੀ ਹੁੰਦੀ ਆ ਲੇਕਿਨ ਉਸਤਾਦ ਜੀ ਉਹੀ ਨਾ ਉਹ ਆਮਸ਼ਵਾ ਉਸਤਾਦ ਜੀ ਦੁਨੀਆ ਦੀ ਹਿਸਟਰੀ ਦੇ ਕਿੰਨੇ ਬੰਦੇ ਕਿੰਨੇ ਹੀਰੋ ਕਿੰਨੇ ਵਿਲਨ ਫੌਤ ਹੋਏ ਲੇਕਿਨ ਤੁਸੀਂ ਹਰ ਸਾਲ ਸੁਲਤਾਨ ਰਾਈ ਸਾਹਿਬ ਦਾ ਜਦੋਂ ਖਤਮ ਹੁੰਦਾ ਨਾ ਉੱਥੇ 40-50 ਦੇ ਸ਼ਗਿਰਦ ਉਦੋਂ ਨਾ ਹਾਂਜੀ ਹਾਂਜੀ ਤੂੰ ਮਜ਼ਰ ਸ਼ਾਹ ਸਾਹਿਬ ਨੇ ਵੇਖੇ ਵਿਲਨ ਉਹ ਮੈਂ ਆ ਜਾ ਕੁਛ ਨਹੀਂ ਕਹਾਂਗਾ ਉਹ ਬਾਹਰ ਕਰਤੇ ਕੋਈ ਹਾਂਜੀ ਮਤਲਬ ਖਿੱਚ ਗਏ ਲੜਕੀ ਘੇਰੀ ਆ ਤੇ ਉਹਨੂੰ ਘਰ ਦੇ ਅੰਦਰ ਵਾੜਿਆ ਤੇ ਉਹਨੂੰ ਕਹਿੰਦੇ ਵੀ ਉਹ ਡਰਨ ਦੇ ਵੇ ਬਗੈਰ ਤਾਂ ਇਹ ਮੈਨੂੰ ਹੱਥ ਨਾਲ ਕਹਿੰਦੇ ਆ ਜਾ ਕੁਛ ਨਹੀਂ ਕਹਾਂਗਾ ਫਿਰ ਕਾਹਤੋਂ ਤੈਨੂੰ ਇਹਦਾ ਰਿਐਕਸ਼ਨ ਕਰ ਲਓ ਵੀ ਆ ਜਾ ਆ ਜਾ ਕਹਿੰਦੇ ਕੁਛ ਨਹੀਂ ਕਹਾਂਗਾ ਹੋਰ ਹੀ ਦੋਸਤੀ ਤਾਂ ਹੀ ਮੁੰਡਾ ਸੌਣ ਲੱਗਾ ਬਸ ਇਹ ਤਾਂ ਹੈ ਸ਼ਾਨ ਸਾਹਿਬ ਨੇ ਵੀ ਇਦਾਂ ਦੇ ਕੰਮ ਬੜੇ ਕੀਤੇ ਆ ਉਹ ਯਾਰ ਉਹਨਾਂ ਨੇ ਨਹੀਂ ਕੀਤੇ ਉਹ ਇੱਕ ਸਾਰੀ ਸਕ੍ਰਿਪਟ ਗੱਲਬਾਤ ਨਹੀਂ ਸਾਜੀ ਸ਼ਾਹਰੁਖ ਖਾਨ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਬੜੀ ਪੁਰਾਣੀ ਅਖਬਾਰ 'ਚ ਪੜ੍ਹੀ ਮੈਂ ਕਿ ਸ਼ਾਨ ਮੇਰੇ ਨਾਲੋਂ ਜ਼ਿਆਦਾ ਅੱਛਾ ਅਦਾਕਾਰ ਸ਼ਾਨ ਸਾਹਿਬ ਨੇ ਸ਼ਾਨ ਸਾਹਿਬ ਕਈਆਂ ਨਾਲੋਂ ਜ਼ਿਆਦਾ ਅੱਛੇ ਬਹੁਤ ਅੱਛੇ ਹਨ ਤਾਜੀ ਸ਼ਾਨ ਸਾਹਿਬ ਨੇ ਸ਼ਾਹਰੁਖ ਖਾਨ ਸਾਹਿਬ ਨਾਲੋਂ ਤੇ ਹੋਰ ਬੜੇ ਅੱਛੇ ਐਕਟਰ ਨੇ ਆਮਰ ਖਾਨ ਕਿੱਡਾ ਅੱਛਾ ਐਕਟਰ ਹੈ ਲੇਕਿਨ ਇਹ ਉਹਨਾਂ ਦੀ ਆਪਣੇ ਮੂੰਹ ਦੀ ਗੱਲ ਹੈ ਸਵਾਜ਼ੁਦੀਨ ਸਦੀਕੀ ਜਿਹੜਾ ਨਵਾਜ਼ੁਦੀਨ ਸਦੀਕੀ ਸ਼ਾਹਰੁਖ ਖਾਨ ਸਾਹਿਬ ਨੇ ਆਪ ਕੇ ਉਹਨੇ ਕਿਹਾ ਯਾਰ ਇਹਦੇ ਨਾਲ ਸੀਨ ਕਰਦੇ ਆ ਤੇ ਸਾਨੂੰ ਲੱਗਦਾ ਸੀ ਬਹੁਤ ਹੀ ਫਿੱਕੇ ਜਿਹੇ ਆ ਉਹ ਇਸ ਕਿਸਮ ਦਾ ਚੜ ਕੇ ਹੁੰਦਾ ਭਾਈ ਇੱਕ ਹੋਰ ਹੀ ਓਏ 2-3 ਜਾਣੇ ਆ ਹਾਂਜੀ ਸਾਜੀ
ਇਦਾਂ ਦੇ ਉਹ ਜਿਹੜੇ ਉਹ ਕਪਿਲ ਸ਼ਰਮਾ ਦੇ ਉਹ ਸ਼ੋਅ 'ਚ ਵੀ ਆਏ ਬਹੁਤ ਸੀ। ਨੈਸ਼ ਨੇ ਉਹ ਯਾਰ ਇੱਕ ਕਰੈਕਟਰ ਆ ਜਿਹੜੇ ਉਹ ਅਕਸ਼ੇ ਕੁਮਾਰ ਦੀ ਫਿਲਮ ਦੇ ਵਿੱਚ ਸਾਰੇ ਉਹ ਪੁਲਿਸ ਵਾਲੇ ਹੁੰਦੇ ਆ ਤੇ ਉਹ ਇਹ ਸਾਰੇ ਬੈਂਕ ਡਕੈਤੀ ਕਰਦੇ ਆ। ਅਨੁਪਮ ਖੀਰ, ਅਕਸ਼ੇ ਕੁਮਾਰ ਐਂਡ ਤੇ ਉਹਨੂੰ ਦੱਸਦੇ ਬਣ ਗਏ। ਫਲਾਂ ਜਗ੍ਹਾ ਤੇ ਅੰਨੇ ਬਣ ਕੇ ਡਿਗੇਟੀ ਕਰਦੇ। ਨਹੀਂ ਉਹ ਤਾਂ ਆਖਰੀ ਫਿਲਮ ਆ। ਸਪੈਸ਼ਲ 21 ਸਪੈਸ਼ਲ ਮਨੋਜ ਵਾਜਪਾਈ। ਮਨੋਜ ਵਾਜਪਾਈ ਫੈਨਲ ਕਰੈਕਟਰ ਉਸਤਾਦ ਉਹ ਯਾਰ ਅਕਸਰ ਫਿਲਮ ਜਿਹੜੀ ਆ ਅਮਿਤਾਭ ਬੱਚਨ ਨਾਲ। ਉਹ ਕੌਣ ਆ ਭਾਈ? ਮਨੋਜ ਮਨੋਜ ਵਾਜਪਾਈ। ਹਾਂਜੀ ਸਾਜੀ ਯਾਰ ਉਹ ਪੁੱਛਿਆ ਹੀ ਵਾਲੇ ਮਨੋਜ ਵਾਜਪਾਈ ਨਹੀਂ, ਮਨੋਜ ਵਾਜਪਾਈ ਨਾਂ ਸਾਜੀ ਉਹਦਾ ਵੀ ਇਹੀ ਨਾਮ। ਸਾਜੀ ਉਹ ਬਹੁਤ ਵੱਡਾ ਸਾਜੀ ਮਨੋਜ ਜਿਹੜੇ ਵਾਲੇ ਦੁਲਹਨੀਆਂ ਲੈ ਜਾਏ ਉਹ ਚੱਬੂ ਹੁੰਦਾ ਉਹਦਾ ਸ਼ਾਹਰੁਖ ਖਾਨ ਦਾ। ਨਹੀਂ ਨਹੀਂ ਉਹ ਇੱਕ ਹੋਰ ਫਿਲਮ ਵੀ ਆ ਉਹ ਹੀ ਆ ਜਿਹਦੇ ਚੋਂ ਇੱਕ ਮੁੰਡਾ ਹੀਰੋ ਦਾ ਨਾਮ ਪਤਾ ਨਹੀਂ ਕੀ ਆ ਤੇ ਉਹ ਸੋਨਾਕਸ਼ੀ ਦੇ ਨਾਲ ਅਰਜੁਨ ਕਪੂਰ ਉਸ ਮੁੰਡੇ ਦਾ ਨਾਮ। ਅਰਜੁਨ ਕਪੂਰ ਵਾਲੀ ਫਿਲਮ ਉਹਦੇ ਜੋ ਜਿਹੜਾ ਕਹਿੰਦਾ ਕਿ यहाँ लोहे का गोदाम नहीं पीतल का दिल भी हाँ। ਉਹ ਇਦਾਂ ਦਾ। ਆ ਉਹ ਵੀ ਮਨੋਜ ਕੁਮਾਰ ਹੀ ਉਹ ਆ। ਮਨੋਜ ਕੁਮਾਰ ਉਸਤਾਦ ਜੀ ਉਹ ਕਿਹੜੀ ਫਿਲਮ ਉਹਨੂੰ ਫੜ ਕੇ ਬੋਨਰ ਤੇ ਮਾਰਦਾ ਪਿੱਛੇ। ਉਹਦਾ ਕੱਛਾ ਹੀ ਨਹੀਂ ਬੋਲਦਾ। ਓਏ ਉਹ ਮਨੋਜ ਕੁਮਾਰ ਯਾਰ ਉਹ ਵੀ ਕੀ ਆ। ਤੁਹਾਡੀ ਕਹਿੰਦਾ ਭਾਬੀ ਲੱਭੇਗੀ ਤੇ ਕੱਛਾ ਪਾਉਣਾ ਕਹਿੰਦਾ। ਆਹੋ। ਅੱਛਾ ਉਹ ਵਾਲਾ ਕਰੈਕਟਰ ਇੱਕ ਉਹ ਜਿਹੜਾ ਮਿਰਜ਼ਾਪੁਰ ਦੇ ਵਿੱਚ ਉਹਦਾ ਵੱਡਾ ਭਰਾ ਬਣਿਆ ਹੁੰਦਾ ਗੁਰਦਾ ਨਹੀਂ ਅੱਬਾ ਮਿਰਜ਼ਾਪੁਰ ਚ ਓਏ ਵੱਡਾ ਕਰੈਕਟਰ। ਮਿਰਜ਼ਾਪੁਰ ਚ ਜਿਹੜਾ ਪਿਓ ਬਣਿਆ ਹੁੰਦਾ ਮਿਊਜ਼ਿਕ ਆਹੋ ਹੋਈ ਹਾਂ ਉਹ ਮਿਊਜ਼ਿਕ ਉਹ music ਵਾਲਾ ਉਹ ਵੀ ਅੱਛਾ। ਉਹਦਾ ਨਾਮ ਹੀ ਇਦਾਂ ਦਾ ਹੀ ਹੁੰਦਾ। ਸਾਜੋ ਮਨੋਜ ਸਾਹਿਬ ਵੱਡੇ ਦੁਨੀਆ। ਤੈਨੂੰ ਇੱਕ ਫਿਲਮਾਂ ਹੋਰ ਆ ਦੋ ਜਣੇ ਬਲਕਿ ਹੋਰ ਆ ਉਹ ਕੌਣ? ਉਹਨਾਂ ਦਾ ਵੀ ਨਾਂ ਨਹੀਂ ਮੈਨੂੰ ਪਤਾ। ਦੋ ਜਣੇ ਹੋਰ ਆ। ਇੱਕ ਉਹ ਆ ਜਿਹਦਾ ਉਹ ਅਕਸਰ ਦੱਸਦੇ ਹੁੰਦੇ ਕਿ ਇਸ ਬੰਦੇ ਨੇ ਇਸ ਫਿਲਮ ਵਾਸਤੇ ਆਪਣਾ ਪਤਾ ਨਹੀਂ 50 ਕਿਲੋ ਵਜ਼ਨ ਘਟਾਇਆ, ਹੱਡੀਆਂ ਹੀ ਕੱਢ ਲੀਆਂ ਬਾਹਰ। ਉਹ ਉਸਤਾਦ ਜੀ ਮੈਂ ਦੱਸਦਾ ਉਹ ਰਣਦੀਪ ਹੁੱਡਾ ਸਾਹਿਬ। ਓਏ ਹਾਂ ਉਹ ਵੱਡਾ ਫਰੇਮ ਆ ਸਾਜੀ। ਉਹ ਬੰਦਾ ਅੱਛਾ, ਹੀਰੋ ਦਾ ਤੁਸੀਂ ਕਿੰਨਾ ਫਿਲਮ ਦੇਖਣੀ ਆ ਇਹ ਕਿਹੜੀ ਸੀਗੀ? ਤੇ ਸਪੈਸ਼ਲ ਸਰਬਜੀਤ ਤੋਂ ਇੱਕ ਫਿਲਮ ਬਣੀ ਸੀ ਕਿ ਉਹਨੂੰ ਪਾਕਿਸਤਾਨੀ ਜੇਲ੍ਹ ਦੇ ਵਿੱਚ ਉਹਨਾਂ ਨੇ ਬੰਦ ਕਰਤਾ ਸੀ। ਰੇਸ ਉਹ ਠੀਕ ਕਰੈਕਟਰ ਹੈ ਇਹਦੇ ਯਾਰ। ਵਿੱਚ ਨਾਲ ਹੈਗੀ ਐਸ਼ਵਰੀਆ ਰਾਏ, ਉਹਦੀ ਭੈਣ ਬਣੀ ਹੋਈ। ਫਿਲਮਾਂ ਦਾ ਕਿੰਨਾ ਪਤਾ ਵਾ? ਅੱਬਾ ਦਾ ਚੰਨੀ ਜੁਮੇ ਰਾਤ ਦਾ ਵਿਚਾਰਾ ਇੰਨਾ ਕੁ ਨਾਨ ਖਾ ਕੇ ਫਿਰਨ ਡਿਆ। ਯਾਰ ਸਾਜੀ ਮੈਂ ਜਨਮਨ ਉਹਨਾਂ ਦਾ ਮੈਂ ਫੈਨ ਆ। ਸਾਜੀ ਇੱਕ ਹੋਰ ਆ ਉਹਦੇ ਨਾਲ ਇੱਕ ਦਾਗ ਦੇ ਜਿਹਨੇ ਉਹ ਵੀ ਕਰੈਕਟਰ ਉਹਦੇ ਦੱਸੋ ਦੀ ਮੈਨੂੰ ਕੋਈ ਫਿਲਮ ਨਹੀਂ ਯਾਦ ਆ ਰਹੀ। ਸਲਮਾਨ ਖਾਨ ਨਹੀਂ ਨਹੀਂ ਉਹਦੇ ਨਾਲ ਇੱਥੇ ਟੋਏ ਜਿਹੇ ਨੇ। ਆਹੋ ਕਪਲ ਸ਼ਰਮਾ ਸ਼ੋਅ 'ਚ ਵੀ ਆਇਆ ਸੀਗਾ, ਹੁਣ ਡਾਂਸ ਵੀ ਕੀਤਾ। ਓਮਪੁਰੀ। ਅੱਜ ਦਾ ਹੀ ਆ, ਇਹਨਾਂ ਦੀ ਕੈਟਾਗਰੀ ਦਾ ਹੀ ਆ। ਅੱਛਾ ਨਹੀਂ ਓਮਪੁਰੀ ਤੇ ਵੀ ਉਂਝ ਤੇ ਨਾ ਉਹ ਤੇ ਫੋਤ ਹੋ ਗਏ ਜਿਨ੍ਹਾਂ ਨੇ ਪਾਕਿਸਤਾਨ ਚ ਕੀਤੀ ਐਕਟਰ ਨੇ ਲਾ। ਉਹਨਾਂ ਦੀ ਫਿਲਮ ਦਾ ਸੀਨ ਮੇਰੇ ਜ਼ਿਹਨ ਚ ਆ ਰਿਹਾ, ਐਕਟਿੰਗ ਕਰਦੇ ਮੈਨੂੰ ਨਾਂ ਨਹੀਂ ਫਿਲਮ ਦਾ ਪਤਾ ਲੱਗਾ, ਸਟੋਰੀ ਨਹੀਂ ਮੈਨੂੰ ਪਤਾ। ਅੰਨਾ ਤਾਂ ਨਹੀਂ ਬਣਿਆ ਹੈ ਨਹੀਂ ਯਾਰ। ਅੰਨਾ ਤੂੰ ਸਾਨੂੰ ਬਣਾਉਣ ਡਿਆ ਹਰ ਹੀਰੋ ਤੁਸੀਂ ਇੰਨਾ। ਉਸਤਾਦ ਜੀ ਉਹਦੇ ਨਹੀਂ ਗੱਬਰ ਇਸ ਬੈਗ ਉਹਦੇ ਵਿੱਚ ਹੁੰਦੇ ਪੁਲਿਸ ਵਾਲੇ ਬਣ ਕੇ, ਉਹ ਤਾਂ ਨਹੀਂ ਕਿਤੇ। ਉਹੀ ਯੈਸ ਤੁਮ ਕੀ ਕਰ ਰਹੇ ਥੇ ਇਤਨੇ ਉਹੀ ਜਿਹੜੇ ਅੱਜ ਖਲੋਂਦੇ ਗੇਟ ਬੰਦਾ ਲੈ ਵਾਲਾ ਯਕੀਨ ਕਰ। ਉਹਦਾ ਨਾਮ ਪਤਾ ਗੱਬਰ ਇਸ ਬੈਗ ਚ ਹੁੰਦਾ ਵਾ। ਗੱਬਰ ਇਸ ਬੈਗ ਚੋਂ ਪੁਲਿਸ ਵਾਲਾ ਹੁੰਦਾ, ਬਾਅਦ ਚ ਹੁੰਦਾ ਅਕਸ਼ੇ ਕੁਮਾਰ ਨੂੰ ਫੜਦਾ। ਜਿਹੜਾ ਬਾਕੀ ਨਹੀਂ ਅਕਸ਼ੇ ਕੁਮਾਰ ਤੇ ਆਪੇ ਹੀ ਆ ਜਾਂਦਾ। ਜਿਹੜਾ ਉਹਨੂੰ ਕਹਿੰਦਾ ਵਾ ਕਿ ਗੁਲਾਟੀ ਚਾय वाले हो तो तुम जिया करो, तो वो कहना ਉਹ तुम क्या ਕਪਿਲ ਸ਼ਰਮਾ ਵਾਲਾ ਗੁਲਾਟੀ। ਹਾਂ क्या कह रहे थे तुम? ਹਾਂ ਉਹੀ ਕਪਲ ਸ਼ਰਮਾ ਸਾਰੀ ਸੁਣ ਕੇ ਉਸਤਾਦ ਜੀ ਜਦੋਂ ਇਹ ਤਿੰਨ ਚਾਰ ਜਣੇ ਜਿਹੜੇ ਨਾ ਫੈਨ ਸਾਜੀ ਇਹ ਵੱਡੇ ਲੋਕ ਨੇ, ਸਲਮਾਨ ਖਾਨ ਸਾਹਿਬ, ਸ਼ਾਹਰੁਖ ਖਾਨ ਹੈ ਸਾਹਿਬ, ਨੇ। ਇਹ ਹੋਰ ਕਲਾਸ ਇਹ ਉਹਨਾਂ ਤੋਂ ਵੀ ਵੱਡੇ ਮਿਹਨਤੀ ਆ ਇਹਦੇ ਨੇ ਲੋਕ ਉਸਤਾਦ ਜੀ। ਮਿਹਨਤ ਕਰ ਰਹੇ। ਥੀਏਟਰ ਕੀਤੇ ਨੇ, ਕੀਤੇ ਨੇ हाँ ਐਕਟਿੰਗ ਦਾ ਨਿਜ਼ਾਮ ਇਹਨਾਂ ਦਾ। उस्ताद जी वो भी डायलॉग बड़ा अच्छा मारता जो कहते अब हम अंदर नहीं जा सकते, जो बाहर है उसको उठा के लाओ। ਲੇਕਿਨ ਟੋਨ ਟੈਂਪੋ ਉਹ ਵਾਜਪਾਈ ਜਿਹੜਾ ਨਾ ਉਹ ਭਾਈ ਮਨੋਜ ਉਹ ਫਾਈਨਲ ਆ। ਅੱਛਾ ਉਸਤਾਦ ਜੀ ਸਾਰੇ ਆਪਣੀ ਆਪਣੀ ਜਦੋਂ ਹਸਬੈਂਡ ਤੇ ਕੈਮਰਾ ਘੁੰਮਦਾ ਪਿਆ, ਜਦੋਂ ਉਹਨੂੰ ਪਤਾ ਲੱਗਦਾ ਮੇਰੇ ਨਾਲ ਗੇੜਾ ਹੋ ਗਿਆ। ਸਪੈਸ਼ਲ 26 ਚ ਸਪੈਸ਼ਲ 26 ਉਹ ਐਂਡ ਤੇ ਖਲੋਤਾ ਬੱਸ ਵਾਲੇ ਨੂੰ ਕਹਿੰਦਾ ਕਿੱਧਰ, ਕਹਿੰਦਾ ਉਹ ਪਈਆਂ ਟੱਕੀ ਕੋਈ ਇੱਕ ਬੱਸ ਚ ਉਤਰਦਾ ਉਹਦਾ ਫਿਰ ਪੂਰਾ ਘੁੰਮਦਾ ਓਏ, ਫਿਰ ਉਹ ਹੱਸਦਾ ਵੱਡਾ ਕੰਮ ਆ ਉਸਤਾਦ ਜੀ। ਤੁਸੀਂ ਉਹ ਫਿਲਮ ਵੇਖੀ ਜਿਹਦੇ ਵਿੱਚ ਉਹ W ਕੇ ਨੀਚੇ ਪੈਸੇ ਹੈਗੇ? ਉਹਦਾ ਨਾਮ ਪਤਾ ਨਹੀਂ ਕੀ, ਉਹਦੇ ਚ ਇੱਕ ਬਦਮਾਸ਼ ਹੈਗਾ, ਐ ਬਾਬੂ ਭਾਈ ਮੌਤ ਦਾ ਦੂਸਰਾ ਨਾਮ। ਦੂਸਰਾ ਨਾਮ ਬਾਬੂ ਭਾਈ। ਉਸਤਾਦ ਜੀ ਦੁਆ ਮਿਠਾਈ ਕੋ ਖੋਦਣ ਨੇ ਉਸ ਖੋਦ ਕੋ ਰੁਪਈਏ ਲੱਭਣ ਦੇ ਨੇ, ਖੋਦ ਕੇ ਤੇ ਉਹ ਥੱਲੇ ਨਾ ਉਹ ਜਿਹੜਾ ਮੌਤ ਦਾ ਦੂਸਰਾ ਨਾਮ ਬਾਬੂ ਭਾਈ ਉਹ ਵੀ ਥੱਲੇ ਉਤਰਦਾ ਤੇ ਵਿਲਨ ਵੀ ਉਤਰਦਾ ਤੇ ਉਹ ਬੇਲਚੇ ਨਾਲ ਉਹਦੇ ਮੂੰਹ ਤੇ ਮਿੱਟੀ ਪਾਤੀ ਦੂਸਰੇ ਤੇ ਉਹਨੂੰ ਕਹਿ ਲਿਆ ਇਹ ਕੀ ਕਹਿੰਦਾ ਹੈ ਆਤੰਕ ਦਾ ਦੂਸਰਾ ਨਾਮ ਬਾਬੂ ਭਾਈ। ਤੇ ਸੰਜੇ ਦੱਤ ਨੇ ਪਹਿਲੀ ਚਪੂੜਾ ਮਾਰੀ ਨੇ। ਸੰਜੇ ਦੱਤ ਕਹਿੰਦਾ ਇਹ ਬਾਬੂ, ਕਹਿੰਦਾ ਜੀ ਭਈਆ, ਕਹਿੰਦਾ ਬਾਹਰ ਅੱਛਾ ਭਈਆ ਐਂਡ ਘਟ ਕੇ ਗਿਆ ਤੇ ਡਰ ਕੇ ਗਿਆ। ਤੇ ਮੇਰੇ ਉਸਤਾਦ ਜੀ ਜੱਜ ਹੈਗਾ, ਜਿਨ੍ਹਾਂ ਨੂੰ ਜੱਜ ਦਾ ਨਹੀਂ ਰੋਲ ਕਰ ਰਹੇ, ਉਹ ਮੋਟਾ ਜਿਹਾ LLB ਵਾਲੇ ਕਮਾਲ ਹੈ। ਉਹਨਾਂ ਨੂੰ ਅਵਾਰਡ ਮਿਲੇ। ਉਹ ਲਿਖਦੇ ਵੀ ਇਹ ਫਿਲਮਾਂ। ਅੱਛਾ ਜੀ ਰਾਈਟਰ 32 ਕਿਲੋਮੀਟਰ ਚੱਲ। आप चुप करे आप।
वैसे भी अब किधर जाएंगे, टाइम इतना होगा, कहाँ जाएंगे अभी, चलो कोई बात नहीं, आप पेश करो सुंदले जी। ਉਸਤਾਦ ਜੀ ਉਹ ਜੱਜ ਜਿਹੜਾ ਨਾ सुंदले जी कहता ठीक है, मैं आपको बोल रहा हूँ, बताइए चुप चुप चुप, वो ऐड देगा करता भी। ਉਸਤਾਦ ਜੀ ਉਹਦਾ ਨਰਮ ਦਿਲ ਦਾ ਉਹਦੇ ਦਾ ਹਾਸਾ ਉਹ ਸਭ ਨਹੀਂ ਬਰਦਾਸ਼ਤ ਹੁੰਦਾ ਉਹਦੇ ਕੋਲ। ਉਹ ਅਕਸ਼ੇ ਕੁਮਾਰ ਜਦੋਂ ਥੱਪੜ ਮਾਰਦਾ ਕਹਿੰਦਾ ਏ ਤੂੰ ਇਹ ਬੰਦ ਕਰੋ, ਬੰਦ ਕਰੋ। ਕੋਡ ਕੈਂਸਲ ਕਰ ਦਿੰਦਾ ਉਹ। ਅੱਛਾ ਜ਼ਿਆਦਾਤਰ ਉਹਨੇ ਜੱਜ ਦੇ ਰੋਲ ਕੀਤੇ ਆ। 32 ਕਿਲੋਮੀਟਰ ਚਾਲੂ ਉਹਦੇ ਚ ਵੀ ਜੱਜ ਬਣਿਆ ਮੋਟਾ ਜਿਹਾ। ਫਾਇਦਾ ਵੀ ਹੋਈ। ਸਾਡੇ ਰੌਲਾ ਵੀ ਨਾ ਇੱਕ ਕਰੈਕਟਰ ਹਿੱਟ ਹੋ ਜੇ ਨਾ ਤੇ ਫਿਰ ਉਹ ਸ਼ੁਰੂ ਹੋ ਜਾਂਦੇ ਨੇ ਉਹਨੂੰ ਉਸੇ ਉਦਾਂ ਹੀ ਸੇਮ। ਲੇਕਿਨ ਉਸਤਾਦ ਜੀ ਕਿਆਸੀ ਗੱਲ ਏ, ਉਹ ਜੱਜ ਬਣਿਆ ਨਾ, ਪਬਲਿਕ ਨੂੰ ਆਡੀਅנס ਨੂੰ ਉਹਦੀ ਐਂਟਰੀ ਦਾ ਵੇਟ ਕਿ ਇਹਨੇ ਕਦੋਂ ਆਣਾ, ਇਹਦਾ ਸੀਨ ਕਦੋਂ ਜੱਜ ਬਣਨਾ। ਹੈ ਜੀ ਉਸਤਾਦ ਜੀ, ਮਰਦ ਅਦਾਕਾਰਾਂ ਦੀ ਤੇ ਅਦਾਕਾਰੀ ਸਾਰਿਆਂ ਨੂੰ ਨਜ਼ਰ ਆਉਂਦੀ, ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਉਹ ਫਲਾਣੀ ਵੀ ਬੜੀ ਅੱਛੀ ਅਦਾਕਾਰ ਓਏ ਉਹ ਰੇਖਾ ਜੀ ਮਸ਼ਹੂਰ ਹੁੰਦਾ। ਓਹੋ ਹਾਂ ਮਿੱਟਾ ਉਹਦਾ ਨਹੀਂ ਬੋਲਿਆ। ਨਹੀਂ ਬਿਊਟੀ ਨਹੀਂ ਸਾਡੀ ਅਦਾਕਾਰੀ। ਐਕਟਿੰਗ ਦੀ ਬਿਊਟੀ ਵੀ ਅੱਛੀ ਹੈ। ਐਸ਼ਵਰਿਆ ਰਾਏ ਹੋ ਗਈ, ਐਕਟਿੰਗ ਤੁਸੀਂ ਇਹ ਵੇਖੋ ਦੇਵਦਾਸ ਦੇ ਵਿੱਚ ਹਰ ਐਕਟਰ ਨੇ ਪਾਵਰਫੁਲ ਦੇ ਵਿੱਚ ਰੱਖਿਆ, ਕੋਈ ਵੀ ਨਹੀਂ ਘਟਾਇਆ। ਸ਼ੇਵੀਰ ਰਾਏ, ਉਸ ਤੋਂ ਬਾਅਦ ਦੇਵਦਾਸ ਦੇ ਵਿੱਚ ਉਹ ਜਿਹੜੀ ਫਾਈਨਲ ਉਸਤਾਦ ਜੀ ਲੜਕੀਆਂ ਨੂੰ ਨਾ ਇੰਡੀਅਨ ਮਾਵਾਂ ਬੜੀਆਂ ਅੱਛੀਆਂ ਐਕਟਿੰਗ ਕਰਦੀਆਂ ਸੀਗੀਆਂ। ਮੇਰਾ ਲੱਲਾ ਆਏਗਾ, ਮੇਰਾ ਲੱਲਾ ਮੇਰੇ ਹਾਲ ਉਹਨੇ ਦੇਰ ਤੱਕ ਕੁਝ ਸਿੱਖ ਜਾਂਦੀਆਂ ਸੀ। ਤੇ ਆਲੀਆ ਭੱਟ ਨੇ ਹੁਣ ਜਿਹੜੀ ਉਹ ਮੂਵੀ ਕੀਤੀ ਉਹ ਚ ਬੜੀ ਅੱਛੀ ਐਕਟਿੰਗ ਕੀਤੀ। ਓਏ ਕਮਾਲ। ਇਹ ਸਾਡੇ ਕਰਾਚੀ ਦੀਆਂ ਬੜੀਆਂ ਅੱਛੀਆਂ ਫੀਮੇਲਸ ਆਰਟਿਸਟ ਨੇ, ਮੇਲਸ ਨਾਲੋਂ ਜ਼ਿਆਦਾ ਅੱਛੀ ਐਕਟਿੰਗ ਕਰਦਾ। ਐਕਟਿੰਗ। ਜੀ ਮਹਿਵਿਸ਼ ਹਜਾਤ ਬਹੁਤ ਅੱਛੇ ਐਕਟਰ ਆ, ਬਹੁਤ ਅੱਛੀ ਐਕਟਰ। ਆਲੀਆ ਭੱਟ ਦੀ ਕਿਹੜੀ ਫਿਲਮ ਹੈਗੀ ਭਲਾ? ਉਹ ਜੇ ਤੈਨੂੰ ਟਿੱਕਾ ਲਾਇਆ ਹੁੰਦਾ ਵਾ ਤੇ ਗੰਗੂ ਬਾਈ। ਗੰਗੂ ਬਾਈ ਸਾਈ ਵੇਖੀ ਫਿਲਮ? ਕੀ ਡਾਇਲੌਗ ਉਹ ਵੇਖਣੀ ਆ। ਉਹ ਕਹਿੰਦੇ ਜੀ ਕੋਠਾ ਜਿਹੜਾ ਨਾ ਉਹ ਤੋਂ ਐ ਹੁੰਦੀ ਨਾ ਮੰਡੀ ਤੇ ਕਹਿੰਦਾ ਕੋਠਾ ਸਕੂਲ ਤੇ ਅਸਰ ਪੈਂਦਾ। ਹਾਂ ਕਹਿੰਦੀ ਸਾਡੇ ਕਿਉਂ ਨਹੀਂ ਸਕੂਲ ਦਾ ਅਸਰ ਪੈਂਦਾ? ਓਏ ਯਾਰ ਅੱਜ ਐਸੇ ਡਾਇਲੌਗ ਇਹ ਡਾਇਲੌਗ ਫਿਲਮ ਵੇਖਣਾ ਤੁਸੀਂ ਲਾਜ਼ਮੀ। ਇੱਕ ਜੇ ਸ਼ਮਸੀਤਾ ਸੀਨ ਵੀ ਹੁੰਦੀ ਉਹਦੇ ਵਿੱਚ, ਪਤਾ ਨਹੀਂ ਕਿਤੇ ਉਹ ਖਵਾਜਾ ਸਾਹਿਬ ਸ਼ਸ਼ਮੀਤਾ ਉਹ ਜੀ। ਖਵਾਜਾ ਉਹ ਕਾਜਲ ਸਾਹਿਬ ਓਕੇ ਦੀ ਅਸ਼ਰ ਕਿਹੜੀਆਂ ਫਿਲਮਾਂ ਦਾ ਪਤਾ, ਆਪਣੀ ਵਿਆਹ ਵਾਲੀ ਫਿਲਮ ਤੋਂ ਮਹਿਰੂਮ ਆ। ਉਹ ਵੀ ਬਣ ਹੀ ਜਾਏਗੀ ਯਾਰ। ਸਾਜੀ ਅਰਸ਼ਦ ਵਾਰਸੀ ਦੇ ਬਾਰੇ ਅੱਛਾ actor। ਜਾਦੂ ਕੀ ਚੱਪੀ ਦੇ ਉਹ ਯਾਰ ਨਿਜ਼ਾਮ VCR ਇਹਨਾਂ ਨੇ ਲਾਇਆ ਘਰ, ਸਰਕਟ ਸਰਕਟ। VCR ਲਾਇਆ ਤੇ ਸਵੇਰੇ ਜਦੋਂ ਵਾਪਸ ਕਰਨਗੇ ਸ਼ਾਮ ਨੂੰ VCR ਵਾਲਾ ਆ ਕੇ ਕਹਿੰਦਾ ਅੱਬੇ ਦੇ ਵਿਆਹ ਵਾਲੀ ਮੂਵੀ ਵੀ ਵਾਪਸ ਕਰ ਗਏ। ਯਾਰ VCR 'ਚ ਫਿਲਮ ਦੇਖਣ ਡਿਆ ਤੇ ਇੰਨਾ ਆਪਣੇ ਆਪ 'ਚ ਰੁੱਝਿਆ ਤੇ ਹੀਰੋ ਵਿੱਚੋਂ ਕਹਿੰਦਾ ਸਾਡੇ ਲਈ ਵੀ ਗੌਰ ਕਰ ਲਓ ਭਾਜੀ, ਅਸੀਂ ਕੋਈ ਐਕਟ ਕਰਨ ਡਏ ਆ। ਮਾਮਾ ਇੱਧਰ ਲੱਗਾ, ਚਾਚਾ ਇੱਧਰ ਲੱਗਾ। ਮੈਂ ਕਹਾ ਕਿ ਯਾਰ ਤੁਸੀਂ ਫਿਲਮ ਵੇਖਣੀ ਓਰੀਜਨਲ ਸਿਨ, ਹਾਂਜੀ ਓਰੀਜਨਲ ਸਿਨ। ਇੰਗਲਿਸ਼ ਓਏ ਉਹਦੇ ਚ ਕੀ ਹੈ? ਉਹ ਚੰਜਲੀਨਾ ਜੂਲੀ ਹੈ ਤੇ ਨਾਲ ਲੋ ਡਿਸਪਰੈਟੋ ਵਾਲਾ ਹੀਰੋ, ਵਨ ਟਾਈਮ ਉਹ ਡਿਸਪਰੈਟੋ ਵਾਲਾ ਓਰੀਜਨਲ ਸਿਨ SIN। ਸਾਜ ਜਿਹੜੀ ਆਪਾਂ ਉਦੋਂ ਨੇ ਦੇਖਣ ਦੇ ਸੀ ਉਹ ਜੋੜਾ ਚੈੱਕ ਕਰਨਾ ਐਂਡ ਤੇ ਕਿਦਾਂ ਦਾ ਬਣਦਾ ਉਹਦਾ ਦਾ ਅੱਜ ਕੱਲ ਫੈਸਲਾ ਭੱਜ ਵੀ ਫਿਰ ਰਿਹਾ ਇੱਕ। ਉਸਤਾਦ ਜੀ ਅਗਰ ਮੈਂ ਫਿਲਮ ਬਣਾਵਾਂ ਨਾ, ਮੈਂ ਪੰਮੇ ਨੂੰ ਹੀਰੋ ਲਵਾਂ, ਅੰਜਲੀਨਾ ਜੋਲੀ ਨੂੰ ਹੀਰੋਇਨ ਲਵਾਂ ਤੇ ਇਲਿਆਸ ਕਸ਼ਮੀਰੀ ਸਾਨੂੰ ਵਿਲਨ ਲਵਾਂ। ਤਿਆਰ ਭਲਵਾਰ ਦੇ ਗਾਣੇ ਹੋਣ ਵਿੱਚ। ਤੇ ਤੂੰ ਕਿੱਥੇ ਉਹ ਪੰਮਾ ਬੋਲਦਾ ਹਾਂ ਉਹ ਵੀ ਬੜਾ ਅੱਛਾ ਕੀ ਬਾਤ ਹੈ, ਕੀ ਬਾਤ ਹੈ। ਹੁਣ ਅੱਗੇ ਕੀ ਅੱਗੇ ਮਤਲਬ ਉਹਦੇ ਹੋ ਗਿਆ ਅੱਗੇ ਹਿੱਟ ਵੀ ਹੋ ਗਿਆ ਅੱਗੇ ਅੱਗੇ ਪਾਰਟ 2 ਆਂਡਿਆ ਉਹਦਾ। ਪੰਮਾ ਬੋਲਦਾ ਨਹੀਂ ਆ ਗਿਆ, ਤੂੰ ਵੀ ਆ ਗਿਆ ਬੱਚਾ ਹੋਰ ਮੂਵੀਆਂ ਉਹਨੇ ਕੀਤੀਆਂ ਵਾ। ਉਹ ਕਿੰਨੀਆਂ ਕਰ ਲਈਆਂ ਹੁਣ ਅੱਗੇ। ਸਾਜੋ ਬੀਨੂ ਢਿੱਲੋਂ ਸਾਹਿਬ ਵੀ ਬਹੁਤ ਅੱਛਾ। ਜਿਹੜੇ ਪੰਜਾਬੀ ਐਕਟਰ ਸਾਰੇ ਅੱਛੇ ਆ। ਤਾਰੀ ਬੰਬ ਓਏ ਆਹੋ ਬੀਨੂ ਢਿੱਲੋਂ ਨਾ ਆਹੋ ਉਹ ਜੰਬੋ ਹੀ ਬਹੁਤ ਅੱਛੇ ਆਰਟਿਸਟ। ਜੰਬੋ ਹੀ ਯਾਰ ਦੇ ਕਿੰਨਾ ਫਿਲਮਾਂ ਦਾ ਪਤਾ ਫੌਜ ਵੀ ਹੋਏ ਨੇ ਸਾਡੇ ਅੱਜ ਭੱਲਾ ਅੱਲਾ ਸਾਹਿਬ ਸਾਹਿਬ ਵੱਡਾ ਉਹਨਾਂ ਦੇ ਕੇਸ ਤਾਂ ਬੜੀ ਨੈਸ਼ ਤੇ ਬਰੀਕ ਗੱਲ ਕੀਤੀ ਉਹਨਾਂ ਹਾਏ ਕੇਸ ਚੱਲੇ ਬੜੇ ਪਿਆਰ ਵਾਲੇ। ਬੜੇ ਪੁਰਾਣੇ ਪੰਜਾਬੀ ਆਰਟਿਸਟ ਸਾਰੇ ਹੀ ਸਜਾਦੇ ਆ। Comedy ਸਾਜੀ ਇੱਕ ਉਹ ਸਟੈਂਡ ਅਪ ਕਾਮੇਡੀ ਕਰਦਾ, ਉਹਨੇ ਤੁਹਾਡਾ ਬ੍ਰਾਡਕਾਸਟ 'ਚ ਨਾਮ ਵੀ ਲਿਆ। ਸਿੱਖ ਓਏ ਦੇ ਆਹੋ ਉਹ ਮੈਨੂੰ ਪਤਾ ਵਾ, ਮੈਨੂੰ 2.5 ਲੱਖ ਉਹਦੇ ਆ ਗਏ ਮੈਸੇਜ ਹਾਂ। ਮੁੰਡਾ ਚੰਗਾ, ਮੁੰਡਾ ਉਹਨੇ ਅੱਛੀ ਕਾਮੇਡੀ ਕਰਦਾ ਵੀ ਸਟੈਂਡ ਅਪ। ਲੇਕਿਨ ਉਹ ਜਿਹੜਾ ਇੱਕ ਪਾਕਿਸਤਾਨ ਦੇ ਵਿੱਚ ਇੱਕ ਜਾਨੀ ਹੈ ਜਾਨੀ ਹਾਂ ਉਹ ਜਿਹੜਾ ਓਏ 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 ਜਾਨੀ ਭਾਜੀ ਮੇਰੀ ਕਹਿੰਦਾ ਗੱਲ ਹੁੰਦੀ ਭਾਜੀ ਸ਼ਾਇਦ ਉਹਨਾਂ ਨੇ ਕਿਹਾ ਅੱਗੋਂ। ਥੱਲੇ ਕਹਿੰਦਾ ਕਮੈਂਟ ਕਰ ਸਾਹਮਣੇ ਨੇ ਭਾਜੀ ਨਹੀਂ ਕਿਹਾ। ਹਾਂਜੀ ਹਾਂਜੀ। ਇਹ ਭਾਜੀ ਤੁਹਾਨੂੰ ਪਹਿਲੇ ਵੀ ਜਾਣਦੇ ਆ। ਨਹੀਂ ਐਂਕਰ ਨੇ ਦੇਰ ਦਾ ਵਾ ਇਹ। ਹਾਂਜੀ। ਇਹ ਅੱਜ ਦਾ ਨਹੀਂਗਾ, ਇਹ ਬੜੀ ਦੇਰ ਦਾ ਵਾ। ਕਿਸ ਟਾਈਮ ਇਦਾਂ ਹੁੰਦਾ ਨਾ ਕੋਈ ਚੀਜ਼ ਜਦੋਂ ਆਈ ਆ ਉਦੋਂ ਨਹੀਂ ਵਾਇਰਲ ਹੋਈ, ਕੋਈ ਸਾਲ ਬਾਅਦ ਉਹਦਾ ਕੋਈ ਕਲਿੱਪ ਥੋੜਾ ਵਾਇਰਲ ਹੋ ਗਿਆ। ਉਦੋਂ ਵੀ ਹੋਇਆ ਸੀ ਲੇਕਿਨ ਇਹ ਆ ਕਿ ਹੁਣ ਫੇਰ ਕੁਝ ਚੱਲੇ। ਸਾਜੀ ਮੈਂ ਜੱਜ ਕੀਤਾ ਉਹ ਕਾਮੇਡੀ, ਉਹ ਸਟੈਂਡ ਅਪ ਸਹੀ ਕਰਦਾ, ਉਹ ਕੋ ਬ੍ਰਾਡਕਾਸਟ 'ਚ ਕਾਮੇਡੀ ਨਹੀਂ ਹੋਈ। ਬ੍ਰੋਡਕਾਸਟ ਕਰਦਾ ਕੋਣਾ ਕਾਮੇਡੀ ਯਾਰ। ਲੇਕਿਨ ਉਹ ਜਿਹੜਾ ਅੱਗੇ ਬੈਠਾ ਨਾ ਉਹ ਸਮਝਦਾਰ ਆਦਮੀ ਨਾ, ਉਹ ਕਹਿ ਰਿਹਾ ਕਿ ਉਹ ਇੱਕ ਪਾਕਿਸਤਾਨ ਦਾ ਜਾਨੀ, ਉਹਨੇ ਫੌਰਨ ਅੱਗੋਂ ਉਹਨੇ ਕਿਹਾ ਭਾਜੀ ਨੂੰ ਕਿਹਾ ਜਾਨੀ ਉਸਤਾਦ ਲੋਕ ਆ ਨਹੀਂ ਉਹਨੇ ਕਿਹਾ ਜਾਨੀ ਭਾਜੀ। ਬਾਕੀ ਛੱਡਦੇ ਦੋਸਤਾਂ ਉਹਨੇ foreign ਦੀ ਗੱਲ ਤੇ respect ਗੌਰ ਕਰਕੇ ਉਹਨੇ ਕਿਹਾ ਜਾਨੀ ਤੇ ਉਹਨੇ ਕਿਹਾ ਜਾਨੀ। ਬਾਕੀ ਅਗਲਾ ਉਹਨੇ ਕਿਹਾ ਜਾਨੀ, ਉਹਨੇ ਕਿਹਾ ਹਾਂਜੀ ਜਾਨੀ ਭਾਜੀ। ਹਾਂਜੀ ਵਾਹ ਵਾਹ ਸਮਝ ਆ ਰਹੀ ਗੱਲ? ਡਿਫਰੈਂਟ ਆ, ਦੋ ਗੱਲਾਂ ਨਾ, ਇੱਕ ਗੱਲ ਡਿਫਰੈਂਟ ਹੋ ਗਈ ਹੈ। ਕੀ ਬਾਤ। ਹਾਂ ਉਹ ਵੀ ਤੇਰੇ ਵਾਲੀ ਜਿੱਦਾਂ ਗੱਲ। ਆਪਣਾ ਦਾਨੇ ਸਾਹਿਬ ਤੁਹਾਡੀ ਤਾਰੀਫ ਮੈਂ ਕਰਾਂ ਬੈਡ ਲਫ਼ਜ਼ਾਂ ਦੇ ਨਾਲ
ਤੇ ਤੈਨੂੰ ਤੂੰ ਕਹਿਣਾ ਯਾਰ ਇਹਨੂੰ ਮੇਰੀ ਨਾ ਕਰ ਦਿੱਤੀ। ਤਾਰੀਫ ਵੀ ਮਿੱਟੀ ਆ। ਜਿਵੇਂ ਉਹਨਾਂ ਨੇ ਰਫੀ ਸਾਹਿਬ ਦੀ ਕੀਤੀ ਹੈ। ਹਾਂਜੀ ਜੀ ਮੇਰਾ ਕੀ ਦਿਲ ਦੁਖਿਆ ਖੁਦਾ ਦੀ ਕਸਮ। ਬੈਡ ਲਫ਼ਜ਼ਾਂ ਦੇ ਨਾਲ ਫੈਨ ਸੀ। ਫੈਨ ਇਦਾਂ ਦਾ ਮੈਂ ਫੈਨ ਸੀ। ਹਾਂਜੀ ਉਹ ਮੈਂ ਯਾਰ ਬੜੇ ਬਰੀਕ ਆਦਮੀ ਨੇ ਯਾਰ, ਬੜੀ ਗੱਲ ਯਾਰ। ਹੁਣ ਅਸੀਂ ਖਾਨ ਸਾਹਿਬ ਨੁਸਰਤ ਦੀ ਗੱਲ ਕਰਨੀ, ਹਾਂਜੀ ਠੀਕ ਹੈ। ਖਾਨ ਸਾਹਿਬ ਨੁਸਰਤ ਦੀ ਤੂੰ ਵੀ ਪਿੱਛੇ ਚਲੇ ਜਾਓ, ਚਲੋ ਹੋ ਸਕਦਾ ਖਾਨ ਸਾਹਿਬ ਨੁਸਰਤ ਦਾ ਮੇਰਾ 30 ਸਾਲ ਦਾ ਫਰਕ ਹੋਵੇ ਉਮਰ ਦਾ, 40 ਸਾਲ ਦਾ ਫਰਕ ਹੋਵੇ, 50 ਸਾਲ ਦਾ ਹੋਵੇ, ਠੀਕ ਇੱਕ ਮਿਸਾਲ ਆ ਹੋ ਸਕਦਾ। ਤੇ ਲੇਕਿਨ ਇੱਕ ਬੰਦੇ ਦਾ ਤੁਹਾਡਾ ਫਰਕ, ਉਹਨਾਂ ਦੀ 1924 ਦੀ ਪੈਦਾਇਸ਼ ਰਫੀ ਸਾਹਿਬ ਦੀ, ਹਾਂਜੀ ਠੀਕ ਹੈ ਨਾ। ਤੁਹਾਡੀ ਜਿਹੜੀ ਉਹ 60-65 ਦੀ ਹੋਏਗੀ, ਵੱਡੀ ਹੈ ਸਾਡੀ 70-80 ਸਾਲ ਦਾ ਫਰਕ ਉਸਾ ਜੀ। ਹਾਂ। ਤੇ ਤੁਸੀਂ ਕਮ ਸੇ ਕਮ ਰਫੀ ਸਾਹਿਬ ਤੇ ਕਰੋ ਯਾਰ। ਅੱਛਾ ਰਫੀ ਸਾਹਿਬ ਵੀ ਛੱਡੋ, ਉਹਨਾਂ ਦੀ ਜਿਹੜੀ ਜਿੰਨੀ ਤੁਸੀਂ ਉਹਨਾਂ ਦੀ ਤਾਰੀਫ ਕਰ ਰਹੇ ਹੋ, ਉਹ ਤਾਰੀਫ ਇਸ ਕਾਬਿਲ ਨਹੀਂ ਕਿ ਤੁਸੀਂ ਉਹਨਾਂ ਨੂੰ ਸਾਹਿਬ ਲਾ ਦਿਓ ਨਾਮ। ਅਰੇ ਕੀ ਬਾਤ, ਬੜੀ ਵੱਡੀ ਗੱਲ ਆ। ਮੈਂ ਮਤਲਬ ਇੱਕ ਬੰਦਾ ਹੋਵੇ ਅਗਰ ਕੋਈ ਕਹੇ ਯਾਰ ਸਾਨੂੰ ਨਹੀਂ ਚਾਹੀਦੀ ਇਹ ਤਾਰੀਫ, ਹਾਂ ਸਹੀ ਗੱਲ ਹੈ। ਜੀ, ਵਾਹ 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 ਮਨਾ ਕਰਦੇ ਯਾਰ ਪੂਰੀ ਲੱਗੇਗੀ ਤੇ ਯਾਰ ਤੂੰ ਨਾ ਕਰ ਤਾਰੀਫ। ਆਓ ਏਜ ਦੇ ਹਵਾਲੇ ਨਾਲ ਨਹੀਂ, ਕੰਮ ਦੇ ਹਵਾਲੇ ਨਾਲ ਹੀ ਮੰਨ ਲੈ। ਤੁਸੀਂ ਕਮ ਸੇ ਕਮ ਉਹਨਾਂ ਨੂੰ ਗੱਲ ਨਾ ਕਰ। ਅਲਫਾਜ਼ ਉਹਦੇ ਕੰਮ ਨੂੰ ਮੰਨਣ ਵਾਲੇ ਹੀ ਸੀ ਕਿ ਕੰਮ ਬਹੁਤ, ਲੇਕਿਨ ਨਾਮ ਲੈਣ ਦਾ ਵੀ ਤਾਂ ਤਰੀਕਾ ਹੈ ਨਾ। ਹਾਂ ਉਹ ਰਿਸਪੈਕਟ ਨਹੀਂ ਸੀ ਲਫ਼ਜ਼ਾਂ ਦੇ ਵਿੱਚ। ਉਸਤਾਦ ਜੀ ਦਰਅਸਲ ਆਪਣਾ ਇੰਟਰੋਡਕਸ਼ਨ ਕਰਾ ਰਹੇ ਸੀ। ਬੜੇ ਬੰਦਿਆਂ ਨੇ ਥੱਲੇ ਗੱਲ ਕਹੀ, ਉੱਪਰੋਂ ਜਿਹੜੇ ਉਹ ਭਾਜੀ ਹੋਣੀ ਉਹਨਾਂ ਨੇ ਥੰਬਨੇਲ, ਮੈਂ ਉਹਨਾਂ ਨੂੰ ਕਿਹਾ, ਰਿਕੁਐਸਟ ਕੀਤੀ, ਮੈਂ ਕਿਹਾ ਭਾਜੀ ਤੁਸੀਂ ਵੀ ਥੰਬਨੇਲ ਜੋ ਲਿਆ ਰਫੀ ਨੇ ਐਸੇ ਕਰ ਦਿਆ। ਮੈਂ ਕਿਹਾ ਕਮ ਸੇ ਕਮ ਸਾਫ਼ ਤੇ ਲਿਖ ਦੇ। ਕਿਸ ਬੰਦੇ ਨੂੰ ਤੁਸੀਂ ਕਰ ਰਹੇ, ਜਿਸ ਬੰਦੇ ਨੂੰ ਇੰਡੀਅਨ ਸਦਰ ਨੇ ਕਿਹਾ ਕਿ ਰਫੀ मांगो क्या मांगते हो, ਸੁਣ ਕੇ ਹਾਂਜੀ ਤੇ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਮੇਰੇ ਪਾਸ ਅੱਲਾ का दिया सब कुछ। ਉਹਨੇ ਕਿਹਾ ਨਹੀਂ ਮੈਂ ਤੇਰੇ ਤੋਂ ਇੰਨਾ ਖੁਸ਼ ਹੋਇਆ, ਤੂੰ ਮੈਨੂੰ ਦੱਸ ਕੀ ਮੰਗਦਾ ਜੋ ਕਹੇਗਾ। ਤੇ ਉਹਨਾਂ ਨੇ ਕਿਹਾ ਜੀ ਮੈਨੂੰ ਆਲ ਇੰਡੀਆ ਰੇਡੀਓ ਜਿਹਦਾ ਨਾ ਸਾਡਾ, ਉਹਦੇ ਤੇ ਜਦੋਂ ਮੇਰਾ ਨਾਮ ਲਿਆ ਜਾਂਦਾ ਨਾ, ਕੱਲਾ ਰਫੀ ਕਹਿੰਦੇ ਨੇ, ਇਹਨਾਂ ਨੂੰ ਮੇਰਾ ਪੂਰਾ ਨਾਮ ਲਿਆ। ਹਾਂਜੀ ਵਾਹ ਵਾਹ ਉਹਨੇ ਐਲਾਨ ਕੀਤਾ ਕਿ ਇਸ ਬੰਦੇ ਦਾ ਨਾਮ ਕਿਆਮਤ ਤੱਕ ਆਲ ਇੰਡੀਆ ਰੇਡੀਓ 'ਚ ਪਹਿਲੇ ਮੁਹੰਮਦ ਕਿਹਾ ਜਾਏ, ਬਾਅਦ 'ਚ ਰਫੀ ਕਿਹਾ ਜਾਏ। ਕੀ ਬਾਤ ਹੈ। ਤੁਸੀਂ ਉਸ ਬੰਦੇ ਦੀ ਤੁਸੀਂ ਗੱਲ ਕਰਕੇ ਕਹਿ ਰਹੇ ਹੋ ਕਿ ਰਫੀ ਐਸਾ, ਰਫੀ ਏਦਾਂ ਸੀ, ਰਫੀ ਏਦਾਂ ਸੀ, ਰਫੀ ਉੱਥੇ ਸੀ, ਰਫੀ ਨੇ ਇੰਜ ਕਰ ਲਿਆ, ਰਫੀ ਨੇ ਵੀ ਉਹ ਨਿੱਕਾ ਭਰਾ ਹੁੰਦਾ। ਪਤਾ ਹੀ ਨਹੀਂ ਹੈ ਉਸਤਾਦ ਜੀ। ਸਾਜੀ ਤੁਸੀਂ ਗੱਲ ਨੋਟ ਕੀਤੀ ਆ, ਜੀ ਆ। ਸਾਰੇ ਤੁਹਾਡੀ ਗੱਲ ਇੰਜ ਕਰਕੇ ਸੁਣ ਰਹੇ ਹੋ। ਤੁਸੀਂ ਕਿਹਾ ਰਫੀ ਮੁਹੰਮਦ ਰਫੀ ਕਹਿਣਾ ਚਾਹੀਦਾ, ਅਗਲੀ ਗੱਲ ਨਹੀਂ ਉਹ ਭਾਈ ਅੰਦਰ ਜਾ ਕੇ ਪਾਇਆ ਕਲੈਪ ਵੀ ਕਰਾਈ ਆ। ਆ ਕਲੈਪ ਯਾਰ ਉਹ ਤੇਰੇ ਸਿਰ ਅੱਜ ਕੋਈ ਰੌਲਾ ਕੀ ਕਿਹਾ ਵੀ ਹਫ਼ਤੇ ਬਾਅਦ ਤੂੰ ਇੱਥੇ ਬਹਿ ਜਾਣਾ, ਉਸਤਾਦ ਨੇ ਪਤਾ ਕੀ ਕਰਦੇ ਨਹੀਂ ਹੋ ਸਕਦਾ 4-5 ਸਾਲਾਂ ਬਾਅਦ ਬਹਿਣ ਦੀ ਕੋਸ਼ਿਸ਼ ਕਰ ਲਓ। ਨਹੀਂ ਹੁਣੇ ਨਹੀਂ ਲੱਗਾ, ਸਾਜੀ ਤੇਰੇ ਮੂਹਰੇ ਕੀ ਕਿਹਾ ਵੀ ਹਫ਼ਤੇ ਤੁਹਾਡੀ ਜਗ੍ਹਾ ਤੁਹਾਡੀ ਆ, ਉਹ ਕੋਈ ਨਹੀਂ ਲੈ ਸਕਦਾ। ਤੇਰੇ ਵਾਰਸ ਨੇ ਕੀ ਕਿਹਾ, ਵਾਹ ਵਾਹ ਤੇਰੇ ਵਾਰਸ ਨੇ ਕੀ ਕਹਿ ਕੇ ਭੇਜਿਆ, ਹਫ਼ਤੇ ਜਾਨੀ ਪੜ ਕੇ ਆ ਜਾ। ਰਾਹ ਕਿਹੜੀ ਗੱਲ ਸੁਣੀ ਦੀ ਹੁੰਦੀ, ਦੇਖੀ ਹੁੰਦਾ ਕਿ ਯਾਰ ਕਿੱਥੇ ਪੰਚੋ ਨਹੀਂ ਆਪ ਨਹੀਂ, ਤੂੰ ਪੰਚ ਹੀ ਖਾਈ ਜਾਂਦਾ ਵਾ। ਵਾਹ ਮਿੱਠੇ ਕੀ ਕਹਿੰਦੇ ਦੱਸ ਯਾਰ। ਯਾਰ ਉਸਤਾਦ ਨੇ ਕਿਹਾ ਆਲ ਇੰਡੀਆ ਤੇ, ਹਾਂਜੀ ਆਲ ਇੰਡੀਆ ਤੇ ਮੈਨੂੰ ਰਫੀ ਕਿਹਾ ਜਾਂਦਾ। ਹਲਕੀ ਆਵਾਜ਼ ਚ ਉਹਨੇ ਕਿਹਾ ਵੀ ਤਾਂ ਮੈਨੂੰ ਮੁਹੰਮਦ ਰਫੀ ਕਿਹਾ ਜਾਵੇ, ਉਹਨਾਂ ਨੇ ਕਹਿਣੀ ਆ, ਉਹਨਾਂ ਦੀ ਅੱਖ ਲਾਈ ਦੀ ਵਿੱਚ। ਔਰ ਇਹ ਗੱਲ ਮੈਂ ਸਦੀਕ ਸਾਹਿਬ ਕੋ ਸੁਣੀ ਹੈ ਲਾਗੇ ਬਹਿ ਕੇ, ਉਹਨਾਂ ਦੇ ਸਕੇ ਭਾਈ। ਬੜੀਆਂ ਗੱਲਾਂ ਸੁਣੀਆਂ ਮੈਂ ਉਹਨਾਂ ਅੱਛਾ, ਸੱਚ ਤੁਸੀਂ ਬੜੀਆਂ ਮਜ਼ੇਦਾਰ। ਅਸੀਂ ਤੇ ਉਸਤਾਦ ਜੀ Family ਸ਼ੈਂਪੂ member ਵਾਲੇ ਸਦੀਕ ਸਾਹਿਬ, ਮੈਂ ਸਿਰਫ ਸਦੀਕ ਸਾਹਿਬ ਨੂੰ ਮਿਲਿਆ। ਅੱਛਾ ਉਹਨਾਂ ਦੇ ਬੇਟਾ ਵੀ ਹੈ ਕਹਿੰਦੇ। ਸਾਜੀ ਰਫੀ ਸਾਹਿਬ ਤੇ ਕਾਬਲੇ ਇhtਰਾਮ ਹੈ ਹੀ ਹੈ। ਅਸੀਂ ਤੇ ਰਫੀ ਸ਼ੈਂਪੂ ਵਾਲੇ ਦੀ ਵੀ ਅਦਬ ਕਰੀ ਜਾ ਰਹੇ ਹਾਂ। ਐਂ ਕਰਕੇ ਨਾਮ ਤੋਂ ਰਫੀ ਸ਼ਾਇਦ ਦਾ ਸਿਰਫ ਨਾਮ ਆ ਯਾਰ ਕੀ ਬਾ ਯਾਰ ਮਿੱਠੇ ਮਾਲਕਾਂ ਦੀ ਗੱਲ ਸੁਣੀ ਦੀ ਹੁੰਦੀ ਪੁੱਤਰ, ਪਹਿਲੇ ਦੇਖੀ ਤਾਂ ਹੁੰਦਾ ਵੀ ਕਰਨਾ ਕਰਾਉਣਾ ਕੀ ਆ ਤੂੰ ਵੀ ਕਰਨ ਲੱਗਾ ਹੈ। ਅਰੇ ਤੈਨੂੰ ਮੈਂ ਕੀ ਕਿਹਾ? ਸਿੱਧੀਆਂ ਕਦੋਂ? ਨਹੀਂ ਪਿੱਛੇ ਹੋ ਜਾ, ਸਿੱਧੀਆਂ ਅੱਛਾ ਮਹਿਮਾਨ ਕਿਸੇ ਦੀਆਂ ਵੀ ਸਿੱਧੀਆਂ ਵੇਖੇਗਾ ਤਾਂ ਤੂੰ ਸ਼ੁਰੂ ਹੋ ਜਾਏ। ਚਲੋ ਘੱਟ ਬਦਲ ਆਪਣੇ ਆਪ ਕੋ ਬਦਲੋ। ਅੱਛਾ ਦੋ ਉਸਤਾਦ ਦਿਨ, ਜੀ ਬਸ 2 ਦਿਨ। ਤੁਹਾਨੂੰ ਪਤਾ ਕੱਲ ਕੀ ਹੋਇਆ? ਕੀ ਹੈ ਪਤਾ ਤੁਹਾਨੂੰ? ਕੀ ਹੈ ਕੁਛ ਤੇ ਖਬਰ ਤੇ ਰੱਖਿਆ ਕਰੋ ਉਸਤਾਦ ਜੀ ਤੁਸੀਂ। ਕੱਲ ਕੁਛ ਹੁਆ ਹੈ? ਹਾਂਜੀ क्या हुआ तेरा वादा? ਬੇਟਾ ਜੀ ਤੁਹਾਨੂੰ ਵੀ ਨਹੀਂ ਪਤਾ, ਤੁਹਾਨੂੰ ਤੇ ਕਿਸੇ ਨੂੰ ਪਤਾ ਹੀ ਨਹੀਂ ਹੋਣਾ। ਕੱਲ ਮੇਰਾ ਕੋਈ ਨਾ ਚੈਨਲ ਹੈਕ ਕਰਨ ਲੱਗਾ ਸੀ। ਆ 20000 ਸਬਸਕ੍ਰਾਈਬਰ ਵਾਲਾ ਨਹੀਂ ਟਿਕਟੋਕ ਵਾਲਾ। ਓਏ ਉਹ ਕਿਦਾਂ ਬਸ ਭਾਈ ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਨੂੰ ਮੇਲ ਆਈ, ਮੈਂ ਇੱਕ ਕਰੈਕਟਰ ਬੈਠਾ ਕਹਿੰਦਾ ਕੋਈ ਹੈਕ ਕਰ ਰਿਹਾ ਤੇਰਾ। ਫਿਰ ਉਹਨੇ ਕੰਪਿਊਟਰ ਤੇ ਬਹਿ ਕੇ ਕੀਤਾ। ਉਸਤਾਦ ਜੀ ਇਹਨਾਂ ਲੋਕਾਂ ਨੂੰ ਕਦੋਂ ਖੈਰਤ ਆਏਗੀ ਮੈਨੂੰ ਦੱਸ ਦਿਓ ਸਰ। ਤੇ ਮੇਰੇ ਚੈਨਲ ਤੋਂ ਪੀਕੇ ਦੀ ਰਿਕੁਐਸਟ ਨਹੀਂ, ਰਿਪੋਰਟਾਂ ਬੇਭਾ ਵਜੀਆਂ। ਮੇਰਾ ਐਂਡ ਪਾਸਵਰਡ ਤੋਂ ਬਚਿਆ ਵਾ ਕਿਹੜਾ? ਮੇਰਾ ਚੈਨਲ ਟਿਕਟੌਕ ਦੀ ਆਈਡੀ। ਜਿੱਤੇ 700 ਰੁਪਇਆ ਤੈਨੂੰ ਪਵੇ ਤਾਂ ਤੂੰ ਲਾ ਕੀਤੀ ਹੁੰਦੀ। ਮੈਂ ਦੱਸ ਵਾਰ ਦੱਸਿਆ, ਮੈਂ ਘਰ ਕੋਲ ਉਹ ਲੱਖ ਹੋ ਗਿਆ ਕੀ ਸੀਗਾ ਹੈਕਰ ਪਾ ਗਏ, ਉਹ ਤਾਂ ਹੈਕਰ ਪਾ ਕੇ ਭਰਾ ਨੂੰ ਪਾ ਕੇ ਸਾਜੀ ਹੈਕਰ ਹੁਣ ਭਲਾ ਕਿਵੇਂ ਇੱਕ ਬੰਦੇ ਨੇ ਨਾ ਆਪਣੀ ਆਈਡੀ ਦਾ ਨਾਮ ਹੀ ਨੋਟੀਫਿਕੇਸ਼ਨ ਰੱਖਿਆ ਹੋਇਆ। ਟਿਕਟੌਕ ਉਹ ਨੋਟੀਫਿਕੇਸ਼ਨ ਇਹਨੂੰ ਆ ਕੇ ਮੈਸੇਜ ਕਰ ਰਿਹਾ ਕਿ ਤੇਰੀ ਆਈਡੀ ਖਰਾਬ ਆ, ਮੈਂ ਉਹਨੂੰ ਸੈੱਟ ਕਰਨਾ, ਮੈਂ ਟਿਕਟੋਕ ਵਾਲਾ ਵਾਂ, ਆਪਣਾ ਪਾਸਵਰਡ ਦੱਸ। ਹਾਂ ਨਹੀਂ ਸਾਰਾ ਕੁਝ ਦੱਸੀ ਜਾ ਰਿਹਾ। ਮੇਲ ਦੇਤੀ, WhatsApp ਦੇਤਾ, ਹਰ ਸ਼ੇ ਦੇਤੀ ਆ। ਕਾਤੋਂ? ਉਹ ਮੇਰੇ ਕੋਲ ਉੱਤੇ ਲਿਖਿਆ ਸੀ ਟੀਮ ਨੋਟੀਫਿਕੇਸ਼ਨ 007 ਟਿਕਟੌਕ ਟੀਮ ਨੋਟੀਫਿਕੇਸ਼ਨ। ਜਿਹੜੇ 007 ਨਹੀਂ ਆ ਗਏ ਉਦੋਂ ਹੀ ਸਮਝ ਜਾ। ਤੇ ਮੈਂ ਹਰ ਸ਼ਾ ਦੇਈ ਜਿਹੜਾ, ਤੇ ਜਦੋਂ ਉਹਨੇ ਮੰਗਿਆ ਨਾ ਪਾਸਵਰਡ, ਜਿਹੜਾ ਹੁਣ ਉਹ ਇੱਕ ਬੰਦਾ ਸੀਗਾ ਦੇਖੋ ਲੋਕ ਮੈਂ ਕਿਹਾ ਯਾਰ ਇਹ ਪਾਸਵਰਡ ਵੀ ਦੇ ਦਵਾ। ਕਹਿੰਦਾ ਤੇਰੇ ਕੋਲ ਕੌਣ ਮੰਗਣ ਡਿਆ? ਮੈਂ ਕਿਹਾ ਇਦਾਂ ਕਰਕੇ ਨਾ ਮੈਨੂੰ ਮੈਸੇਜ ਆਉਣੇ, ਕਹਿੰਦਾ ਇਨਬਾਕਸ ਚ ਆਇਆ। ਮੈਂ ਕਿਹਾ ਇਨਬਾਕਸ ਚ ਆ।
ਕਹਿੰਦਾ ਯਾਰ ਇੱਕ ਸਿਸਟਮ ਨੋਟੀਫਿਕੇਸ਼ਨ ਹੁੰਦੇ ਆ ਉਹਦੇ ਹੁੰਦੇ ਆ। ਹਾਂ ਟਿਕਟੌਕ ਤੇ ਕਹਿੰਦਾ ਉਹਦੇ ਵਿੱਚ ਆਇਆ। ਮੈਂ ਕਹਿੰਦਾ ਇੱਕ ਲੈਦਾ ਆ। ਉਹ ਕਹਿੰਦਾ ਪਾਸਵਰਡ ਤੇ ਤੈਨੂੰ ਆਪਣਾ ਹੈਕਰ ਪੈਣ ਦੇ। ਮੈਨੂੰ ਉਸ ਟਾਈਮ ਬਲੌਕ ਕੀਤਾ। ਸਾਨੂੰ ਰਹਿ ਸਾਜੀ ਜੀਮੇਲ ਤੇ ਵੀ ਹੁੰਦੇ ਟਿਕਟੌਕ ਦੇ ਮੈਸੇਜ ਰਿਵਾਰਡ ਵਾਲੇ ਤੇ ਸਾਰੇ ਹੀ ਬੜਾ ਸਾਰੇ ਲਵਾਏ ਆ। ਉਸਤਾਦ ਜੀ ਉਹਨਾਂ ਦਿਨਾਂ 'ਚ ਕੋਈ 1000 ਤੋਂ ਉੱਤੇ ਦੇ ਪੈਸੇ ਬਣੇ ਹੋਏ ਸੀ। ਮੈਂ ਕਿਹਾ ਬੜੇ ਗਲਤ ਟਾਈਮ ਤੇ ਤੈਨੂੰ ਤੇ ਹੈਕਰ ਪੈ ਚੱਲਾ। ਪਹਿਲੇ 2-3 ਦਿਨਾਂ ਦੇ ਉਹ ਪੈਸੇ ਸੀ। ਲੇਕਿਨ ਮੈਂ ਗਿਆ ਭੰਬੀਪੁਰੇ ਵਾਲੇ ਬਾਬੇ ਕੋ। ਮੈਂ ਹੈਕਰ ਦੀ ਅੰਮੀ ਦਾ ਨਾਮ ਦੱਸਿਆ, ਹੈਕਰ ਦੇ ਅੱਬੂ ਦਾ ਨਾਮ ਦੱਸਿਆ। ਬਾਬਾ ਜੀ ਕਹਿੰਦਾ ਨਹੀਂ ਵੀ ਇਹ ਕੰਮ ਸਰ ਤੋਂ ਭਾਰਾ ਵਾ। ਲੇਕਿਨ ਉਸਤਾਦ ਜੀ ਬਾਬੇ ਦੇ ਆਪਣੇ 2 ਚੈਨਲ ਹੈਕ ਹੋਏ। ਲੇਕਿਨ ਹੁਣ ਜਿਹੜਾ ਉਸਤਾਦ ਜੀ ਨੇ ਸਿਸਟਮ ਕੀਤਾ ਨਾ, ਕਿਆ ਬਾਤ। ਅਸੀਂ ਦੁਆ ਕਰ ਰਹੇ ਹਾਂ ਕਿ ਸਾਨੂੰ ਕੋਈ ਹੈਕਰ ਪਵੇ। ਤੁਸੀਂ USB ਮੰਗਾਓ ਨਾ, ਜਿਹੜੀ ਸਿਕਿਉਰਿਟੀ ਕੀ ਗੂਗਲ ਦੀ, ਹਾਂਜੀ ਉਹ ਮੰਗਾਓ, ਆਪਣੇ ਜੀਮੇਲ ਨਾਲ ਲਾਓ। ਉਹ ਸਿਕਿਉਰਿਟੀ ਕੀ ਜਿਹਦੇ ਕੋਲ ਆ, ਉਹ ਗੂਗਲ ਪਤਾ ਕੀ ਕਹਿੰਦਾ ਉਹਦੇ ਬਾਰੇ 'ਚ? ਗੂਗਲ ਕਹਿੰਦਾ ਇਹ ਲਾਉਣ ਤੋਂ ਬਾਅਦ ਮੇਰੇ ਕੋ ਵੀ ਇਹਦੀ ਐਕਸੈਸ ਨਹੀਂ ਹੈਗੀ। ਅੱਛਾ ਮੈਂ ਵੀ ਨਹੀਂ ਰਿਕਵਰ ਕਰ ਸਕਦਾ। ਯਾਨੀ ਬਹੁਤ ਔਖਾ ਵਾ। ਉਹ ਮਹਿੰਗੀ ਵੀ ਤੇ ਹੈ ਨਾ ਸਾਜੀ। ਨਹੀਂ ਯਾਰ, ਕੀ 5-7 ਹਜ਼ਾਰ ਰੁਪਏ ਦੀ ਹੈ ਪਾਕਿਸਤਾਨ। 6000 ਰੁਪਏ ਦੀ 5-7 ਹਜ਼ਾਰ ਦੀ ਤੁਹਾਡੀ ਇੱਕ ਜੀਮੇਲ ਆ, ਭਾਵੇਂ ਪਾਸਵਰਡ ਵੀ ਦੇ ਦਿਓ ਅਗਲੇ ਨੂੰ, ਉਹ USB ਉੱਥੇ ਲੱਗਣੀ ਆ ਤੇ ਉਹ ਖੁੱਲਣਾ ਵਾ। ਨੈਟ ਵਾਲੀ ਉਹ ਤੇ ਠੀਕ ਆ। ਪਾਸਵਰਡ ਗੂਗਲ ਪਾਸਵਰਡ। ਸਾਡੇ ਕੋਲ ਤਾਂ ਸਟੋਰੇਜ ਹੀ ਨਹੀਂ ਬਦਲੀ ਜਾਂਦੀ। ਉਹ 13 ਰੁਪਏ ਕਹਿੰਦੇ ਸਾਲ ਦੇ ਦਿਓ ਤੁਹਾਡੀ ਸਟੋਰੇਜ, ਉਹ ਨਹੀਂ ਹੋ ਰਹੀ। ਫਿਰ ਯਾਰ ਕੀ ਸਾਜੀ ਮੈਂ ਨਾ ਮਾਮਲੇ ਬਹੁਤ ਹਾਨੋ ਆ। ਮੈਂ ਇਹਦੇ ਕੋ ਹਰ ਚੀਜ਼ ਸਹੀ ਕਰਾਉਣਾ ਹੁੰਦਾ। ਮੇਰੇ ਬੈਚ ਵੀ ਲੱਗਣੇ। ਅੱਛਾ ਉਹ ਲੋਗੋ ਚੋਂ ਮੇਰੇ ਤੇ ਲਾਉਣਾ ਪਿੱਛੇ ਦਾ ਹਲਕੀ ਹੋਰ ਚੱਕਰ ਆ। ਨਵੀਂ ਕੁਰਸੀ ਵੀ ਲਿਆਉਣੀ ਟਿਕਟੌਕ ਤੇ। ਸਜਾਜੇ ਨੇ ਆਫੀਸ਼ੀਅਲ ਦਾ ਲੋਗੋ ਲੱਗੇ ਤੇ ਲਾਈਟ ਪੂਰੀ। ਮੈਂ 2 ਰਿੰਗ ਲਾਈਟਾਂ ਲੈ ਆਈ। ਹੁਣ ਪੂਰਾ ਫੋਕਸ ਪਿਆ ਕਰੇਗਾ, ਚਮਕੀਲਾ ਪੂਰਾ ਵੱਜਿਆ ਕਰੇਗਾ। ਓਕੇ ਹੁਣ ਲੋਗੋ ਚੋਂ ਲਾਓ ਡਿਵਾਈਸ ਵੀ। ਵਾਸ਼ਰੂਮ ਦਾ ਬੱਲਬ ਬਣਾ ਝਮੱਕੇ ਮਾਰਨ ਦੇ ਆ ਬਦਲੋ। ਹਾਂਜੀ ਲੈਟਾਂ ਵਾਸ਼ਰੂਮ ਚ ਸੁੱਟਾ ਦਾ ਪਾਊਡਰ। ਹੈਲੋ ਜੀ ਯਾਰ ਉਹਦੀ ਗੱਲ ਹੋ ਤਾਂ ਲੈ, ਪੂਰੀ ਮਿੱਠੇ ਕੀ ਏਦਾਂ ਨਾ ਕਰਿਆ ਕਰ। ਅੱਛਾ ਜੀ ਉਹਦੀ ਪੂਰੀ ਹੋ ਲੈ। ਉਹਨੇ ਵਿਚਾਰੇ ਨੇ ਕੀ ਤੈਨੂੰ ਕਿਹਾ? ਤੂੰ ਤੇ ਇੰਜ ਗੱਲ ਕਰ, ਇਹਨੂੰ ਸਮਝਾ ਯਾਰ, ਜੇ ਇਹਦੀਆਂ ਲੱਗਦੀਆਂ ਨੇ ਤੇ ਅਗਲੇ ਦੀ ਤਾਂ ਲੱਗਣ ਦੇਵੇ। ਦੇਖੋ ਇਹ ਦੇਖੋ ਕੀ ਕੀਤਾ। ਓਏ ਆਹ ਦੇਖੋ। ਹਾਂ ਉਹ ਸੱਪਾ ਉਧਰ ਦੇਖੋ, ਉਹਨੂੰ ਇੰਜ ਕਰਨ ਦੇ ਆਈ। ਕਿਉਂ ਇਹ ਜਰਾਬਾਂ ਮਿਲ ਗਈਆਂ ਦਾ ਮਤਲਬ ਇਹ ਨਹੀਂ ਹਰ ਇੱਕ ਨੂੰ ਇੰਜ ਹੀ ਕਰੀ ਜਾਊਂਗਾ ਤੂੰ। ਇਹ ਸ਼ਰਟਾਂ ਤੱਕ ਵੀ ਹੋਣਾ ਵਾ, ਮੈਂ ਟੈਨਸ਼ਨ ਨਾ ਲੈ। ਹੈਲੋ ਹੈ ਹੀ ਬੇਵਕੂਫ ਉਸਤਾਦ ਜੀ। 2 ਬਿੱਲੀਆਂ ਦੀਆਂ ਪੂੰਛਲਾਂ ਲੋ ਬੰਨੋ ਬੰਨ ਕੇ ਤੇ ਕਹਿੰਦਾ ਸਾਡੇ ਘਰ ਦਮੂਈ ਬਿੱਲੀ। ਚਬਲ ਬੰਦਾ ਉਸਤਾਦ। ਰਾਤੀ ਇਹਦੇ ਨਾਲ ਮੇਰਾ ਪੀ ਕੇ ਲੱਗਾ, ਮੈਨੂੰ 57,000 ਸਕੋਰ ਵੱਜਾ। ਇਹਨੂੰ ਇੱਕਦਮ ਕਿਸੇ ਨੇ 15,000 ਸੈਂਡ ਕੀਤਾ। ਮੇਰੇ ਤੇ ਤਨ ਬਦਨ ਅੱਗ ਲੱਗ ਗਈ। ਇਹਦੀ ਸੈਟਿੰਗ ਦੇਖ ਕੇ ਮੈਨੂੰ 57,000 ਭੁੱਲ ਗਿਆ ਆਪਣੀ ਖੁਸ਼ੀ। ਮੈਂ 1.5 ਘੰਟਾ ਸਖਤੇ 'ਚ ਰਿਹਾ। ਮੈਂ ਕਿਹਾ ਇਹਨੂੰ ਕਿੰਨੇ 15 ਸੈਂਡ ਕਰ। ਉਸਤਾਦ ਜੀ ਕਹਿੰਦੇ ਯਾਰ ਮੈਨੂੰ ਜਿੱਤਣ ਦੀ ਖੁਸ਼ੀ ਨਹੀਂ, ਜਿਹੜੀ ਮੈਨੂੰ 15,000 ਦੀ। ਯਾਰ ਉਸ ਤੋਂ ਪਹਿਲੇ ਸਾਡੇ ਆਉਣ ਤੋਂ ਪਹਿਲੇ ਸਾਦਾ ਬੈਠਾ ਹੁੰਦਾ ਸੀ। 300 ਹਾਂ ਯਾਰ ਇੱਕ ਬੰਦੇ ਨੇ ਉਹਨੂੰ ਫੁੱਲ ਮਾਰਿਆ ਤੇ ਉਹਨੂੰ ਕਹਿਣਾ ਪਰਸਨਲ ਇਨਬਾਕਸ ਮੇ ਆਓ। ਜਿੱਦਣ ਆਪਾਂ ਗਏ ਤੇ ਮੈਂ ਕਿਹਨੂੰ ਕਿਹਾ, ਮੈਂ ਰਾਤੀ ਕਿਹਾ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਤਾ ਸੋਹਣਿਆ। ਭਾਈ ਮੇਰੇ ਇੱਕ ਫੋਨ ਤੇ ਨਹੀਂ ਕਿੰਨੇ ਵੱਜਾ। ਜੀ ਬਹੁਤ ਉਹ ਯਾਰ ਇਦਾਂ ਹੀ ਹੁੰਦਾ ਨਾ, ਇੱਕ ਮੋਤੀਏ ਦਾ ਮਾਰ ਕੇ ਡਬਲ ਓਪਨ ਕਰਾ ਸੋਹਣੇ। ਸਾਜੀ ਤੁਹਾਨੂੰ ਇਹ ਕੀ ਹੁੰਦਾ ਵਾ? ਡਬਲ ਓਪਨ ਕਰਾ, ਟ੍ਰਿਪਲ ਓਪਨ ਕਰਾ। ਡਬਲ ਓਏ ਰਾਤੀ ਇਹ ਮੈਂ ਹਾਫੀ ਨੂੰ ਗੱਲ ਕੀਤੀ, ਹਾਫੀ ਨੇ ਸਿਰਫ ਹਾਫੀ ਨੂੰ ਸਮਝ ਆਈ। ਉਹ ਯਾਰ ਜਿਹੜਾ ਪੋਸਟਰ ਹੁੰਦਾ ਉਹ ਕੀ ਹੁੰਦਾ ਵਾ? ਬੂਸਟਰ ਦਰਬ 5 ਹੋਵੇ ਦਰਬ 3 ਹੋਵੇ, 3 ਗੁਣਾ ਸਕੋਰ ਪੈਂਦਾ। ਹਾਂ ਜਿਹਨੇ ਇੱਕ ਫੁੱਲ ਮਾਰਨਾ ਵਾ ਉਹ 3 ਗੁਣਾ ਯਾਨੀ ਕਿ 9 ਸ਼ੋ ਹੋਣੇ। ਅਸੀਂ ਪੈਸੇ ਲੈ ਵੀ ਬੋਲਾ ਬਸ ਉਹ ਪੋਸਟਰ ਲਾ ਦੇ। ਅਗਰ ਕਿਸੇ ਨੇ 100 ਸਕੋਰ ਮਾਰਿਆ 500 ਵਜਣਾ। ਉਹ ਪੋਸਟਰ ਪਾ ਗਿਆ 500 ਜਾਣ। ਤੈਨੂੰ ਪਤਾ ਵਾ ਕੀ ਗੱਲ ਹੋ ਗਈ, ਉਹਨਾਂ ਨੂੰ ਨਹੀਂ ਛੱਡ ਦੋ ਯਾਰ ਇਹਦੀ ਬਸ ਛੱਡ ਲਾ ਦੇ। ਦੋ। ਮੈਂ ਇਹ ਗੱਲ ਦੱਸਣੀ ਸੀ ਨਾ ਤੇਰੀ, ਦੱਸਦੀ ਉਹਨਾਂ ਕੋ ਟੋਰਕ ਨਾਲ ਪਵੋ ਲੈ। ਅਸੀਂ ਹੈ ਬੇਵਕੂਫ। 2 ਪੀਸ ਪਾਇਆ ਤੇ ਉਹਦੀਆਂ ਬਾਹਾਂ ਟੁੱਟੀਆਂ। ਯਾਰ ਦਾਦੇ ਦੇ 1988 ਵਾਲੇ ਜਾਮੇ ਨੂੰ ਟਰੈਕਰ ਲਵਾਇਆ ਹੋਇਆ। ਤਾਂ ਭਾਈ ਜਾਮਾ ਠੀਕ ਹੀ ਹੈ। ਜਾਮਾ ਨਹੀਂ ਜਾਮਾ ਜਗ ਸ਼ਹਿ ਰਿਸ਼ਤਾ ਸੀ ਮਿੱਠੇ ਨੇ ਨਾ ਨਵਾਂ ਪੈਂਟ ਕੋਟ ਪਾਇਆ ਤੇ ਇੱਥੇ ਤਵਾ। ਮੈਂ ਕਿਹਾ ਆ ਗਈ, ਕਹਿੰਦਾ ਅੰਦਰ ਮਕਰਾਂ ਤੇ ਲੰਘ ਗਿਆ। ਤਵਾ ਨਾ ਉਹਨੂੰ ਰੋਕਿਆ ਇੱਥੇ, ਉਹਨੂੰ ਫੜਿਆ ਵਾ। ਤਵਾ ਆਪ ਜੀ ਪਟ ਗਿਆ ਅੱਗੇ। ਤਵਾ ਚਿੰਬੜਿਆ ਵਾ। ਅੱਛਾ ਦੋਏ ਵਾਲਾ ਮੋਟਰਸਾਈਕਲ ਜਾਣਾ ਨਾਲ ਕੁੱਤਾ ਵੀ ਜਾਣਾ। ਮੈਂ ਕਿਹਾ ਕਿਤੇ ਦੇਖ ਲੱਤ ਲਾਈ ਹੋਈ ਕੁੱਤੇ ਨੂੰ। ਅੱਛਾ ਕੁੱਤੇ ਲੱਤ ਲਾ ਕੇ ਲੈ ਜਾ ਲੱਤ ਲੱਗ ਯਾਰ। ਕਹਿੰਦਾ ਸਾਡੇ ਘਰ ਇਨਸਾਨੀ ਰਾਕਟ ਆ। ਓਏ ਆਇਆ ਇਨਸਾਨੀ ਰਾਕਟ। ਮੈਂ ਜਾ ਕੇ ਵੇਖਿਆ ਦਾਦੇ ਦੇ ਢਿੱਡ ਤੇ ਪਜਾਮਾ ਵਾਲੀ ਮੋਮਬੱਤੀ ਰੱਖੀ ਯਾਰ ਬੇਵਕੂਫ ਆ। ਜ਼ਿੰਦਗੀ 'ਚ ਪਹਿਲੀ ਵਾਰੀ ਆਪਣੀ ਮਸਹਿਰੀ 'ਚ ਬੈਠਾ। ਇਹ ਨਹੀਂ ਕਹਿੰਦਾ ਸਾਨੂੰ ਲਾਈਟਾਂ ਬੰਦ ਕਰ ਦਿਓ। ਕਹਿੰਦਾ ਮਸਹਿਰੀ ਬੰਦ ਕਰ ਦਿਓ ਜੀ। ਕਹਿੰਦਾ ਇਹਦਾ ਕੁੱਤਾ ਸਾਰੀ ਬੁਝਾ ਦੋ ਕਹਿੰਦਾ। ਬੁਝਾ ਦਿਓ ਜੀ। ਆਹ ਦਾਦੇ ਦੇ ਸੀਨੇ ਤੇ ਬੇਲਚਾ ਰੱਖ ਕੇ ਤੇ ਮੁੱਕੇ ਵਾਲੀ ਪ੍ਰੈਸ਼ਰ ਕਰਨ ਦਿਆ। ਚਲਾ ਦਾਦਾ ਉਹਦੇ ਫੁੜਕਣ ਕਾ ਦਿਆ ਆਪਣੇ ਮਿੱਠੇ ਪੁਰੀਏ ਨੂੰ। ਸਾਡੀ ਮਿੱਠਾ ਪੂਰੀਆ ਆਪਣੇ ਅੱਬੇ ਨੂੰ ਇੰਨਾ ਕੁੱਟਦਾ ਹੁੰਦਾ ਸੀ, ਇੰਨਾ ਕੁੱਟਦਾ ਹੁੰਦਾ ਸੀ। ਉਹ ਘਰ ਵੜਨ ਦਿਆ ਤੇ ਗਲੀ ਵਾਲੇ ਕਹਿੰਦੇ ਅੱਬੇ ਨੂੰ ਤੋਰੀ ਡੇਂਜਰ ਜ਼ੋਨ 'ਚ ਵੜ ਗਿਆ। ਪਿੱਛੇ ਆਪਣੀ ਦਾਦੀ ਦੀ ਪ੍ਰਾਂਦੀ ਲਟਕਾ ਕੇ ਫਿਰਦਾ ਮਹੱਲੇ 'ਚ। ਮੈਂ ਕਿਹਾ ਆ ਗਈ, ਕਹਿੰਦਾ ਅਵਾਤਾਰ 2 ਬਣਾਉਣ ਲੱਗਾ। ਅਵਾਤਾਰ 2 ਐਵੇਂ ਉਸਤਾਦ ਜੀ ਗੱਲ ਕਰਨਗੇ ਮੁਨਸਬ ਬਣ ਜਾਏਗਾ। ਸਾਡੀ ਵੀ ਲਾਫਟਰੀਆ ਬਣ ਜਾਂਦਾ। ਏਦਾਂ ਹੀ ਆ। ਆ ਦੇਖੋ ਤੇ
ਸਿਰਫ ਐ ਤੇਰਾ ਮਿੱਠਾ ਗੱਲ ਬਦਲ ਲਿਆ ਹੁਣ। ਤੇਰਾ ਮਿੱਠਾ ਉਸਤਾਦ ਜੀ ਰਾਹ ਲੱਭ ਇੱਕ ਰਿਹਾ ਸਾਈਡ ਤੋਂ ਇੱਕ ਪਤਾ ਉਹ ਘੰਟਾ ਹੁੰਦਾ ਤੇ ਤਾਂ ਨਹੀਂ ਸ਼ਾਇਦ ਤੋਂ ਵੀ ਇੱਕੋ ਬੰਦਾ ਬੋਲ ਰਿਹਾ। ਰਾਸ਼ਦਾਰ ਉਸਦਾ ਨੂੰ ਕਿੰਨਾ ਪਤਾ, ਇੱਥੇ ਜੁਗਤਾ ਕਰੀ ਇਹਨੂੰ ਪਤਾ ਹੀ ਨਹੀਂ। ਨਹੀਂ ਤੇ ਉਹ ਕੋਈ ਛੋਟਾ ਨਾਮ ਹੋਏ ਯਾਰ ਕੀ ਹੋ ਗਿਆ। ਬਾਜੀ ਉਹ ਭਰਾਵਾ ਹੁਣ ਮੈਂ ਅੱਧ ਵਾਲੇ ਬੰਦੇ ਸੀ, ਬਸ ਠੀਕ ਆ। ਹਾਂ ਬਾ ਠੀਕ ਉਧਰ ਉਹਦੀ ਗੱਲ ਇਹਦਾ ਇੱਕ ਕਾਲਾ ਮਾਮਾ ਉਹ ਨਾ ਸਿਰੋਂ ਗੰਜਾ ਸੀ, ਕਹਿੰਦਾ ਰੀਠਾ ਵੇਚਣਾ। ਢੀਠਾ ਮਗਰ ਮਾਸ਼ੀ ਤੇ ਕੰਨ ਚ ਕਹਿੰਦੇ ਉਹ ਦਮ ਕਰਾ ਤੇਰਾ ਮੂੰਹ ਵਧਣ ਦਿਆ। ਹਾਂਜੀ ਮਹਿਤਾ ਸਾਹਿਬ ਮਿੱਠਾ ਮਿੱਠਾ ਹੀ ਉਸਤਾਦ ਜੀ, ਘਰ ਉਹ ਆਪਣੀ ਜਗ੍ਹਾ, ਮਿੱਠਾ ਆਪਣੀ ਜਗ੍ਹਾ। ਮਿੱਠਾ ਮਿੱਠਾ ਉਸਤਾਦ ਜੀ ਪਿਸਤੌਲ ਨਹੀਂ ਲਿਆ ਮਿੱਠੇ ਨੇ, ਉਹਦੇ ਤੇ ਘੋੜਾ ਨਹੀਂ ਸੀ, ਪਲੇ ਵਾਲਾ ਬਟਨ ਬਣਿਆ ਹੋਇਆ ਸੀ। ਕੀ ਪਲੇ ਵਾਲਾ ਬਟਨ। ਨੋ ਨਹੀਂ ਮਿਸ ਯੂ ਯਾਰ। ਆ ਨੋ ਨਹੀਂ ਮਿਸ ਯੂ। ਨੋ ਛੁੱਟੀ ਦਿੱਤੀ ਕਿ ਯਾਰ ਆਰਾਮ ਕਰ ਲਵੇ। ਇੱਕ ਕੋਤਾ ਲਿਟਣ ਦਾ ਕਹਿੰਦਾ ਟੈਲੈਂਟ ਅੱਛਾ, ਤੇਰਾ ਚੈਨਲ ਬਣਾ ਦਾ। ਓਏ ਉਹ ਲਿੜੋ ਦੀ ਆਦਤ ਆ। ਉਹ ਬੇਵਕੂਫ ਆਦਮੀ। ਹਾਂ ਬੇਵਕੂਫ ਆਦਮੀ। ਹਾਂ ਖੋਤੇ ਤੇ ਲੱਕ ਤੇ ਵੀਲ ਚੇਅਰ ਦੇ ਅੱਗੇ ਕਹਿੰਦਾ ਮੈਂ ਮਹਾਰਾਜਾ 2 ਬਣਾਉਣ ਲੱਗਾ। ਕੀ ਮਹਾਰਾਜ ਓਏ ਜਿਹੜਾ ਹਾਥੀ ਦੇ ਉੱਤੇ ਰੱਖੀ ਓਏ ਉਹ ਜਿਹੜਾ ਬਾਹੂਬਲੀ ਚ ਹਾਥੀਆਂ ਦੇ ਉੱਤੇ ਰੱਖ ਕੇ ਤੇ ਬਹਿ ਗਿਆ ਖੋਤੇ ਦੇ ਲੱਕ ਤੇ ਵੀਲ ਚ ਰੱਖ ਕੇ ਕਹਿੰਦਾ ਮੈਂ ਬਾਹੂਬਲੀ 2 ਬਣਾਉਣ ਲੱਗਾ। ਅੱਛਾ ਜੁਗਤਾ ਕਰਨੇ ਕੱਚਾ ਹੁੰਦੇ ਵੀ ਮੈਂ ਕੋਈ ਪਰਫਾਰਮੈਂਸ ਕਰ ਰਿਹਾ। ਨਹੀਂ ਤੁਸੀਂ ਨਹੀਂ ਉਹ ਉਧਰ ਗਿਣ ਰਿਹਾ ਵਾ, ਉਹ ਵੀ ਪ੍ਰਾਊਡਨੈਸ ਫੀਲ ਕਰ ਰਿਹਾ। ਹਾਂਜੀ ਤੁਸੀਂ ਉਧਰ ਹੁਣ ਬੇਟੇ ਹੁਣ ਤੂੰ ਕਦੀ ਉਧਰ ਕਦੀ ਇੱਧਰ ਕਦੀ ਇੱਧਰ ਆ ਨਾ। ਨਹੀਂ ਕਾਲੂ ਹੈ ਐ ਲੈ ਕਾਲੂ ਵੱਡਾ। ਦੇਖੀ ਹੈ ਕਹਿੰਦਾ ਕਾਲੂ ਮਿੱਠਾ ਰਾਹ ਲੱਪਣ ਡਿਆ, ਕੀ ਗੱਲ ਹੋਈ? ਉਧਰੋਂ ਜਾਨ ਛਡਾਉਣੇ ਆ 10 15 ਰਹਿਣ ਨੂੰ ਆਹੋ ਮੈਂ ਜਲਦੀ ਆਉਣੇ। ਹਾਲੇ ਸਿਰਫ ਉਹ ਕੱਲਾ ਅਸੀਂ ਛੱਡਿਆ, ਹਾਲੇ ਉਹ ਬੰਦ ਪਿਆ। ਹਾਂਜੀ ਮੈਂ ਕਹਿੰਦਾ ਉਹਨੂੰ ਖੋਲ ਦਿਓ। ਨਹੀਂ ਉਹ ਤਰ੍ਹਾਂ ਕਾਲੂ ਪਹਿਲੇ ਤੈਨੂੰ ਕਾਲੂ ਹਟੇ ਤੇ ਫੇਰ ਆ ਕਾਲੂ ਚੱਲ ਕਰ ਜੁਗਤਾ ਯਾਰ। ਕਾਲੂ ਨੂੰ ਚੜੀ ਅੱਜ। ਉਹਨੂੰ ਲੱਤੀ ਜਿਹੜੀ ਦੀ ਨਹੀਂ ਹੈ। ਅੱਛਾ ਕਿਸ ਟਾਈਮ ਇਦਾਂ ਦਾ ਕਿਸ ਟਾਈਮ ਬਾਸ ਨੂੰ ਚੜ ਜਾਂਦੀ ਹਾਂਜੀ ਓਏ ਉਹ ਜਦੋਂ ਉੱਥੇ ਸ਼ੋਅ ਕੀਤਾ ਸੀ ਸ਼ਾਦੀ ਵਾਲੀ ਉਹ ਮੇਰੇ ਮੌਲਾ ਉਹ ਕਹਿੰਦਾ ਸੀ ਪਰੇ ਹੋ ਸਾਰੇ ਓਏ ਹੋਏ ਬਾਂਦਲ ਤੇ ਪੁੱਛ ਵੀ ਕਹਿੰਦੇ ਆ ਕਿਤੋਂ ਦੀ ਪਰਾਂਦੀ ਹੈ। ਲੈ ਆ ਕੇ ਤੇਰੀ ਪਰਾਂਦੀ ਆ ਉਹਦੀ ਪੂਜਾ ਉਹ ਪੂਛ ਆ ਉਹਦੀ ਬੇਵਕੂਫਾ। ਉਹਦੀ ਪੂਛ ਆ। ਆਹੋ ਦੱਸ ਅੱਛਾ ਸਤਾਈ ਚੜ੍ਹਦੀ ਟੀਮ 'ਚ 2-3 ਬੰਦਿਆਂ ਨਹੀਂ ਸੀ ਬਸ ਨਾ, ਬਾਕੀ ਉਹਨੇ ਚੜ੍ਹਦੀ, ਬਾਕੀ ਐਵੇਂ ਮੇਨ ਹੋਏ ਸੀਗੇ। ਤਾਈ ਦਾ ਇੱਕ ਭਰਾ ਗੁੰਗਾ ਸੀ, ਉਹਦੇ ਖੀਸੇ 'ਚ ਨਾ ਕੀਬੋਰਡ ਵਾਲੀ ਕੇਬਲ ਪਾ ਕੇ ਟਾਈਪਿੰਗ ਕਰਨ ਦੇ ਬੋਲ ਦਬਦ ਕੱਢ ਰਿਹਾ ਉਹਨੇ। ਉਹ ਕੁਦਰਤੀ ਬੱਕੀ ਚ ਕੇਬਲ ਲਾਈ ਆਹੋ ਬੱਕੀ ਚ ਡਿਵਾਈਸ ਬਣਾਈ। ਉਹਦੀ ਡਿਵਾਈਸ ਪਰ ਉੱਤੇ ਲਿਖ ਰਿਹਾ ਆਪ ਕੀ ਕਰ ਰਹੇ ਹੋ ਵੀ ਇਹ ਬੋਲੇਗਾ ਉਹਨਾਂ ਕੋ। ਉਹਨੂੰ ਲੈਕਸਾ ਟੈਬ ਬਣਾਇਆ ਇਹਨੇ। ਆਹੋ ਓਏ ਓਏ ਹਾਂਜੀ ਬਸ ਤੇ ਕੋਈ ਜਦੀਦ ਟੈਕਨੋਲੋਜੀ ਆ ਰਹੀ ਉਸਤਾਦ ਜੀ, ਗੂੰਗਿਆਂ ਦਾ ਵੀ ਕੋਈ ਲੱਗੇਗਾ ਸਿਸਟਮ। ਜਿਵੇਂ ਕਿ ਪਹਿਲੇ ਨਹੀਂ ਕਿ ਮੋਬਾਈਲ ਦੇ ਉੱਤੇ 5 ਲਿਖਿਆ ਹੁੰਦਾ ਸੀਗਾ। ਉਹ ਮੈਂ ਤੈਨੂੰ ਕਿੰਨੀ ਵਾਰੀ ਇਹ ਗੱਲ ਸਹੀ ਆ, ਗੂੰਗਾ ਕੋਈ ਬਿਮਾਰੀ ਨਹੀਂ ਹੁੰਦੀ, ਬਹਿਰਾ ਹੁੰਦੀ ਹੈ ਬਹਿਰਾ। ਜਦੋਂ ਬਹਿਰਾ ਠੀਕ ਹੋ ਜਾਏ ਤੁਸੀਂ ਬੋਲਣ ਲੱਗ ਪੈਂਦੇ ਆ। ਹਾਂਜੀ ਉਹਨੇ ਸੁਣਿਆ ਨਹੀਂ ਕਦੀ ਲਫ਼ਜ਼, ਉਹ ਕਿੱਦਾਂ ਬੋਲੇ। ਏਦਾਂ ਹੀ ਆ ਸਾਰੀ। ਬੱਚਾ ਜਦੋਂ ਬੋਲਣਾ ਸਿੱਖਦਾ ਨਾ, ਗੂੰਗਾ ਡਾਕਟਰ ਕਹਿੰਦੇ ਗੂੰਗਾ ਕੋਈ ਨਹੀਂ ਹੁੰਦਾ, ਅੱਛਾ ਬਹਿਰਾ ਹੁੰਦਾ। ਬਹਿਰਾ ਹੁੰਦਾ। ਬਹਿਰਾ ਹੁੰਦਾ ਵਾ। ਜਦੋਂ ਬਹਿਰਾ ਹੁੰਦਾ ਵਾ ਉਹਦੀ ਵਜ੍ਹਾ ਤੋਂ ਉਹ ਗੂੰਗਾ ਵੀ ਆ, ਕਿਉਂਕਿ ਉਹਨੇ ਇੱਕ ਲਫ਼ਜ਼ ਸੁਣਿਆ ਹੀ ਨਹੀਂ। ਉਹ ਕਿੱਦਾਂ ਬੋਲੇ ਹਾਂ ਤੇ ਫਿਰ ਨਹੀਂ ਸਤਾਈ ਜਦੋਂ ਕਹਿੰਦੇ ਵੀ ਗੂੰਗਾ ਵੀ ਤੇ ਬੋਲਾ ਵੀ ਦੋਵੇਂ ਨੇਮ ਤੋਂ ਮਹਿਰੂਮ ਆ। ਗੂੰਗਾ ਬੈਰ ਇਹਦਾ ਮਤਲਬ ਹੈ ਕਿ ਨੇਮ ਤੋਂ ਮਹਿਰੂਮ। ਯਾਰ ਜਿਹੜਾ ਬਹਿਰਾ ਹੋ ਗਿਆ ਨਾ ਉਹ ਆਟੋਮੈਟਿਕਲੀ ਗੂੰਗਾ ਵਾ। ਉਹ ਆਊ ਕਰ ਸਕਦਾ ਵਾ, ਉਹਨੂੰ ਪ੍ਰੋਨਾਂਸੀਏਸ਼ਨ ਸਿੱਖੀ ਨਹੀਂ ਉਹਨੇ। ਅੱਬੂ ਕਿੱਦਾਂ ਕਹਿਣਾ, ਅੰਮੀ ਕੋ ਐ ਕਰੇਗਾ। ਏਦਾਂ ਹੀ ਗਈ ਆ। ਯਾਨੀ ਕਿ ਜਿਹੜਾ ਗੂੰਗਾ ਹੋਵੇ ਉਹਨੂੰ ਸੁਣਿਆ ਹੀ ਨਹੀਂ ਨਾ। ਜਿਹੜਾ ਗੁੰਗਿਆਂ ਵਾਲਾ ਸਕੂਲ ਆ ਉਹ ਫਿਰ ਅੱਖਾਂ ਵਾਲਾ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਅੱਖਾਂ ਨਾਲ ਸਿੱਖਣਾ ਨਾ ਸਭ ਕੁਝ। ਧੱਕਾ ਨਹੀਂ ਸਿੱਖਦੇ, ਅੱਖਾਂ ਨੂੰ ਸਿੱਖਦੇ ਉਹ ਯਾਰ। ਧੱਕਾ ਨਹੀਂ ਸਿੱਖਦੇ। ਉਸਤਾਦ ਜੀ ਦੀ ਗੱਲ ਸੀ, ਜਿਹੜਾ ਹੈ ਹੀ ਗੁੰਗਾ ਤੇ ਉਹਨੂੰ ਗੁੰਗਾ ਹੀ ਕਹਿਣਾ ਵਾ। ਕੀ ਹੋ ਗਿਆ ਤੇ ਹਾਂ ਮਿੱਠੇ ਦਾ ਔਰ ਉਹ ਗੂੰਗਾ ਬਹਿਰਾ ਬਿਮਾਰੀ ਆ, ਪਰਦੇ ਕੰਨ ਸਮਾਤ ਬਹਿਰਾ। ਗੂੰਗਾ ਬਿਮਾਰੀ ਨਹੀਂ ਆ, ਉਹਦੀ ਵਜ੍ਹਾ ਤੋਂ ਗੂੰਗਾ ਹੋ ਜਾਂਦਾ ਵਾ। ਤੇ ਉਹ ਕਹਿੰਦੇ ਕਿ ਯਾਰ ਜਦੋਂ ਕਹਿੰਦਾ ਯਾਰ ਬੇਬਸ ਆ ਵਿਚਾਰਾ। ਹਾਂਜੀ ਹੁਣ ਅੰਨਾ ਬੰਦੇ ਨੂੰ ਕਹਿੰਦੇ ਯਾਰ ਅੰਨਾ ਮੁਹਤਾਜ। ਹਾਂਜੀ ਹੁਣ ਅੰਨਾ ਉਹਦੀ ਬਿਮਾਰੀ ਆ, ਹਾਂਜੀ ਸਰ। ਮੁਹਤਾਜ ਉਹਦਾ ਰਿਐਕਸ਼ਨ ਆ ਓਏ ਓਏ ਏਦਾਂ ਹੀ ਕਿ ਮੁਹਤਾਜ ਆ ਹਰ ਕਿਸੇ ਦਾ। ਮੈਨੂੰ ਆ ਚੀਜ਼ ਫੜਾਈ, ਮੈਨੂੰ ਫੜ ਕੇ ਉੱਥੇ ਲੈ ਜਾ, ਇਹਨੂੰ ਮੁਹਤਾਜੀ। ਯਾਰ ਅੰਨਾ ਮੁਹਤਾਜ ਆ ਵਿਚਾਰਾ, ਅੰਨਾ ਮੁਹਤਾਜ ਆ ਜਿਵੇਂ। ਹੁਣ ਮੁਹਤਾਜ ਬਿਮਾਰੀ ਤੇ ਨਹੀਂ, ਮੁਹਤਾਜ ਕਹਿੰਦੇ ਕਿ ਮੁਹਤਾਤ ਅੰਨਾ ਮੁਹਤਾਜ। ਮਿੱਠੇ ਨੇ ਕੰਨੇ ਨੂੰ ਸੜਕ ਪਾਰ ਕਰਾਈ, ਉਹਨੂੰ ਰਕਸ਼ੇ ਥੱਲੇ ਦੇ ਦਿੱਤਾ। ਕਹਿੰਦਾ ਥਰੋ ਤੁਰ ਮਿੱਠੇ ਦਾ ਇੱਕ ਏਜੰਟ ਆਈ ਸੀ, ਉਹਨੂੰ ਪੈਲਟ ਵਾਲੀ ਵਰਦੀ ਪਾ ਕੇ ਲੱਭਣ ਦਿਆ। ਇਹਦਾ ਤਾਂ ਪਹਿਲੀ ਤੇ ਮੈਂ ਫਾਂਸੀ ਦਿੱਤੀ ਆ, ਪਹਿਲੀ ਮੈਂ ਸੀਗੀ ਭਰਾ ਦੇ ਮੁਨਾਫਕ ਹੋਇਆ। ਲੇਕਿਨ ਉਸਤਾਦ ਜੀ ਮਿੱਠੇ ਵਰਗਾ ਕੰਮ ਨਹੀਂ ਹੈ ਨਾ ਕੋਈ। ਨਹੀਂ ਆ ਤੁਸੀਂ ਕਹਿ ਕੇ ਪਸਵਾ ਦੇਣਾ ਵਾ
ਨਹੀਂ ਬਿੱਟੇ ਉਦੋਂ ਤੇ ਬੜੀ ਇਹਨੇ ਕਹਿਣ ਤੇ ਫੌਰਨ ਜੁਗਤ ਮਾਰੀ ਸੀ ਇਹਨੇ ਕਿ ਵਾਲ ਕਿਦਾਂ ਦੇ ਉਦੋਂ ਕਹਿੰਦਾ ਇਹਨੇ- ਗੱਦੀ ਪਾਰਟੀ ਹੁੰਦੀ ਹੈ ਉਹਦਾ ਨਾਮ ਰੱਖਿਆ ਸੀ ਇਹਨੇ 500 ਰੁਪਏ ਦੀ ਜੁਗਤ। ਤਾਂ ਜੇ ਕਰੋਮਾ ਲੱਭਾ ਪਿੱਛੇ ਮਾਸਕ ਜੋੜੇ ਹਰੇ ਰੰਗ ਦੇ ਕੱਲੇ ਕੱਲੇ ਕਰਕੇ ਵੱਡੇ ਮਾਸਕ ਸਵਾਏ ਤੇ ਕਰੋਮਾ ਬਣਾਇਆ ਕਰੋਮਾ ਇਹ ਕੈਸੀ ਸੀ? ਨਹੀਂ ਠੀਕ ਤਦੀ ਨਹੀਂ ਨਾ ਆਓ ਆਹ ਤਾਂ ਜੱਜ ਬਹਿ ਗਿਆ ਨਾਲ ਸ਼ੰਕਰ ਪਾਜ ਨਾਰਮਲ ਸੀ। ਮਿੱਠੇ ਨੇ ਲਾਈ ਬਹਿਣਾ ਤੇ ਕੰਨ ਤੇ ਪਰਦੇ ਲਾ ਕੇ ਵਿੱਚੇ ਲਾਏ ਹੋਏ ਕਾਲੇ ਦੇ ਕੰਨ ਤੇ ਪੜਦੇ ਆਪ ਕਰੋ ਭਾਈ। ਤੂੰ ਸਵੇਰੇ ਰੈਸਟ ਕਰ ਲੈ ਪਰ ਜਿਹੜਾ ਤੇਰਾ ਮਕਸਦ ਸੀ ਪੂਰਾ ਹੋ ਗਿਆ। ਇੱਕ ਮਿੰਟ ਇਹ ਕਿਹੜੀ ਗੱਲ ਸੀ? ਯਾਰ ਲੌਜੀਕਲੀ ਗੱਲ ਕਰਦੇ ਤੇ ਉਹ ਗੱਲ ਸੀ ਜਿਹੜੀ ਸੀ ਇੱਕ ਵਾਰੀ ਸ਼ੁਰੂ ਕੀਤੀ ਸੀ ਕਿ ਕੰਨ ਦੇ ਪਰਦੇ ਨੂੰ ਰੀਲਿੰਗ ਲਵਾਈ ਹੁੰਦੀ ਕੰਨ ਦੇ ਪਰਦੇ ਚੋਂ ਝਾਕ ਕੀਤਾ ਹੁੰਦਾ ਇਹ ਉਹ ਕੈਟਾਗਰੀ ਸੀ। ਆਪਾਂ ਪਰਦੇ ਲਾ ਕੇ ਬੈਠ ਰਿਹਾ ਤੇ ਨਹੀਂ ਨਹੀਂ ਸਹੀ ਆ ਮੈਂ ਦੱਸਦਾ ਤੁਹਾਨੂੰ ਕੈਟਾਗਰੀ ਸਮਝਾਤੀ ਮੈਂ ਟੈਨਸ਼ਨ ਨਾ ਲੈ ਤਾਂ ਜੀ ਇਫਤਤਾਹ ਵਾਲਾ ਹੁੰਦਾ ਨਹੀਂ ਹਵਾ ਵਾਲਾ ਆਹੋ ਆਹੋ ਜਿਹੜਾ ਉੱਡਦਾ ਉਹਨੂੰ ਕਹਿੰਦਾ ਬੜਾ ਸੋਹਣਾ ਜਵਾਨ ਹੈ ਯਾਰ ਕੌਣ ਇਫਤਤਾਹ ਲਾ ਬੜਾ ਕਿਉਂ ਹੋ ਗਿਆ ਬਲੂਨ ਜਿਹਾ ਲਾਇਆ ਕਹਿੰਦਾ ਸੋਹਣਾ ਜਵਾਨ ਉਹ ਹਵਾ ਭਰੀ ਆ ਲਾਫਟਰ ਅਗਰ ਤੂੰ ਮਾਲਕਾਂ ਨੂੰ ਜ਼ਿਆਦਾ ਦੇਗਾ ਹਰਦਿਆ ਜਾਏਗਾ ਉਹਨੂੰ ਲੈ ਤੇਰਾ ਹਿਸਾਬ ਕਰ ਰਿਹਾ ਮੈਂ ਤੈਨੂੰ ਕੀ ਮੈਂ ਕਹਿੰਦਾ ਮੈਂ ਸਿਖਾ ਰਿਹਾ ਵਾ। ਯੈਸ ਹਾਂ ਇਹ ਕੁੜੀ ਨੇ ਮੰਗਣੀ ਹੋਣੀ ਸੀ ਉਹਦੀਆਂ ਬਾਹਾਂ ਨਹੀਂ ਸੀ ਆਈਆਂ ਤੇ ਪੈਰ ਵਾਲੀ ਉਂਗਲ ਚ ਅੰਗੂਠੀ ਪਾਉਂਦੇ ਆ ਉਹ ਵੀਡੀਓ ਨੇ ਕਿਹਾ ਸੀ ਭਾਈ ਇਹੋ ਜਿਹੇ ਬਦਮਾਸ਼ ਹੁੰਦੇ ਆ ਉਸਤਾਦ ਜੀ, ਰਿਮੋਟ ਤੋਂ ਇਲਾਵਾ ਕਿਸੇ ਨੂੰ ਨਹੀਂ ਚੰਡ ਮਾਰੀ ਹੁੰਦੀ, ਉਹਨੂੰ ਨਹੀਂ ਮਾਰੀ। ਤੇਰੇ ਰਿਮੋਟ ਨੂੰ ਹੀ ਮਾਰ ਗਿਆ ਬੜਾ ਬਾਲ ਕੇ ਮੂੰਹ 'ਚ ਇੱਥੇ ਬਾਲ ਕੇ ਫਿਰਦਾ ਮੈਂ ਕਿਹਾ ਕਹਿੰਦਾ ਰੋਸ਼ਨੀ ਵੰਡਣ ਦਿਆਂ ਯਾਰ ਤੇ ਗੱਲਾਂ ਨਾ ਮੰਡ ਆਪਣੇ ਕਿਤੇ ਕੰਮ ਨਾ ਮੰਡ ਲੇਕਿਨ ਕਿਆ ਕਿਰਦਾਰ ਨਾ ਮੰਨ ਮਿੱਠੇ ਵਰਗਾ ਕਾਮੇਡੀਅਨ ਨਹੀਂ ਆਣਾ ਉਹਨੇ ਬੰਦ ਕੀਤਾ ਹੀ ਤੈਨੂੰ ਇਹ ਕਹਿ ਕੇ ਡਾਰ ਵਾਲਾ ਵਰਤਮਾਨ ਪੁਰਾਣੇ ਜ਼ਮਾਨੇ ਦਾ ਛੋਟਾ ਜਿਹਾ ਹੁੰਦਾ ਸੀ ਚਿੱਟਾ ਜਿਹਾ ਉਹਦੇ ਥੱਲੇ ਮੁਰਗੀਆਂ ਦੇ ਪੰਜਰਾ ਕਹਿੰਦਾ ਸਾਡੇ ਘਰ ਰੋਬੋਟ ਆ ਉਹ ਨਿੱਕਾ ਉਸਤਾਦ ਜੀ ਕਰਦੇ ਆ ਚਲੋ ਯਾਰ ਚਲੋ ਭਾਜੀ ਚਲੋ ਜੀ ਅਚਾਰ ਨਾਲ ਰੋਟੀ ਖਾਣ ਲੱਗਾ ਦੰਦ ਟੁੱਟ ਗਏ ਉਸਤਾਦ ਜੀ, ਕਿਤੇ ਬੈਂਟੇ ਵਾਲੇ ਮਰਤਬਾਨ ਚ ਪਾ ਲਏ। ਓਕੇ ਰੱਬ ਰੱਖਾ ਯਾਰ ਥੱਕ ਗਏ ਬਹੁਤ ਓਕੇ